ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਚੋਣ ਦੰਗਲ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਪਹਿਲਾਂ ਕਰਾਂਗੇ ਕੁਝ ਖਬਰਾਂ, ਉਸ ਤੋਂ ਬਾਅਦ ਤੁਸੀਂ ਸਵਾਲ ਕਰ ਸਕੋਗੇ ਜੀ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕੋਗੇ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂਟੂ ਗੁਰਸਰੀਆ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੋ ਰਿਹਾ ਆ ਕਿ ਇਹ ਜਿਹੜੀ ਗੱਲਬਾਤ ਕਰਦੇ ਹੈਗੇ ਆਪਾਂ ਵੀ ਜਾਂ ਤਾਂ ਕਿਤੇ ਨਾ ਕਿਤੇ ਕੋਈ ਡੈਥ ਹੋ ਗਈ, ਕੁਛ ਨਾ ਕੁਛ ਹੋ ਗਿਆ। ਅੱਜ ਇੱਕ ਜਹਾਜ਼ ਦੀ ਗੱਲ ਕਰਦੇ ਹਾਂ ਕਿ ਜਿਹੜਾ ਜਹਾਜ਼ ਆ ਉਹ ਅਗਵਾ ਹੋਇਆ ਆ ਲੀਬੀਆ ਦੇ ਵਿੱਚ। ਜਹਾਜ਼ ਅਗਵਾ ਹੋਇਆ ਆ ਅਤੇ ਉਸ ਦੀ ਆਪਾਂ ਗੱਲਬਾਤ ਕਰਦੇ ਹਾਂ ਕਿ ਉਹ ਉਸ ਦੇ ਵਿੱਚ ਜਿਹੜੇ 117 ਬੰਦੇ ਸੀਗੇ ਅਤੇ ਉਹ ਜਹਾਜ਼ ਅਗਵਾ ਹੋ ਗਿਆ ਆ। ਹਾਂਜੀ, ਇਹ ਜਿਹੜਾ ਜਹਾਜ਼ ਅਗਵਾ ਹੋਇਆ ਵਾ ਇਹ ਲੀਬੀਆ ਦੇ ਵਿੱਚੋਂ ਸੇਬਾ ਤੋਂ ਤ੍ਰਿਪੋਲੀ ਜਾਂਦਾ ਸੀਗਾ। ਰਸਤੇ ਦੇ ਵਿੱਚੋਂ ਹਾਈਜੈਕ ਕਰ ਲਿਆ ਗਿਆ ਔਰ ਇਹਨੂੰ ਅਫਰੀਕੀ ਦੇਸ਼ ਮਾਲਟਾ ਦੇ ਵਿੱਚ ਉਤਾਰਿਆ ਗਿਆ, ਜੋ ਅਫਰੀਕਾ ਦੇ ਵਿੱਚ ਜਿਹੜਾ ਮਾਲਟਾ ਦੇਸ਼ ਹੈ ਉਹਦੇ 'ਚੋਂ ਜਿਹੜੀਆਂ ਖਬਰਾਂ ਆਉਂਦੀਆਂ ਪਈਆਂ ਉਹ ਇਹ ਆ ਕਿ ਤੜਕੇ ਉੱਥੋਂ ਦੇ ਟਾਈਮ ਅਨੁਸਾਰ 8:30 ਵਜੇ ਇਹ ਜਹਾਜ਼ ਹੈ ਜਿਹੜਾ ਉੱਥੇ ਉਤਾਰਿਆ ਗਿਆ। ਉਸ ਤੋਂ ਬਾਅਦ ਘੇਰਾਬੰਦੀ ਕਰ ਲਈ ਗਈ ਹੈ, ਫੌਜ ਆਲੇ ਦੁਆਲੇ ਉਸ ਜਹਾਜ਼ ਤੇ ਲਾ ਦਿੱਤੀ ਗਈ ਹੈ। ਹੁਣ ਜਿਹੜੀ ਤਾਜ਼ਾ ਖਬਰ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਆ ਕਿ ਉਹਨਾਂ ਨੇ 20 ਤੋਂ 25 ਜਿਹੜੇ ਬੰਦੀ ਸਨ ਉਹ ਛੱਡ ਦਿੱਤੇ, ਰਿਹਾਅ ਕਰ ਦਿੱਤੇ, ਕਿਉਂਕਿ ਵਿੱਚ ਔਰਤਾਂ ਸਨ, ਬੱਚੇ ਸਨ, ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬਾਕੀ ਜਿਹੜੇ ਲਗਭਗ 117 ਦੇ ਕਰੀਬ ਜਿਹੜੇ ਯਾਤਰੀ ਸਨ ਉਹ ਹਾਲੇ ਜਹਾਜ਼ ਦੇ ਵਿੱਚ ਆ। ਉਹਨਾਂ 'ਚੋਂ 25 ਜਿਹੜੇ ਬੱਚੇ ਤੇ ਔਰਤਾਂ ਉਹ ਰਿਹਾਅ ਕਰ ਦਿੱਤੇ ਗਏ। ਕਿਸ ਮੰਤਵ ਦੇ ਨਾਲ ਕੀਤੇ ਗਏ ਹਾਲੇ ਤੱਕ ਸਮਝ ਨਹੀਂ ਆਈ, ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਖਬਰ ਪ੍ਰਾਪਤ ਆ। ਇਹ ਜ਼ਰੂਰ ਪਤਾ ਲੱਗਿਆ ਕਿ ਕੋਈ ਲੀਬੀਆ ਦੇ ਹੀ ਬੰਦੇ ਸਨ ਔਰ ਜਿਹੜੇ ਗਦਾਫੀ ਦੇ ਪੱਖੀ ਸਨ। ਔਰ ਗਦਾਫੀ ਤੁਹਾਨੂੰ ਪਤਾ ਆ ਗੱਦੀ ਤੋਂ ਲਾ ਕੇ ਮਾਰ ਦਿੱਤਾ ਗਿਆ ਸੀਗਾ, ਤਾਂ ਉਹ ਗਦਾਫੀ ਦੇ ਪੱਖ ਦੇ ਦੱਸੇ ਜਾਂਦੇ ਆ। ਹਾਲੇ ਇਹ ਮੁੱਢਲੀਆਂ ਖਬਰਾਂ ਨੇ, ਮੁੱਢਲੀਆਂ ਰਿਪੋਰਟਾਂ ਨੇ, ਕਿਤੇ ਪੁਸ਼ਟੀ ਨਹੀਂ ਹੈ। ਕੋਈ ਇਹਦਾ ਮੰਤਵ ਨਹੀਂ ਪਤਾ ਲੱਗਿਆ ਕਿ ਕਿਸ ਮੰਤਵ ਦੇ ਨਾਲ ਜਾਂ ਕਿਸ ਸ਼ਰਤ ਦੇ ਨਾਲ ਉਹਨਾਂ ਨੇ ਇਸ ਜਹਾਜ਼ ਨੂੰ ਅਗਵਾ ਕੀਤਾ ਹੈ ਜਾਂ ਹਾਲੇ ਕੋਈ ਗੱਲਬਾਤ ਚੱਲੀ ਹੈ। ਕੋਈ ਹਾਲੇ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ। ਸਿਰਫ ਤੇ ਸਿਰਫ ਇਹੋ ਖਬਰ ਆ ਕਿ ਉਹ ਜਹਾਜ਼ ਹੈ ਜਿਹੜਾ ਮਾਲਟਾ ਮੁਲਕ ਦੇ ਵਿੱਚ ਉਤਾਰਿਆ ਗਿਆ ਤੇ ਜਿੱਥੇ ਉੱਥੇ ਘੇਰਾਬੰਦੀ ਕੀਤੀ ਹੋਈ ਹੈ ਫੌਜ ਨੇ। ਜੇ ਆਪਾਂ ਗੱਲ ਕਰੀਏ ਤੇ ਇਹੋ ਜਿਹੇ ਜਹਾਜ਼ ਅਗਵਾ ਕਾਂਡ ਬਹੁਤ ਵਾਪਰੇ ਆ। ਸਾਨੂੰ ਯਾਦ ਆਉਂਦਾ ਸਾਡੇ ਇੱਥੋਂ ਦਾ ਭਾਰਤ ਦਾ ਜਿਹੜਾ ਕੰਧਾਰ ਹਵਾਈ ਕਾਂਡ ਵਾਪਰਿਆ ਸੀ, ਜਿਹਦੇ ਬਦਲੇ ਰਿਹਾਅ ਕਰਨੇ ਪਏ ਸਨ ਮੌਲਾਨਾ ਮਸੂਦ ਅਜ਼ਹਰ ਵਰਗੇ ਜਿਹੜੇ ਅੱਜ ਕੱਲ੍ਹ ਨਸੂਰ ਬਣੇ ਪਏ ਆ ਭਾਰਤ ਲਈ। ਇਸ ਤੋਂ ਪਿੱਛੇ ਵੀ ਬਹੁਤ ਲੰਮਾ ਇਤਿਹਾਸ ਹੈ ਇਹੋ ਜਿਹੀਆਂ ਘਟਨਾਵਾਂ ਦਾ। ਸੋ ਇਹਦਾ ਇੱਕੋ ਹੀ ਹੱਲ ਜਾਪਦਾ, ਉਹ ਜਾਪਦਾ ਕਿ ਜਿੰਨੀ ਵੀ ਸੁਰੱਖਿਆ ਜਿਹੜੀ ਉਹ ਵਧਾਈ ਜਾਵੇ, ਜਿੰਨੀ ਵੀ ਪੋਸੀਬਲ ਹੈ, ਜਿੰਨੀ ਵੀ ਸੰਭਵ ਹੈ, ਵੱਧ ਤੋਂ ਵੱਧ ਸੁਰੱਖਿਆ ਜਿਹੜੀ ਮਜ਼ਬੂਤ ਕੀਤੀ ਜਾਵੇ। ਇਸ ਮਾਮਲੇ 'ਚ ਇਜ਼ਰਾਈਲ ਤੋਂ ਸਬਕ ਲੈਣਾ ਚਾਹੀਦਾ। 1968 ਦੇ ਵਿੱਚ ਉਹਨਾਂ ਦਾ ਇੱਕ ਜਹਾਜ਼ ਅਗਵਾ ਹੋ ਗਿਆ ਸੀਗਾ ਔਰ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦਾ ਜਹਾਜ਼ ਕੋਈ ਅਗਵਾ ਨਹੀਂ ਹੋਇਆ। ਹਾਂ, ਵਿੱਚੋਂ ਇੱਕ 1976 ਦੇ ਵਿੱਚ ਇੱਕ ਉਹਨਾਂ ਦੇ ਕੁਝ ਯਾਤਰੀਆਂ ਵਾਲੀ ਫਲਾਈਟ ਜਿਹੜੀ ਉਹ ਹੋਈ ਸੀਗੀ ਹਾਈਜੈਕ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਉਦੋਂ ਕਿਸੇ ਹੋਰ ਮੁਲਕ ਦੇ ਵਿੱਚ ਉਤਾਰੀ ਗਈ। ਤਾਂ ਉੱਥੋਂ ਜਾ ਕੇ ਉਹਨਾਂ ਨੇ ਉਹ ਵੀ ਜਿਹੜੇ ਯਾਤਰੀ ਸੀਗੇ ਲਗਭਗ 150 ਦੇ ਕਰੀਬ ਛਡਾ ਲਿਆਂਦੇ ਸਨ ਦੂਜੇ ਮੁਲਕ ਦੇ ਵਿੱਚ ਜਾ ਕੇ। ਸੋ ਇਜ਼ਰਾਈਲ ਦੇ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਪਰਹੇਜ਼ ਨੇ, ਇਸ ਤਰ੍ਹਾਂ ਦੇ ਉਹਨਾਂ ਦੇ ਸੁਰੱਖਿਆ ਦੇ ਇੰਤਜ਼ਾਮ ਨੇ, ਇਹ ਸਾਰਾ ਉਹ ਨਤੀਜਾ ਹੈ ਕਿ ਅੱਜ ਉਹ ਇਹੋ ਜਿਹੀਆਂ ਘਟਨਾਵਾਂ ਤੋਂ ਬਚੇ ਆ, ਕਿਉਂਕਿ ਉਹਨਾਂ ਨੂੰ ਬਹੁਤ ਪਾਸਿਆਂ ਤੋਂ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ। ਇਹ ਮੇਰੇ ਖਿਆਲ ਦੇ ਨਾਲ ਸਾਰੇ ਹੀ ਮੁਲਕਾਂ ਨੂੰ ਇਸ ਤਰ੍ਹਾਂ ਦਾ ਹੁਣ ਜਿਹੜਾ ਪ੍ਰਬੰਧ ਕਰਨਾ ਪਵੇਗਾ, ਕਿਉਂਕਿ ਕੋਈ ਵੀ ਮੁਲਕ ਹੈ ਜਿਹੜਾ ਇਹੋ ਜਿਹੀਆਂ ਮੁਸ਼ਕਿਲਾਂ ਤੋਂ ਬਚਿਆ ਨਹੀਂ, ਚਾਹੇ ਉਹ ਵੱਖਵਾਦੀ ਸਮੱਸਿਆ ਹੋਵੇ, ਅੱਤਵਾਦੀ ਸਮੱਸਿਆ ਹੋਵੇ, ਅੰਦਰੂਨੀ ਉਤਲ ਪੁਤਲ ਦੀ ਸਮੱਸਿਆ ਹੋਵੇ, ਇਹ ਸਾਰਿਆਂ ਨੂੰ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਪੈਣਗੇ, ਅਪਣਾਉਣੇ ਪੈਣਗੇ। ਜੀ ਅੰਦਰੂਨੀ ਸਮੱਸਿਆਵਾਂ ਵੀ ਬਹੁਤ ਵੱਧ ਗਈਆਂ। ਤੇ ਅੱਗੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਜੀ। ਕਾਂਗਰਸ ਨੇ ਦੂਜੀ ਸੂਚੀ ਜਾਰੀ ਕਰ ਦਿੱਤੀ ਤੇ ਉਸ ਦੇ ਵਿੱਚ ਮੁਹੰਮਦ ਸਦੀਕ ਹੁਣ ਜੈਤੋਂ ਤੋਂ ਚੋਣ ਲੜਨਗੇ। ਜੀ ਉਹਨਾਂ ਦੀ ਅੱਜ ਦੂਜੀ ਸੂਚੀ ਆ ਗਈ ਹੈ। ਪਹਿਲੀ ਸੂਚੀ ਦੇ ਵਿੱਚ 61 ਉਮੀਦਵਾਰ ਉਹਨਾਂ ਨੇ ਐਲਾਨ ਕੀਤੇ ਸਨ। ਪਹਿਲੀ ਸੂਚੀ ਦੇ ਵਿੱਚ ਕੋਈ ਬਹੁਤਾ ਵੱਡਾ ਰੌਲਾ ਨਹੀਂ ਪਿਆ। ਹਾਂ, ਰੌਲਾ ਜ਼ਰੂਰ ਇਹਨਾਂ ਕੋਲ ਥੋੜਾ ਜਿਹਾ ਸੁਣਾਈ ਦਿੱਤਾ ਕਿ ਇੱਕ ਸੱਜਣ ਦੇ ਵਿੱਚ ਇਹੋ ਜਿਹਾ ਟਿਕਟ ਲੈ ਗਿਆ ਜਿਹਦੇ ਤੇ ਇਹ ਦੋਸ਼ ਲੱਗਦੇ ਸਨ ਕਿ ਉਹਨੇ MLA ਠੱਗ ਲਏ, ਸਾਰੇ ਵਿਧਾਇਕ ਹੀ ਠੱਗ ਲਏ, ਔਰ ਜਿਹਦੇ ਨਾਲ ਸਭ ਤੋਂ ਵੱਡੀ ਠੱਗੀ ਮਾਰੀ
ਉਹ ਸਭ ਤੋਂ ਵੱਡਾ ਕਾਂਗਰਸ ਦਾ ਨੇਤਾ ਲਾਲ ਸਿੰਘ, ਤੇ ਉਸੇ ਲਾਲ ਸਿੰਘ ਦੇ ਇਲਾਕੇ ਦੇ ਵਿੱਚ ਹੀ ਉਹ ਸੱਜਣ ਟਿਕਟ ਲੈ ਗਿਆ। ਇੰਨਾ ਕੁ ਰੌਲਾ ਜ਼ਰੂਰ ਸੁਣਿਆ। ਕੁਛ ਕੁ ਹਲਕਿਆਂ ਦੇ ਵਿੱਚ ਹਲਕੀ ਜਿਹੀ ਬਗਾਵਤ ਵੀ ਹੋਈ, ਰਾਏਕੋਟ ਤੋਂ ਹੋਈ ਜਾਂ ਹੋਰ ਇਲਾਕਿਆਂ ਦੇ ਵਿੱਚ ਥੋੜ੍ਹੀ ਬਹੁਤ ਹੋਈ, ਪਰ ਬਹੁਤਾ ਉਹਦਾ ਅਸਰ ਨਹੀਂ ਹੋਇਆ। ਦੂਜੀ ਸੂਚੀ ਇਹਨਾਂ ਨੇ ਜਿਹੜੀ ਜਾਰੀ ਕੀਤੀ ਹੈ ਉਹ ਵੀ ਪਹਿਲੀ ਸੂਚੀ ਦੀ ਤਰਜ਼ ਤੇ ਬੜੀ ਨਾਪ ਤੋਲ ਕੇ ਜੇ ਜਾਰੀ ਕੀਤੀ ਹੈ ਕਿ ਕੋਈ ਬਹੁਤਾ ਬਖੇੜਾ ਨਾ ਖੜਾ ਹੋ ਜਾਵੇ, ਬਣੀ ਬਣਾਈ ਸਾਡੀ ਖੇਡ ਵਿਗੜ ਨਾ ਜਾਵੇ, ਬਣੀ ਬਣਾਈ ਖੀਰ ਤੇ ਖੇ ਨਾ ਪੈ ਜਾਵੇ। ਇਸ ਕਰਕੇ ਨਾਪ ਤੋਲ ਕੇ ਜਿਹੜੀ ਹੈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਹਦੇ 'ਚ ਗੁਰਦਾਸਪੁਰ ਤੋਂ ਅਮਰਿੰਦਰਜੀਤ ਸਿੰਘ ਪਾੜਾ ਉਹ ਕੈਂਡੀਡੇਟ ਬਣਾਏ ਗਏ ਆ। ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ ਉਹ ਬਣਾਏ ਗਏ ਆ। ਭਲੱਖ ਤੋਂ ਗੁਰਵਿੰਦਰ ਸਿੰਘ ਅਟਵਾਲ ਉਹ ਉਤਾਰੇ ਗਏ ਮੈਦਾਨ 'ਚ। ਕਰਤਾਰਪੁਰ ਰਾਖਵੇਂ ਤੋਂ ਚੌਧਰੀ ਸੁਰਿੰਦਰ ਸਿੰਘ, ਬੰਗਾ ਰਾਖਵੇਂ ਤੋਂ ਡਾਕਟਰ ਸਤਨਾਮ ਸਿੰਘ ਕੈਂਥ, ਬਲਾਚੌਰ ਤੋਂ ਡਾਕਟਰ ਦਰਸ਼ਨ ਲਾਲ ਮੰਗੇਪੁਰ, ਖਰੜ ਤੋਂ ਜਗਮੋਹਨ ਸਿੰਘ ਕੰਗ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਗਿੱਦੜਵਾਹੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ ਰਾਖਵੇਂ ਤੋਂ ਅਜੈਬ ਸਿੰਘ ਪੱਟੀ, ਮੁਕਤਸਰ ਕਰਨ ਕੌਰ ਬਰਾੜ ਦੇ ਹਿੱਸੇ ਆਇਆ। ਜੈਤੋ ਤੋਂ ਮੁਹੰਮਦ ਸਦੀਕ ਤੁੰਗੀ ਵਜਾਏਗਾ। ਬਠਿੰਡਾ ਰੂਰਲ ਜਿਹੜੀ ਹੈ ਸੀਟ ਰਾਖਵੀਂ ਆ, ਇੱਥੇ ਹਰਵਿੰਦਰ ਸਿੰਘ ਲਾਡੀ ਮੁਕਾਬਲਾ ਕਰੇਗਾ। ਸੁਨਾਮ ਤੋਂ ਦਮਨ ਥਿੰਦ ਬਾਜਵਾ ਉਹ ਮੈਦਾਨ 'ਚ ਹੋਣਗੇ ਕਾਂਗਰਸ ਵੱਲੋਂ। ਭਦੌੜ ਰਾਖਵੀਂ ਸੀਟ ਹੈ ਜਿਹੜੀ, ਇੱਥੇ ਨਿਰਮਲ ਸਿੰਘ ਨਿੰਮਾ ਹੋਣਗੇ ਮੁਕਾਬਲੇ 'ਚ, ਤੇ ਅਮਰਗੜ੍ਹ ਤੋਂ ਹੋਣਗੇ ਜੀ ਸੁਰਜੀਤ ਸਿੰਘ ਧੀਮਾਨ। ਇਹ 16 ਕੈਂਡੀਡੇਟ ਆ ਔਰ ਇਹਨਾਂ ਦੇ ਵਿੱਚ 3-4 ਨਾਂ ਵੱਡੇ ਆ, ਜਿੱਦਾਂ ਅਮਰਿੰਦਰ ਰਾਜਾ ਵੜਿੰਗ ਜਿਹੜਾ ਇਹਨਾਂ ਦਾ ਕੌਮੀ ਯੂਥ ਪ੍ਰਧਾਨ ਆ, ਉਹਨੂੰ ਗਿੱਦੜਵਾਹੇ ਤੋਂ ਦੁਬਾਰਾ ਇਹਨਾਂ ਨੇ ਮੈਦਾਨ 'ਚ ਉਤਾਰਿਆ। ਉਹ ਗਿੱਦੜਵਾਹੇ ਤੋਂ ਪਹਿਲਾਂ ਹੀ MLA ਆ। ਮੁਕਤਸਰ ਤੋਂ ਬੀਬੀ ਕਰਨ ਬਰਾੜ ਆ, ਉਹ ਵੀ MLA ਆ ਤੇ ਹਰਚਰਨ ਬਰਾੜ ਦੇ ਪਰਿਵਾਰ ਦੇ ਵਿੱਚੋਂ ਆ। ਤੀਜਾ ਵੱਡਾ ਚਿਹਰਾ ਜਗਮੋਹਨ ਕੰਗ, ਜਿਹਦੀ ਟਿਕਟ ਕਟਾਉਣ ਲਈ ਬੀਬੀ ਅੰਬਿਕਾ ਸੋਨੀ ਨੇ ਬੜਾ ਜ਼ੋਰ ਲਾਇਆ, ਪਰ ਉਹ ਟਿਕਟ ਆਪਣੀ ਦੁਬਾਰਾ ਬਹਾਲ ਕਰਵਾਉਣ 'ਚ ਕਾਮਯਾਬ ਰਿਹਾ। ਮੁਹੰਮਦ ਸਦੀਕ ਦਾ ਨਾਂ ਆ ਗਿਆ। ਹੋਰ ਇੱਕ ਦੋ ਨਾਂ ਇਸ ਤਰ੍ਹਾਂ ਦੇ ਹੈਗੇ ਆ, ਜਿਵੇਂ ਸੁਖਪਾਲ ਸਿੰਘ ਭੁੱਲਰ ਹੈ। ਇਹ ਸੁਖਪਾਲ ਸਿੰਘ ਉਹੀਓ ਭੁੱਲਰ ਆ ਜਿਹਨੇ ਪਿਛਲੇ ਸਾਲ ਇੱਕ ਰੈਲੀ ਦੇ ਵਿੱਚ ਆਖ ਦਿੱਤਾ ਸੀਗਾ ਕਿ ਜਦੋਂ ਸਾਡੀ ਕਾਂਗਰਸ ਸਰਕਾਰ ਆ ਗਈ ਅਸੀਂ ਪੋਸ ਦੇ ਠੇਕੇ ਖੋਲ ਦਿਆਂਗੇ। ਉਹ ਠੇਕੇ ਖੋਲਣ ਦੇ ਨਾਮ ਤੇ ਫਿਰ ਇਹਦੇ ਖਿਲਾਫ ਮੋਰਚਾ ਖੁੱਲ ਗਿਆ ਸੀ, ਬੜੀ ਨੁਕਤਾਚੀਨੀ ਹੋਈ। ਇਹ ਗੁਰਜੀਤ ਸਿੰਘ ਭੁੱਲਰ ਦਾ ਮੁੰਡਾ ਹੈ। ਗੁਰਜੀਤ ਸਿੰਘ ਭੁੱਲਰ ਖੇਮਕਰਨ ਤੋਂ 2 ਵਾਰੀ ਅੱਗੇ ਲਗਾਤਾਰ ਹਾਰ ਚੁੱਕਾ। ਤੀਜੀ ਵਾਰ ਉਹਦੀ ਸੀਟ ਤੇ ਇੰਨੀ ਦਾਅਵੇਦਾਰੀ ਮਜ਼ਬੂਤ ਨਹੀਂ ਸੀ, ਸੋ ਉਹਦਾ ਮੁੰਡਾ ਜਿਹੜਾ ਉਹ ਅੱਗੇ ਆ ਗਿਆ। ਗੱਲ ਉੱਥੇ ਦੀ ਉੱਥੇ ਹੀ ਹੈ। ਕੰਨ ਚਾਹੇ ਇਸ ਹੱਥ ਨਾਲ ਫੜਿਆ ਗਿਆ, ਚਾਹੇ ਉਸ ਹੱਥ ਨਾਲ ਫੜਿਆ ਗਿਆ, ਹੱਥ ਤੇ ਕੰਨ ਨੂੰ ਪੈ ਗਿਆ। ਦੂਜੇ ਪਾਸੇ ਜੇ ਗੱਲ ਕਰੀਏ ਮਲੋਟ ਤੋਂ, ਇਹਨਾਂ ਨੇ ਜਿਹੜਾ ਉਮੀਦਵਾਰ ਉਤਾਰਿਆ ਮੈਦਾਨ ਦੇ ਵਿੱਚ ਅਜੈਬ ਸਿੰਘ ਪੱਟੀ, ਉਹ ਬਾਹਰਲਾ ਉਮੀਦਵਾਰ ਆ। ਔਰ ਇੱਥੇ ਇਕੱਲੇ ਕਾਂਗਰਸ ਵਾਲਿਆਂ ਨੇ ਸੂਚੀ ਅੱਜ ਜਾਰੀ ਨਹੀਂ ਕੀਤੀ, ਅੱਜ ਅਕਾਲੀ ਦਲ ਨੇ ਵੀ ਆਪਣੀ ਇੱਕ ਛੋਟੀ ਜਿਹੀ ਸੂਚੀ ਜਾਰੀ ਕੀਤੀ ਹੈ 3 ਉਮੀਦਵਾਰਾਂ ਦੀ। ਉਹਦੇ 'ਚ ਮਲੋਟ ਤੋਂ ਉਹਨਾਂ ਨੇ ਦਰਸ਼ਨ ਕੋਟ ਫਤਿਹ ਮੈਦਾਨ 'ਚ ਉਤਾਰ ਦਿੱਤਾ ਹੈ। ਹਰਪ੍ਰੀਤ ਸਿੰਘ ਨੂੰ ਪੁੱਛੋ ਹਲਕੇ ਤੋਂ ਉਹਨਾਂ ਨੇ ਕਿ ਇਸ ਸਮੇਂ ਮਲੋਟ ਦਾ ਸਿਟਿੰਗ MLA ਸੀ, ਉਹਨੂੰ ਪੁੱਛੋ ਤਬਦੀਲ ਕਰ ਦਿੱਤਾ ਗਿਆ। ਜਦ ਕਿ ਅਮਿਤ ਰਤਨ ਹੈ ਜਿਹੜਾ, ਉਹ ਬਠਿੰਡੇ ਤੇ ਹਾਤੀ ਹਲਕੇ ਤੋਂ ਆ। ਜੇ ਮਲੋਟ ਦੀ ਗੱਲ ਕਰੀਏ ਕਿ ਜਿਹੜਾ ਅੱਜ 2 ਉਮੀਦਵਾਰ ਕਾਂਗਰਸ ਤੇ ਅਕਾਲੀ ਦੋਵਾਂ ਨੇ ਆਪੋ ਆਪਣੇ ਪਾਸਿਓਂ ਉਤਾਰੇ ਮੈਦਾਨ 'ਚ, ਦੋਵੇਂ ਬਾਹਰੀ ਹੈ। ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਆਮ ਆਦਮੀ ਪਾਰਟੀ ਉੱਥੇ ਬਹੁਤ ਕਰ ਦਿੱਤਾ, ਜਿਹੜਾ ਮਲੋਟ ਦਾ ਉਹਨੂੰ ਬਦਲ ਇਸ ਕਰਕੇ ਦਿੱਤਾ ਕਿ ਉਹਨੂੰ ਵੀ ਲੋਕੀ ਐਤਕੀ ਪਸੰਦ ਘੱਟ ਕਰਦੇ ਪਏ ਸਨ। ਸੋ ਅਕਾਲੀ ਦਲ ਤੇ ਕਾਂਗਰਸ ਲਈ ਕਿਤੇ ਨਾ ਕਿਤੇ ਕੁਛ ਜਗ੍ਹਾ ਤੇ ਬਹੁਤ ਜ਼ਿਆਦਾ ਮੁਸ਼ਕਿਲ ਪੇਸ਼ ਆ ਰਹੀ ਹੈ, ਜਿਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਉਹਨਾਂ ਸੀਟਾਂ ਤੇ ਮਿਲਦਾ ਜਾਪਦਾ। ਦੂਜੇ ਪਾਸੇ ਜੇ ਗੱਲ ਕਰੀਏ ਕਿ ਮੁਹੰਮਦ ਸਦੀਕ ਨੂੰ ਉਤਾਰਿਆ ਗਿਆ, ਭਦੌੜ ਤੋਂ ਜੈਤੋ ਲਿਆਂਦਾ ਗਿਆ। ਮੁਹੰਮਦ ਸਦੀਕ ਲਈ ਵੀ ਰਸਤਾ ਐਤਕੀ ਥੋੜਾ ਜਿਹਾ ਔਖਾ ਹੋਏਗਾ ਅਸੈਂਬਲੀ ਦਾ। ਬਾਕੀ ਸੁਨਾਮ ਤੋਂ ਦਮਨ ਸਿੰਘ ਬਾਜਵਾ ਮੈਦਾਨ 'ਚ ਉਤਾਰੇ ਗਏ ਆ, ਪਰ ਉੱਥੇ ਰਜਿੰਦਰ ਦੀਪਾ ਦੀ ਤਿਆਰੀ ਸੀ ਬਹੁਤ ਤੇਜ਼ ਪੱਧਰ ਤੇ। ਰਜਿੰਦਰ ਦੀਪਾ ਦੀ ਉੱਥੋਂ ਟਿਕਟ ਕੱਟੀ ਗਈ। ਰਜਿੰਦਰ ਦੀਪਾ ਨੇ ਅੱਜ ਉੱਥੇ ਮੋਰਚਾ ਖੋਲ੍ਹ ਦਿੱਤਾ ਰਾਹੁਲ ਗਾਂਧੀ ਦੇ ਘਰ ਅੱਗੇ, ਉਹਨੇ ਨਾਅਰੇਬਾਜ਼ੀ ਵੀ ਕੀਤੀ ਹੈ, ਉਹਦੇ ਜਿੰਨੇ ਸਮਰਥਕ ਸਨ। ਸੋ ਥੋੜਾ ਬਹੁਤ ਕੰਮ ਸ਼ੁਰੂ ਹੋ ਗਿਆ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਕੁਛ ਨਾਮ ਆ ਜਿਹੜੇ ਵੱਡੇ ਨਾਮ ਆ ਉਹ ਰੋਕ ਲਏ ਆ, ਜਿੱਦਾਂ ਮਸਲਨ ਪ੍ਰਗਟ ਸਿੰਘ ਆ, ਬੀਬੀ ਸਿੱਧੂ ਜਾਂ ਬੀਬਾ ਸਿੱਧੂ ਜਾਂ ਸਰਬਣ ਸਿੰਘ ਫਲੌਰ, ਸ਼ੇਰ ਸਿੰਘ ਘੁਬਾਇਆ ਦਾ ਜਿਹੜਾ ਸ਼ੇਰ ਆਇਆ, ਦਵਿੰਦਰ ਸਿੰਘ, ਇਹਨਾਂ ਸਾਰਿਆਂ ਦੀਆਂ ਹਾਲੇ ਟਿਕਟਾਂ ਰੋਕੀਆਂ ਨੇ। ਹਾਲੇ ਵੇਖਦੇ ਆ, ਟੀਕਾ ਲਾ ਕੇ ਵੇਖਦੇ ਆ ਆਪਣੇ ਨਾਲਦਿਆਂ ਨੂੰ ਕਿ ਭੀੜ ਕਿੰਨੀ ਕੁ ਮਨਾਉਂਦੇ ਆ। ਫਿਰ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਤੀਜੀ ਜਾਂ ਚੌਥੀ ਸੂਚੀ 'ਚ ਇਹ ਨਾਂ ਜਿਹੜੇ ਸ਼ਾਮਲ ਕਰ ਲਏ ਜਾਣਗੇ। ਹਾਲ ਦੀ ਘੜੀ ਇਹ 16
ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ। ਉਧਰੋਂ ਦੂਜੇ ਪਾਸਿਓਂ 3 ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਅੱਜ ਜਾਰੀ ਹੋ ਗਈ। ਅੱਜ ਹੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਲੇ ਧਨ ਦੀ। ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਕਾਲੇ ਧਨ ਨੂੰ ਫੜਾਉਣ ਲਈ ਕਹਿੰਦੇ ਫੋਨਾਂ ਦੀ ਭਰਮਾਰ। ਅਸਲ ਦੇ ਵਿੱਚ ਤਕਨੀਕ ਦਾ ਮੇਰੇ ਖਿਆਲ ਦੇ ਨਾਲ ਪ੍ਰਧਾਨ ਮੰਤਰੀ ਉਹ ਹੀ ਚੰਗੀ ਤਰ੍ਹਾਂ ਕਰਦਾ ਇਸਤੇਮਾਲ, ਬਾਕੀਆਂ ਨੂੰ ਤੇ ਇੰਨੀ ਤਕਨੀਕ ਆਉਂਦੀ ਨਹੀਂ। ਕਦੇ ਟਵਿੱਟਰ ਤੇ ਆਪਣੀ ਇਹੋ ਜਿਹੀ ਮੁਹਿੰਮ ਛੇੜ ਦਿੰਦਾ, ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਉਹੀ ਜਿਹੜੀ ਯੋਜਨਾ ਹੈਗਾ ਕਿ ਪੰਜਾਬ ਸਰਕਾਰ ਦੇ ਧੱਕੇ ਜਦੋਂ ਚੜ੍ਹ ਜਾਂਦੀ ਹੈ ਉਹਦੇ 'ਚ ਪੈਸਾ ਕੱਢ ਕੇ ਗਾਂ ਪਤਾ ਨਹੀਂ ਕਿਹੜੀਆਂ ਸਕੀਮਾਂ 'ਚ ਵਰਤਦੇ ਆ। ਹੁਣ ਇਹ ਮੋਦੀ ਸਾਹਿਬ ਨੇ ਡਿਜੀਟਲ ਜ਼ਮਾਨਾ ਲੈ ਆਂਦਾ, ਕੈਸ਼ਲੈਸ ਸਕੀਮ ਵਾਲਾ ਲੈ ਆਂਦਾ, ਸਾਰਾ ਕੁਛ ਉਹ ਬਹੁਤ ਤਕਨੀਕੀ ਜਿਹਾ ਬੰਦਾ ਬਣ ਕੇ ਵਿਖਾ ਰਿਹਾ ਔਰ ਲੋਕਾਂ ਨੂੰ ਦੱਸਦਾ ਪਿਆ ਕਿ ਤਕਨੀਕ ਕਿਸ ਤਰ੍ਹਾਂ ਇਸਤੇਮਾਲ ਕਰੀ ਜਾਂਦੀ ਹੈ। ਅੱਜ ਇਹ ਖਬਰ ਜਿਹੜੀ ਹੈ ਬੜੀ ਚਰਚਿਤ ਹੋਈ ਕਿ PMO ਨੇ ਜਿਹੜਾ ਨੰਬਰ ਦਿੱਤਾ ਸੀਗਾ, ਜਨਤਕ ਕੀਤਾ ਸੀਗਾ ਕਿ ਕਾਲੇ ਧਨ ਨਾਲ ਜੁੜੀ ਸ਼ਿਕਾਇਤ ਤੁਸੀਂ ਇਸ ਨੰਬਰ ਤੇ ਕਰ ਸਕਦੇ ਹੋ। ਉਹਨਾਂ ਦੱਸਿਆ ਕਿ ਇਹ ਜਿਹੜੀ ਯੋਜਨਾ ਸੀ ਸਾਡੀ ਬੜੀ ਸਕਸੈਸਫੁਲ ਰਹੀ, ਬੜੇ ਧੜ ਫੋਨ ਆਉਂਦੇ ਪਏ ਆ, ਲੋਕ ਸ਼ਿਕਾਇਤਾਂ ਕਰਦੇ ਪਏ ਆ ਕਿ ਫਲਾਣੇ ਕੋਲ ਧਨ ਹੈ ਜੀ ਜਾ ਕੇ ਫੜ ਲਓ, ਫਲਾਣੇ ਕੋਲ ਕਾਲਾ ਧਨ ਹੈ ਜੀ ਫੜ ਲਓ, ਫਲਾਣੇ ਕੋਲ ਕਾਲਾ ਧਨ ਹੈ ਜੀ ਫੜ ਲਓ। ਇਸ ਤਰ੍ਹਾਂ ਦੇ ਉਹ ਕਹਿੰਦੇ ਕਿ ਬਹੁਤ ਫੋਨ ਆ ਰਹੇ, ਧੜ ਸ਼ਿਕਾਇਤਾਂ ਮਿਲਦੀਆਂ ਤੇ ਜਾਪਦਾ ਹੈ ਕਿ ਕਾਲੇ ਜਿਹੜੇ ਧਨ ਵਾਲੇ ਕਾਲੇ ਚੋਰ ਆ ਉਹ ਸਾਡੇ ਤੋਂ ਬਚ ਨਹੀਂ ਸਕਣਗੇ। ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਇਹ ਪਹੁੰਚ ਹੋ ਗਈ ਹੈ ਜੀ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਟੈਕਸ ਤੋਂ ਛੂਟ ਨਾ ਦਿੱਤੀ ਜਾਵੇ। ਉਹ ਵੀ ਮਸਲਾ ਜਿਹੜਾ ਇਸੇ ਨੋਟਬੰਦੀ 'ਚੋਂ ਨਿਕਲਿਆ। ਪਰ ਜੇ ਆਪਾਂ ਇਹਨਾਂ ਤਕਨੀਕੀ ਪਹਿਲੂਆਂ ਤੇ ਗੱਲ ਕਰੀਏ ਜਿਹੜੀਆਂ ਇਹ ਵਰਤੀਆਂ ਜਾ ਰਹੀਆਂ, ਤਾਂ ਦੇਖੋ ਇੱਕ ਇਹਨਾਂ ਨੇ ਪਿੱਛੇ ਜੇ ਜੁਮਲਾ ਛੱਡ ਦਿੱਤਾ ਸੀਗਾ, ਕਹਿੰਦੇ ਕਿ ਝਾਰਖੰਡ ਜਿੱਥੇ ਪੰਜਾਬੀ ਸਰਕਾਰ ਆ, ਕਹਿੰਦੇ ਜੀ ਉੱਥੇ ਦੀਆਂ 2 ਪੰਚਾਇਤਾਂ ਦੇਸ਼ ਦੀਆਂ ਪਹਿਲੀਆਂ ਪੰਚਾਇਤਾਂ ਨੇ ਜਿਹੜੀਆਂ ਕੈਸ਼ਲੈਸ ਕੰਮ ਕਰਦੀਆਂ। ਤੇ ਜਦੋਂ ਇੱਕ ਟੈਲੀਵਿਜ਼ਨ ਚੈਨਲ ਉੱਥੇ ਅਪੜਿਆ, ਉਹਨਾਂ ਪੰਚਾਇਤਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਭਾਈ ਕੈਸ਼ਲੈਸ ਕੀ ਹੁੰਦਾ? ਕੈਸ਼ਲੈਸ ਕਦੇ ਕਦਾਈ ਸੁਣਦੇ ਆ, ਟੈਲੀਵਿਜ਼ਨ 'ਚ ਖਬਰਾਂ 'ਚ ਸੁਣਦੇ ਆ, ਸਾਡੇ ਕੋਲ ਕੈਸ਼ਲੈਸ ਕਰਨ ਨੂੰ, ਕੈਸ਼ਲੈਸ ਲੈਣ ਦੇਣ ਨੂੰ ਕੁਛ ਵੀ ਨਹੀਂ ਹੈ। ਸਾਡੇ ਕੋਲ ਨਾ ਮਸ਼ੀਨਾਂ ਆ, ਨਾ ਸਾਡੇ ਕੋਲ ਪ੍ਰੋਪਰ ਇੰਟਰਨੈਟ ਆ, ਨਾ ਸਾਡੇ ਕੋਲ ਇੱਥੋਂ ਤੱਕ ਕਿ ਬਿਜਲੀ ਹੈ। ਬਿਜਲੀ ਕਈ ਵਾਰੀ 4-4 ਦਿਨ ਆਉਂਦੀ ਨਹੀਂ। ਜਦੋਂ ਰਿਪੋਰਟਰ ਉੱਥੇ ਪਹੁੰਚੇ ਉਸ ਸਮੇਂ ਵੀ ਉਸ ਪਿੰਡ ਦੇ ਵਿੱਚ ਬਿਜਲੀ ਨਹੀਂ ਸੀ। ਇਹਨਾਂ ਨੇ ਝੂਠ ਹੀ ਮਾਰ ਦਿੱਤਾ, ਪੰਚਾਇਤਾਂ ਨੂੰ ਸਨਮਾਨ ਵੀ ਕਰ ਦਿੱਤਾ। ਉਹ ਪੰਚਾਇਤਾਂ ਜਦ ਕਿ ਹਾਲੇ ਤੱਕ ਕੈਸ਼ਲੈਸ ਹੋਈਆਂ ਨਹੀਂ, ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਨਹੀਂ। ਪਿੱਛੇ ਜੇ ਹੋਰ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਇਹੋ ਜਿਹੇ ਕੰਮ ਕੀਤੇ ਜਿਹੜੇ ਬਾਅਦ ਦੇ ਵਿੱਚ ਇਹਨਾਂ ਦਾ ਜਲੂਸ ਕਢਾ ਗਏ। ਸੋ ਜਿਹੜਾ ਨੰਬਰ ਦਿੱਤਾ ਇਹ ਕਿਸੇ ਵੀ ਆਪਣੀ ਇਹੋ ਜਿਹੀ ਸਕੀਮ ਨੂੰ ਕਦੇ ਇਹ ਤਾਂ ਕਹਿੰਦੇ ਨਹੀਂ ਕਿ ਸਾਡੀ ਸਕੀਮ ਹੈ ਜਿਹੜੀ ਫੇਲ ਹੋ ਗਈ, ਇਹਦੇ ਵਧਾ ਚੜਾ ਕੇ ਦੱਸਦੇ ਆ। ਪਰ ਰੌਲਾ ਇਹ ਹੈ ਕਿ ਇੱਕ ਵੀ ਟੈਲੀਫੋਨ ਹੈ ਜਿਹੜਾ ਉਹ ਇਹੋ ਜਿਹਾ ਨਹੀਂ ਜਾਂਦਾ ਜਿਹਦੇ 'ਚ ਕੋਈ ਆਪਣੀ ਤਕਲੀਫ ਦੱਸਦਾ ਹੋਵੇ ਜਾਂ ਗਵਾਂਢੀ ਦੀ ਤਕਲੀਫ ਦੱਸਦਾ ਹੋਵੇ। ਹਰੇਕ ਬੰਦਾ ਇਹ ਦੱਸਦਾ ਕਿ ਗਵਾਂਢੀ ਦੇ ਘਰ ਕਾਲਾ ਧਨ ਹੈ, ਇਹ ਨਹੀਂ ਦੱਸਦਾ ਕਿ ਗਵਾਂਢੀ ਦੇ ਘਰ ਅੱਜ ਲਾਸ਼ ਵੀ ਆ ਗਈ ਹੈ। ਜਿਹੜਾ ਬੰਦਾ ਝੋਲਾ ਲੈ ਕੇ ਗਿਆ ਸੀ ਪਾਉਣ ਨੂੰ ਤੇ ਲਾਸ਼ ਬਣ ਕੇ ਘਰ ਨੂੰ ਆ ਗਿਆ ਕਿਉਂਕਿ ਉੱਥੇ ਲੈਣ ਦੇ ਵਿੱਚ ਪੈਸੇ ਨਹੀਂ ਮਿਲੇ। ਜਿਵੇਂ ਅੱਜ ਹੀ ਸਾਡੇ ਇੱਥੇ ਇੱਕ ਘਟਨਾ ਵਾਪਰੀ ਹੈ ਮੁੱਲਾਂਪੁਰ, ਉੱਥੇ ਇੱਕ ਪੰਜਾਬ ਨੈਸ਼ਨਲ ਬੈਂਕ ਦੀ ਲਾਈਨ 'ਚ ਲੱਗਾ ਸੀਗਾ ਵਿਅਕਤੀ ਤੇ ਉਹ ਵਿਚਾਰਾ ਫੌਤ ਹੋ ਗਿਆ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਇਹ ਕੋਈ ਉੱਥੋਂ ਤੱਕ ਬਚਾਉਂਦਾ ਹੀ ਨਹੀਂ, ਕਿਉਂਕਿ ਦੂਜਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਦੇਖੋ ਜਿੰਨੇ ਵੀ ਟੈਲੀਫੋਨ ਜਾਂਦੇ ਆ, ਠੀਕ ਹੈ ਚਲੋ ਮੁਬਾਰਕ ਆ, ਲੋਕ ਕਾਲਾ ਧਨ ਹੈ ਜਿਹੜਾ ਫੜਾਉਣ ਲੱਗ ਪਏ, ਪਰ ਇਹਦੇ ਵਿੱਚ ਇਹ ਵੀ ਤੇ ਹੋਏਗਾ ਨਾ, ਮੰਨ ਲਓ ਕਿਸੇ ਦੀ ਲਾਗਡਾਟ ਹੈ ਕਿਸੇ ਦੇ ਨਾਲ, ਉਹ ਤੇ ਐਵੇਂ ਨਾਮ ਲੈ ਦੇਗਾ ਕਿ ਫਲਾਣੇ ਦੇ ਕੋਲ ਕਾਲਾ ਧਨ ਹੈ ਜੀ ਜਾ ਕੇ ਫੜ ਲਓ, ਉਹਨੂੰ ਇੱਕ ਵਾਰੀ ਤੇ ਉਹਨੂੰ ਚੱਕਰਾਂ 'ਚ ਪਾਉਣਾ ਨਾ। ਸੋ ਇਹ ਜਿਹੜੀਆਂ ਸਾਰੀਆਂ ਕਰਦੇ ਪਏ ਸਕੀਮਾਂ ਕਰਦੇ ਪਏ ਆ ਲੋਕੀ ਆ ਜਿਹੜੇ, ਉਹਨਾਂ ਸਕੀਮਾਂ ਦੇ ਨਾਲ ਜ਼ਿਆਦਾ ਵਾਸਤਾ ਨਹੀਂ ਹੈ, ਉਹਨਾਂ ਨੂੰ ਇਸ ਗੱਲ ਨਾਲ ਲੈਣ ਦੇਣ ਨਹੀਂ। ਉਹ ਇੱਕੋ ਹੀ ਚੀਜ਼ ਕਹਿੰਦੇ ਆ ਕਿ ਸਾਡੇ ਹੱਲ ਕਰੋ, ਮਸਲੇ ਸਾਡੇ ਹੱਲ ਕਰੋ। ਹੱਲ ਉਹਨਾਂ ਦਾ ਕੋਈ ਮਸਲਾ ਹੁੰਦਾ ਨਹੀਂ ਪਿਆ, ਪਰ ਉਹ ਮਸਲੇ ਹੱਲ ਹੋਣ ਦੀ ਥਾਂ ਤੇ ਕਿਸੇ ਜਿਹੜੇ ਵੰਨ ਸਵੰਨੇ ਸਾਹਮਣੇ ਆ ਜਾਂਦੇ ਆ। ਇੱਕ ਅੱਜ ਹੋਰ ਕਾਰੋਬਾਰੀ ਫੜਿਆ ਗਿਆ ਪਾਰਸ ਲੋਢਾ, ਉਹਦਾ ਵੀ ਇਹੋ ਹੀ ਧੰਦਾ ਸਾਹਮਣੇ ਆ। ਉਹ ਮੰਨਿਆ ਕਿ ਮੈਂ ਕਰੋੜਾਂ ਦੇ ਜਿਹੜੇ ਨੋਟ ਸੀਗੇ ਐਕਸਚੇਂਜ ਕੀਤੇ, ਬਦਲੇ ਆ, ਨਵੀਂ ਕਰੰਸੀ ਤੇ ਬਦਲੇ ਪੁਰਾਣੀ ਕਰੰਸੀ ਦਾ ਮੈਂ 35% ਹੈ ਜਿਹੜਾ ਉਹ ਕਾਰਡ ਦੇ ਤੌਰ ਤੇ ਲੈਂਦਾ ਸੀਗਾ। ਇੱਕ ਇਹਨਾਂ ਦਾ ਹੋਰ ਭਾਰਤੀ ਜਨਤਾ ਪਾਰਟੀ ਦਾ ਨੇਤਾ ਜਿਹੜਾ ਮਿਸਨਾਨੀ, ਉਹਦੇ ਬਾਰੇ ਵੀ ਇਹ ਖਬਰ ਆਈ ਹੈ ਕਿ ਉਹ ਸਹਿਕਾਰੀ ਬੈਂਕਾਂ ਦੇ ਉੱਥੇ ਚੇਅਰਮੈਨ ਦੇ ਅਹੁਦੇ ਤੇ ਸੀਗਾ।
ਉਹਨੇ ਬਹੁਤ ਧੜਾਧੜ ਪੈਸਾ ਜਮ੍ਹਾਂ ਕਰਵਾਇਆ ਸਹਿਕਾਰੀ ਬੈਂਕਾਂ ਦੇ ਵਿੱਚ, ਕਰਨਾਟਕ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ, ਲੋਕ ਉਸ ਤੋਂ ਚਿੰਤਤ ਨੇ ਕਿ ਇੱਕ ਪਾਸੇ ਇਹ ਜਿਹੜੀ ਖੇਡ ਖੇਡੀ ਜਾ ਰਹੀ ਹੈ, ਦੂਜੇ ਪਾਸੇ ਜਿਹੜੀ ਸਾਡੀ ਖੇਡ ਉਹ ਖਰਾਬ ਕੀਤੀ ਜਾ ਰਹੀ ਹੈ। ਖਰਾਬ ਕੀ ਇਕੱਲੀ ਖੇਡ ਹੀ ਨਹੀਂ, ਕਈਆਂ ਦੇ ਤੇ ਖਾਨੇ ਖਰਾਬ ਹੋ ਰਹੇ, ਜਿਨ੍ਹਾਂ ਦਾ ਹੁਣ ਲਾਈਨ 'ਚ ਲੱਗਾ ਬੰਦਾ ਮਰ ਗਿਆ, ਉਹਨਾਂ ਲਈ ਤੇ ਸਾਰੀ ਦੁਨੀਆ ਉੱਜੜ ਗਈ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਜਦੋਂ ਵੀ ਬੋਲਦਾ ਉਹ ਕਹਿੰਦਾ ਹੁੰਦਾ ਜੀ ਮੇਰੇ ਨਾਲ ਤੇ 185 ਕਰੋੜ ਬੰਦਾ ਖੜਾ, ਤੁਸੀਂ ਮੈਨੂੰ ਕੀ ਆਖੋਗੇ? ਪਰ 125 ਕਰੋੜ ਜਿਹੜਾ ਬੰਦਾ ਖੜਾ, ਉਹਨਾਂ ਦੇ ਵਿੱਚੋਂ ਜਿੰਨੇ ਦੁਖੀ ਹੈ ਉਹਨਾਂ ਦੁਖਿਆਰਿਆਂ ਦੀ ਕੋਈ ਫਰਿਆਦ ਨਹੀਂ ਸੁਣਦਾ। ਬਿਲਕੁਲ ਜੀ, ਇਹ ਸੱਚ ਹੈਗਾ ਕਿ ਬਹੁਤ ਸਾਰੇ ਲੋਕਾਂ ਨੂੰ ਤਕਲੀਫਾਂ ਆ ਰਹੀਆਂ, ਉਹਨਾਂ ਦੀ ਕਾਲ ਇੱਕ ਵੀ ਨਹੀਂ ਇਹਨਾਂ ਨੂੰ ਗਈ, ਪਤਾ ਨਹੀਂ ਕੀ ਗੱਲ ਆ। ਤੇ ਅੱਗੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ ਕਿ ਚੋਣ ਕਮਿਸ਼ਨ ਦਾ ਕੁਹਾੜਾ 257 ਪਾਰਟੀਆਂ ਤੇ ਚੱਲਿਆ। ਇਹ 1900 ਪਾਰਟੀਆਂ ਇਹਨਾਂ ਨੇ ਕਿਹਾ ਸੀ, ਪਹਿਲਾਂ 900 ਪਾਰਟੀ ਦਾ ਇਹਨਾਂ ਨੇ ਅੰਕੜਾ ਦਿੱਤਾ ਸੀਗਾ ਕਿ 900 ਪਾਰਟੀ ਆ, ਉਹਦੇ ਚੋਂ 60% ਦੇ ਕਰੀਬ ਹੈ ਜਿਹੜੀ ਉਹ ਇਹੋ ਜਿਹੀ ਪਾਰਟੀ ਹੈ ਚੋਣ ਲੜਦੀ ਨਹੀਂ ਜਿਹੜੀ। ਬਾਅਦ ਦੇ ਵਿੱਚ ਅਚਾਨਕ ਹੀ ਫਿਗਰ ਹੈ ਜਿਹੜਾ 1900 ਤੇ ਪਹੁੰਚ ਗਿਆ। ਲੋਕ ਹੈਰਾਨ ਰਹਿ ਗਏ ਕਿ ਇੰਨੀਆਂ ਰਾਜਸੀ ਪਾਰਟੀਆਂ ਰਜਿਸਟਰਡ ਸਨ। ਹੁਣ ਇਹਨਾਂ ਨੇ ਜਦੋਂ ਕਵਾਇਦ ਆਰੰਭੀ ਹੈ ਕਿ ਇਹਨਾਂ ਪਾਰਟੀਆਂ ਤੇ ਸਕੰਜਾ ਕੱਸਿਆ ਜਾਵੇ ਜੋ ਚੋਣਾਂ ਹੀ ਨਹੀਂ ਲੜਦੀਆਂ, ਇਹਨਾਂ ਨੇ ਪਹਿਲਾ ਪੈਰਾਮੀਟਰ ਇਹ ਤੈਅ ਕੀਤਾ ਕਿ 2005 ਤੋਂ 2015 ਤੱਕ ਜਿਹੜੀਆਂ ਵੀ ਰਾਜਸੀ ਪਾਰਟੀਆਂ ਚੋਣਾਂ ਨਹੀਂ ਲੜੀਆਂ, ਪਹਿਲਾਂ ਉਹਨਾਂ ਨੂੰ ਖੰਗਾਲਿਆ ਜਾਵੇ। ਉਸ ਫਹਿਰਿਸਤ ਦੇ ਵਿੱਚ 257 ਪਾਰਟੀਆਂ ਜਿਹੜੀਆਂ ਟੇਟੇ ਚੜੀਆਂ, ਜਿਨ੍ਹਾਂ ਨੂੰ ਇਹਨਾਂ ਨੇ ਹੁਣ ਡੀਲਿਸਟਡ ਕਰ ਦਿੱਤਾ, ਯਾਨੀ ਉਹ ਚੋਣਾਂ ਦੇ ਵਿੱਚ ਜਾ ਹੀ ਨਹੀਂ ਸਕਦੇ। ਤੇ ਮੇਰੇ ਖਿਆਲ ਦੇ ਨਾਲ ਹੌਲੀ ਹੌਲੀ ਉਹਨਾਂ ਨੂੰ ਜਿਹੜੀ ਮਾਨਤਾ ਮਿਲੀ ਹੈ ਉਹ ਵੀ ਰੱਦ ਕਰ ਦਿੱਤੀ ਜਾਏਗੀ। ਪਰ ਇਹ ਪਾਰਟੀਆਂ ਜਿਹੜੀਆਂ ਉਹ ਸਿੱਧੇ ਤੌਰ ਤੇ ਦੱਸਿਆ ਜਾਂਦਾ ਉਹਨਾਂ ਬਾਰੇ ਕਿ ਇਹ ਕਾਲੇ ਧਨ ਨੂੰ ਚਿੱਟਾ ਕਰਦੀਆਂ ਸਨ। ਜਿਵੇਂ ਕਿ ਸਾਡੇ ਵਰਗੇ ਪਹਿਲਾਂ ਹੀ ਸ਼ੱਕ ਹੈ ਜਿਹੜਾ ਉਹ ਪ੍ਰਗਟਾਉਂਦੇ ਸਨ ਕਿ ਜਿਹੜੀਆਂ ਰਾਜਸੀ ਪਾਰਟੀਆਂ, ਜੇ ਇੰਨੀਆਂ ਰਾਜਸੀ ਪਾਰਟੀਆਂ ਚੋਣਾਂ ਲੜਦੀਆਂ ਹੀ ਨਹੀਂ ਪਰ ਚੰਦੇ ਦਾ ਲੈਣ ਦੇਣ ਕਰੀ ਜਾਂਦੀਆਂ, ਤੇ ਫਿਰ ਇਹਨਾਂ ਦਾ ਮਕਸਦ ਹੀ ਇਹ ਆ ਜਾਂ ਤੇ ਇਹ ਕਾਲੇ ਧਨ ਨੂੰ ਗੋਰਾ ਕਰਦੇ ਆ, ਤੇ ਜਾਂ ਜਿਹੜਾ ਆਪਦੇ ਕੋਲ ਕਾਲਾ ਧਨ ਆ ਉਹਨੂੰ ਗੋਰਾ ਕਰ ਲੈਂਦੇ ਆ। ਸੋ ਇਹੀ ਦੋ ਕੰਮ ਹੋ ਸਕਦੇ ਜੋ ਕਰਦੇ ਆ। ਤੇ ਹੁਣ ਇਹ ਕਿਸੇ ਆ ਜਿਹੜੇ ਹੌਲੀ ਹੌਲੀ ਇਹ ਮੁਸ਼ਕੀ ਲੀਰਾਂ ਵਾਲੀ ਖਿੱਦੋ ਹੈ ਜਿਹੜੀ ਉਹ ਖਿਲਰਦੀ ਜਾਂਦੀ ਹੈ ਤੇ ਮੁਸ਼ਕੇ ਦਾ ਬਹੁਤ ਦੂਰ ਤੱਕ ਜਾਂਦਾ ਪਿਆ। ਅੱਜ ਇਹ ਵੀ ਕਿੱਸਾ ਇੱਕ ਸਾਹਮਣੇ ਆ ਗਿਆ ਕਿ ਇੱਕ ਪਾਰਟੀ ਇਹੋ ਜਿਹੀ ਰਜਿਸਟਰਡ ਸੀ ਜਿਹੜੀ ਰਾਜਨਾਥ ਸਿੰਘ ਦੇ ਅਫੀਸ਼ੀਅਲ ਪਤੇ ਤੇ ਐਡਰੈਸ ਸੀ। ਤੁਸੀਂ ਹੁਣ ਦੱਸੋ, ਜਿਹੜਾ ਕੇਂਦਰ ਦਾ ਗ੍ਰਹਿ ਮੰਤਰੀ ਹੈ ਉਹਦੇ ਘਰ ਦੇ ਪਤੇ ਤੇ ਇੱਕ ਪਾਰਟੀ ਹੈ ਜਿਹੜੀ ਰਜਿਸਟਰਡ। ਹੁਣ ਜਿਨ੍ਹਾਂ ਨੇ ਰਜਿਸਟਰ ਕੀਤੀ ਉਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ। ਹੁਣ ਉਹ ਪਾਰਟੀ ਕੌਣ ਰਜਿਸਟਰਡ ਕਰਾ ਗਿਆ, ਕੌਣ ਉਹਦੇ ਫਾਇਦੇ ਲੈ ਗਿਆ, ਉਹਦਾ ਹਾਲੇ ਤੱਕ ਕੋਈ ਪਤਾ ਨਹੀਂ। ਇਹ ਅਸਲ ਦੇ ਵਿੱਚ ਬਹੁਤ ਹੀ ਬਰੀਕ ਛਾਨਣਾ ਲਾਉਣ ਵਾਲਾ ਹੈ ਤੇ ਇਹ ਛਾਨਣਾ ਉਦੋਂ ਹੀ ਲੱਗੇਗਾ ਜਦੋਂ ਦੇਸ਼ ਦੀਆਂ ਜਿਹੜੀਆਂ 7-8 ਕੌਮੀ ਪਾਰਟੀਆਂ ਜਾਂ ਜਿਹੜੀਆਂ 49 ਦੇ ਕਰੀਬ ਜਿਹੜੀਆਂ ਖੇਤਰੀ ਪਾਰਟੀਆਂ, ਜੇ ਇਹਨਾਂ ਦੀ ਨੀਤ ਸਾਫ਼ ਹੋਵੇ। ਹਾਲੇ ਨੀਤ ਇਹਨਾਂ ਦੀ ਖੋਟੀ ਹੈ। ਨੀਤ ਖੋਟੀ ਦੀ ਹੀ ਇੱਕ ਇਹ ਵੰਨਗੀ ਹੈ ਕਿ ਚੋਣ ਕਮਿਸ਼ਨ ਜਿਹਨੇ ਇਸ ਸਾਰੀ ਪ੍ਰਕਿਰਿਆ ਨੂੰ ਵੇਖਣਾ, ਨਿਗਰਾਨੀ ਕਰਨੀ ਹੈ, ਜਿਹੜਾ ਨਿਗਰਾਨ ਆ ਉਹਦੇ ਕੋਲ ਪਾਵਰ ਹੀ ਨਹੀਂ ਕਿ ਉਹ ਕਿਸੇ ਪਾਰਟੀ ਨੂੰ ਰਜਿਸਟ੍ਰੇਸ਼ਨ ਤੋਂ ਰੱਦ ਕਰ ਸਕੇ। ਮਤਲਬ ਕਿ ਚੋਣ ਕਮਿਸ਼ਨ ਰਜਿਸਟਰ ਤੇ ਕਰ ਸਕਦਾ ਪਾਰਟੀ ਨੂੰ, ਪਰ ਉਹਦੇ ਕੋਲ ਇਹ ਅਥਾਰਟੀ ਨਹੀਂ ਕਿ ਉਹ ਉਸ ਪਾਰਟੀ ਦੀ ਮਾਨਤਾ ਰੱਦ ਕਰ ਸਕੇ। ਉਹਦੇ ਲਈ ਉਹਨੂੰ ਕਾਨੂੰਨ ਮੰਤਰਾਲੇ ਕੋਲ ਲਿਖ ਕੇ ਭੇਜਣਾ ਪੈਂਦਾ। ਸੋ ਇਹ ਇੰਨੀ ਵੀ ਅਥਾਰਟੀ ਨਹੀਂ ਹੈ। ਸਭ ਤੋਂ ਜ਼ਰੂਰੀ ਇਹੀ ਹੈ ਕਿ ਚੋਣ ਕਮਿਸ਼ਨ ਨੂੰ ਇਹ ਪਾਵਰਾਂ ਦਿੱਤੀਆਂ ਜਾਣ, ਉਹ ਬਰੀਕ ਛਾਨਣਾ ਲਾਵੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਦੀ ਪਾਰਟੀ ਸਭ ਤੋਂ ਪਹਿਲਾਂ ਮੂਹਰੇ ਆਵੇ, ਉਸ ਦੇ ਪਿੱਛੇ ਰਾਹੁਲ ਗਾਂਧੀ ਦੀ ਪਾਰਟੀ ਆਵੇ, ਦੂਜੇ ਆਉਣ, ਤੀਜੇ ਆਉਣ, ਚੌਥੇ ਆਉਣ। ਇਹ ਸਾਰੇ ਆ ਕੇ ਆਪਣਾ ਚੰਦੇ ਦਾ ਜਿਹੜਾ ਇਹ ਧੰਦਾ ਹੈ, ਇਹ ਖੇਡ ਹੈ ਜਿਹੜਾ, ਉਹਨੂੰ ਜਨਤਕ ਕਰਨ। ਲੋਕਾਂ ਨੂੰ ਪਤਾ ਲੱਗੇ ਕਿ ਇਸ ਚੰਦੇ ਦੇ ਧੰਦੇ 'ਚ ਕਿੰਨੇ ਕੁ ਲੋਕ ਸਾਫ਼ ਆ ਤੇ ਕਿੰਨੇ ਕੁ ਲੋਕ ਆ ਜਿਹੜੇ ਗਰਕ ਆ। ਸਾਰਾ ਲੋਕਾਂ ਦੇ ਸਾਹਮਣੇ ਹਿਸਾਬ ਕਿਤਾਬ ਹੋਣਾ ਚਾਹੀਦਾ। ਜੇ ਕਾਮਰੇਡ ਥੋੜਾ ਜਿਹਾ ਕਰਦੇ ਆ, ਆਮ ਆਦਮੀ ਪਾਰਟੀ ਨੇ ਵੀ ਕੁਝ ਕੁ ਸਮਾਂ ਬੜੀ ਪਾਰਦਰਸ਼ਤਾ ਵਿਖਾਈ ਸੀ। ਹਾਲਾਂਕਿ ਹੁਣ ਉਹਨਾਂ ਦੀ ਵੈਬਸਾਈਟ ਦਾ ਰੌਲਾ ਪੈਂਦਾ ਜੀ ਕਿ ਵੈਬਸਾਈਟ ਹੈ ਜਿਹੜੀ ਉਹਨਾਂ ਦੀ ਉਹ ਚੱਲਦੀ ਨਹੀਂ ਠੀਕ ਢੰਗ ਦੇ ਨਾਲ, ਪਰ ਉਹ ਉਹਨਾਂ ਦੇ ਆਪਣੇ ਤਰਕ ਆ। ਪਰ ਵੈਸੇ ਫਿਰ ਵੀ ਉਹ ਦੂਜੀਆਂ ਪਾਰਟੀਆਂ ਨਾਲੋਂ ਚੰਗੇ ਆ, ਕਾਮਰੇਡ ਵੀ ਚੰਗੇ ਆ। ਪਰ ਇਹ ਦੋ ਪਾਰਟੀਆਂ ਜਿਹੜੀਆਂ ਇਹ ਇਸ ਮਾਮਲੇ ਦੇ ਵਿੱਚ ਨਾਲੇ ਤੇ ਇੱਕ ਪਾਸੇ ਆਖੀ ਜਾਂਦੀਆਂ ਕਿ ਦੇਸ਼ ਦੇ ਵਿੱਚੋਂ ਕਾਲਾ ਧਨ ਖਤਮ ਹੋਣਾ ਚਾਹੀਦਾ, ਨਾਲੇ ਦੂਜੇ ਪਾਸੇ ਦੋਵੇਂ ਪਾਰਟੀਆਂ ਜੇ ਕਿਤੋਂ ਆਉਂਦਾ ਇਹੋ ਜਿਹਾ ਧਨ ਤੇ ਉਹਨੂੰ ਕਹਿ ਦਿੰਦੀ ਆ ਕੋਈ ਗੱਲ ਨਹੀਂ, ਕਾਲੇ ਨੂੰ ਅਸੀਂ ਕੂਚਾ ਮਾਰ ਦਿੰਦੇ ਆ। ਇਹ ਕੰਮ ਪਹਿਲਾਂ ਇਹਨਾਂ ਨੂੰ ਬੰਦ ਕਰਨ ਦੀ ਜ਼ਰੂਰਤ ਆ। ਜੀ ਜਿਹੜਾ ਇਹਨਾਂ ਨੇ ਇਹ ਕਰਨਾ ਨੀਗਾ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਕੈਸ਼ਲੈਸ ਬੀਮਾ ਸਕੀਮ ਦੀ ਗੱਲ ਕਰਦੇ ਹਾਂ, ਉਹ ਅਗਲੇ ਸਾਲ ਤੋਂ ਬੰਦ ਹੋ ਰਹੀ ਹੈ। ਜੀ ਬਿਲਕੁਲ, ਇਹ ਕੈਸ਼ਲੈਸ ਸਕੀਮ ਹੈ ਜਿਹੜੀ
ਉਹ ਬੰਦ ਹੋ ਜਾਏਗੀ, ਦਮ ਤੋੜ ਜਾਏਗੀ। ਔਰ ਇਹਦਾ ਜੇ ਆਪਾਂ ਕਹੀਏ ਠੀਕਰਾ ਭੰਨਣਾ ਹੋਵੇ ਤੇ ਇਹ ਸਿੱਧਾ ਆਪਣੀ ਸਰਕਾਰ ਦੇ ਸਿਰ ਤੇ ਹੀ ਭੰਨਿਆ ਜਾ ਸਕਦਾ। ਇਹਦਾ ਕਾਰਨ ਇਹ ਹੈ ਕਿ ਜਦੋਂ ਇਹ ਸਕੀਮ ਲਾਗੂ ਕੀਤੀ ਗਈ, ਇਸ ਸਕੀਮ ਦੀ ਜਿਹੜੀ ਨਿਗਰਾਨੀ ਹੋਣੀ ਚਾਹੀਦੀ ਸੀ ਉਹ ਉਸ ਪੱਧਰ ਦੀ ਨਹੀਂ ਕੀਤੀ ਗਈ। ਹੋਇਆ ਕਿ ਜਿਹੜੇ ਹਸਪਤਾਲ ਇਹਨਾਂ ਨੇ ਲਿਸਟਡ ਕੀਤੇ ਸਨ ਇਸ ਇਲਾਜ ਵਾਸਤੇ, ਉਹਨਾਂ ਹਸਪਤਾਲਾਂ ਨੇ ਇੱਕ ਖੇਡ ਜਿਹੜੀ ਹੋਰ ਹੀ ਸ਼ੁਰੂ ਕਰ ਦਿੱਤੀ। ਜੇ ਕਿਸੇ ਮਰੀਜ਼ ਨੂੰ ਆਰਾਮ ਆ ਵੀ ਜਾਂਦਾ, ਉਹਨੂੰ 10-10 ਦਿਨ ਬਾਅਦ ਹਸਪਤਾਲ ਦੇ ਵਿੱਚ ਪਾਈ ਰੱਖਦੇ ਸੀ। ਜਿਹਦਾ ਗੋਲੀ ਨਾਲ ਸਰਦਾ ਉਹਨੂੰ ਟੀਕਾ ਲਾ ਦਿੰਦੇ, ਤੇ ਜਿਹਦਾ ਟੀਕੇ ਨਾਲ ਸਰਦਾ ਉਹਨੂੰ ਉਂਝ ਖੋਲ ਦਿੰਦੇ, ਆਪਰੇਸ਼ਨ ਕਰ ਦਿੰਦੇ। ਉਹ ਇਸ ਕਰਕੇ ਕਿ ਭਾਈ ਸਾਡਾ ਜਿਹੜਾ ਮੀਟਰ ਹੈ ਉਹ ਘੁੰਮੀ ਜਾਂਦਾ। ਉਹਨਾਂ ਨੇ ਮੀਟਰ ਕਮਾਉਣ ਦੇ ਚੱਕਰ 'ਚ ਇਹੋ ਜਿਹੀ ਘੁੰਮਣ ਘੇਰੀ ਖੜੀ ਕੀਤੀ ਕਿ ਜਿਹੜੀ ਉਹ ਬੀਮਾ ਕੰਪਨੀ ਸੀ ਉਹ ਤੇ ਵਿਚਾਰੀ ਰੁੜ ਗਈ। ਉਹ ਦਲਜੀਤ ਦੇ ਗਾਣੇ ਵਾਂਗੂ ਲੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ। ਉਹਨਾਂ ਦਾ ਤਾਂ ਕੰਮ ਹੀ ਲੁੱਟਿਆ ਗਿਆ। ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਭਾਈ ਅਸੀਂ ਇਸ ਸਕੀਮ ਦੇ ਵਿੱਚ ਆਪਣੀ ਸੇਵਾ ਨਹੀਂ ਦੇ ਸਕਦੇ, ਅਸੀਂ ਜਾ ਰਹੇ ਹਾਂ। ਹੁਣ ਇਸ ਕਰਕੇ ਮਜਬੂਰੀ ਦੇ ਵਿੱਚ ਇਹਨਾਂ ਨੂੰ ਇਹ ਕਹਿਣਾ ਪਿਆ ਕਿ ਕੈਸ਼ਲੈਸ ਸਕੀਮ ਹੈ ਜਿਹੜੀ ਉਹ ਬੰਦ ਕੀਤੀ ਜਾ ਰਹੀ ਹੈ। ਹੁਣ ਦੇਖੋ, ਜੋ ਹਸਪਤਾਲਾਂ ਨੇ ਇਸ ਗੋਂਦ ਨੂੰ ਗੁੰਦ ਕੇ ਇਹ ਸਾਰਾ ਕੁਛ ਕੀਤਾ, ਇਹਦੇ ਵਿੱਚ ਨਿਗਰਾਨੀ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਸਾਡੇ ਪ੍ਰਸ਼ਾਸਨ ਦੀ ਸੀ। ਇਹਨਾਂ ਨੂੰ ਪਤਾ ਵੀ ਲੱਗਿਆ, ਲਗਭਗ 6-7 ਮਹੀਨੇ ਪਹਿਲਾਂ ਇਹਨਾਂ ਨੇ 3 ਹਸਪਤਾਲਾਂ ਤੇ ਕਾਰਵਾਈ ਵੀ ਕੀਤੀ। ਉਹਨਾਂ ਨੂੰ ਲਿਸਟ ਚੋਂ ਬਾਹਰ ਵੀ ਕਰ ਦਿੱਤਾ, ਸੂਚੀ ਤੋਂ ਉਹਨਾਂ ਨੂੰ ਹਟਾ ਵੀ ਦਿੱਤਾ ਗਿਆ। ਪਰ ਬਾਵਜੂਦ ਇਸ ਦੇ ਹਸਪਤਾਲਾਂ ਦੇ ਵਿੱਚ ਇਹ ਖੇਡ ਖੇਡੀ ਜਾਂਦੀ ਰਹੀ, ਜੋ ਕਿ ਇਹ ਰੋਕ ਨਹੀਂ ਸਕੇ। ਇਹ ਰੋਕ ਨਹੀਂ ਸਕੇ ਤੇ ਜਿਹੜੀ ਉਹ ਬੀਮਾ ਪਾਰਟੀ ਸੀ ਉਹ ਰੁਕ ਨਹੀਂ ਸਕੀ, ਸੋ ਭੱਜ ਗਈ। ਹੁਣ ਇਹਨਾਂ ਦੇ ਕੋਲ ਹੱਥ ਖੜੇ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ। ਪਰ ਇੱਕ ਪਾਸੇ ਮੋਦੀ ਸਾਹਿਬ ਕੈਸ਼ਲੈਸ ਕਰੀ ਜਾਂਦਾ ਕਿ ਲਾਗੂ ਕਰੀਏ, ਦੂਜੇ ਪਾਸੇ ਜਿਨ੍ਹਾਂ ਨੇ ਲਾਗੂ ਕੀਤਾ ਸੀ ਉਹ ਹੁਣ ਕੈਸ਼ਲੈਸ ਤੋਂ ਫਿਰ ਨਕਦੀ ਵੱਲ ਆ ਗਏ ਆ। ਪਰ ਨਕਦੀ ਵੱਲ ਬੇਸ਼ੱਕ ਆ ਗਿਆ, ਹਸਪਤਾਲਾਂ ਦੀ ਇਹ ਖੇਡ ਹੈ ਜਿਹੜੀ ਜਾਰੀ ਰਹੇਗੀ, ਕਿਉਂਕਿ ਹਸਪਤਾਲਾਂ ਦੀ ਖੇਡ ਤੇ ਇੱਥੇ ਇਹੋ ਜਿਹੀ ਆ ਕਿ ਕਈ ਕੰਪਨੀਆਂ ਇਹੋ ਜਿਹੀਆਂ ਜਿਹੜੀਆਂ ਤੰਬਾਕੂ ਉਤਪਾਦ ਵੇਚ ਕੇ ਕੈਂਸਰ ਬਿਮਾਰੀ ਹੈ ਜਿਹੜੀਆਂ ਉਹ ਵੰਡਦੀਆਂ ਵੀ ਆ। ਕੈਂਸਰ ਲਾ ਕੇ ਮੁੜ ਕੇ ਫਿਰ ਉਹੀ ਜਿਹੜੀਆਂ ਕੰਪਨੀਆਂ ਆਪਣੇ ਕੈਂਸਰ ਹਸਪਤਾਲਾਂ 'ਚ ਇਲਾਜ ਵੀ ਮੁਹੱਈਆ ਕਰਦੀਆਂ। ਉਹਨਾਂ ਦੀ ਜਗ੍ਹਾ ਜਿਹੜੀ ਸਸਤੀ ਉਹ ਕਿਹਨੇ ਦਿੱਤੀ ਹੈ? ਉਹ ਸਾਡੀ ਸਰਕਾਰ ਨੇ ਦਿੱਤੀ ਹੈ। ਕਿਸੇ ਨੂੰ 1 ਰੁਪਏ ਲੀਜ਼ ਤੇ, ਕਿਸੇ ਨੂੰ 5 ਰੁਪਏ ਲੀਜ਼ ਤੇ। ਇਹੋ ਜਿਹੀਆਂ ਕੰਪਨੀਆਂ ਨੂੰ ਏਡੇ ਵੱਡੇ ਹਸਪਤਾਲ ਬਣਾ ਕੇ ਲੁੱਟਣ ਲਈ ਦਿੱਤੇ ਗਏ। ਜਿੰਨਾ ਚਿਰ ਇਹ ਵਰਤਾਰਾ ਬੰਦ ਨਹੀਂ ਹੁੰਦਾ, ਉਹਨਾਂ ਚਿਰ ਇਹੋ ਜਿਹੀਆਂ ਕੈਸ਼ਲੈਸ ਸਕੀਮਾਂ ਜਿਹੜੀਆਂ ਉਹ ਇੱਥੇ ਕਾਮਯਾਬ ਨਹੀਂ ਹੋਣਗੀਆਂ। ਜੀ। ਤੇ ਅੱਗੇ ਆਪਾਂ, ਮੇਰਾ ਆਖਰੀ ਸਵਾਲ ਹੈ ਕਿ ਮੋਦੀ ਦੇ ਦਫ਼ਤਰ ਨੂੰ ਪੰਜਾਬੀ ਨੂੰ ਨੋਟਬੰਦੀ ਸੰਬੰਧ ਵਿੱਚ ਆਰਟੀ ਦਾ ਜਵਾਬ ਦੇਣ ਤੋਂ ਮਨਾ ਕੀਤਾ ਗਿਆ। ਇਹ ਜਵਾਬ ਪਤਾ ਨਹੀਂ ਇਹਨਾਂ ਨੇ ਕਿਉਂ ਨਹੀਂ ਦਿੱਤਾ, ਸਮਝ ਤੋਂ ਪਰੇ ਦੀ ਗੱਲ ਆ। ਪਰਵਿੰਦਰ ਸਿੰਘ ਕਿਤਨਾ ਜੀ ਨੇ ਜਿਹੜੇ ਬਹੁਤ ਸ਼ਿੱਦਤ ਦੇ ਨਾਲ ਕੰਮ ਕਰਦੇ RTI ਦਾ, ਉਹਨਾਂ ਨੇ RTI ਪਾਈ ਸੀਗੀ। ਇਹਨਾਂ ਨੇ RTI ਦਾ ਜਵਾਬ ਦਿੱਤਾ ਨਹੀਂ। PMO ਨੇ ਇਹ ਕਹਿ ਦਿੱਤਾ ਜੀ ਕਿ ਅਸੀਂ ਜਵਾਬ ਦੇ ਨਹੀਂ ਸਕਦੇ, ਸਾਡੇ ਦਾਇਰੇ 'ਚ ਨਹੀਂ ਆਉਂਦਾ। ਬਾਅਦ ਦੇ ਵਿੱਚ ਇਹਨਾਂ ਨੂੰ ਪੱਤਰ ਆ ਗਿਆ ਪਰਵਿੰਦਰ ਸਿੰਘ ਕਿਤਨਾ ਹੋਰਾਂ ਨੂੰ ਕਿ ਇਹ ਦਾਇਰੇ ਦੇ ਵਿੱਚ ਨਹੀਂ ਆਉਂਦੀ। ਪਰ ਜਿਹੜੇ HC ਅਰੋੜਾ ਹੈ, RTI ਐਕਟਿਵਿਸਟ ਨੇ, ਐਡਵੋਕੇਟ ਨੇ, ਉਹਨਾਂ ਦਾ ਕਹਿਣਾ ਆ ਕਿ 2005 ਦੇ ਸੈਕਸ਼ਨ 8(1) ਦੇ I ਦੇ ਸੈਕਸ਼ਨ ਦੇ ਵਿੱਚ ਇਹ ਸਪਸ਼ਟ ਲਿਖਿਆ ਵਾ ਕਿ ਮੰਤਰੀ ਮੰਡਲ ਦੇ ਫੈਸਲੇ ਲੈਣ ਤੇ ਮਸਲੇ ਦੇ ਸੰਪੂਰਨ ਜਾਂ ਖਤਮ ਹੋਣ ਬਾਅਦ ਉਹ ਮਸੌਦੇ ਆ ਜਿਹੜੇ ਜਨਤਕ ਕੀਤੇ ਜਾਣ, ਜਿਨ੍ਹਾਂ ਦੇ ਆਧਾਰ ਤੇ ਇਹ ਫੈਸਲੇ ਲਏ ਗਏ ਹਨ। ਹੁਣ ਜਦੋਂ ਲਿਖਿਆ ਹੈ ਸੰਵਿਧਾਨ ਦੀ ਇੱਕ ਮੱਦ ਦੇ ਵਿੱਚ ਇਹ ਚੀਜ਼ ਜਿਹੜੀ ਹੈ ਦਰਜ ਆ ਕਿ ਜਦੋਂ ਕੋਈ ਕੈਬਨਿਟ ਫੈਸਲੇ ਲੈ ਲੈਂਦਾ, ਖਤਮ ਜਾਂ ਸੰਪੂਰਨ ਯਾਨੀ ਪੂਰੇ ਹੋਣ ਦੀ ਸੂਰਤ ਦੇ ਵਿੱਚ ਜਨਤਕ ਕੀਤੇ ਜਾ ਸਕਦੇ ਆ, ਕੀਤੇ ਜਾਣੇ ਚਾਹੀਦੇ ਆ। ਜੇ ਸਾਰਾ ਕੁਛ ਲਿਖਿਆ ਤੇ ਫਿਰ ਇਹ ਜਨਤਕ ਕਰਨ 'ਚ ਹਰਜ ਕੀ ਹੈ? ਪਰ ਇਹ ਜਿਹੜਾ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪਰਦਾ ਰੱਖਿਆ, ਉਹਦੇ ਪਿੱਛੇ ਵੀ ਇੱਕ ਕਾਰਨ ਆ। ਉਹਦਾ ਕਾਰਨ ਇਹ ਹੈ ਕਿ ਕੁਝ ਦਿਨ ਪਹਿਲਾਂ ਇੱਕ ਬੰਦੇ ਨੇ ਇਸੇ ਤਰ੍ਹਾਂ ਇੱਕ RTI ਪਾਈ ਸੀ। ਉਸ RTI ਦੇ ਵਿੱਚ ਇਹਨਾਂ ਨੇ ਜਵਾਬ ਦੇ ਦਿੱਤਾ, ਔਰ ਜਿਹੜਾ ਉਹ ਜਵਾਬ ਸੀ, ਹਾਲਾਂਕਿ ਉਹ ਚਰਚਾ ਦੇ ਵਿੱਚ ਨਹੀਂ ਆਇਆ, ਸੁਰਖੀਆਂ ਨਹੀਂ ਬਣਿਆ, ਕਿਸੇ ਵੀ ਡਿਬੇਟ ਜਾਂ ਟਾਕ ਸ਼ੋਅ ਦੇ ਵਿੱਚ ਉਹ ਵਿਸ਼ਾ ਨਹੀਂ ਰੱਖਿਆ ਗਿਆ, ਪਰ ਉਹ ਵਿਸ਼ਾ ਅੱਜ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੋਚਣ ਲਈ ਮਜਬੂਰ ਕਰਦਾ। ਉਸ RTI ਦੇ ਵਿੱਚ ਇਹਨਾਂ ਨੇ ਜਵਾਬ ਦਿੱਤਾ ਸੀਗਾ ਕਿ 8 ਨਵੰਬਰ ਨੂੰ ਜਿਸ ਸਮੇਂ ਨੋਟਬੰਦੀ ਕੀਤੀ ਗਈ ਹੈ, ਉਸ ਸਮੇਂ ਲਗਭਗ 4.25 ਲੱਖ ਕਰੋੜ ਦੇ 2000 ਦੇ ਨੋਟ ਜਿਹੜੇ ਉਹ ਤਿਆਰ ਸਨ। ਹੁਣ ਜੇ ਏਡੇ ਵੱਡੇ ਪੱਧਰ ਤੇ ਕਰੰਸੀ ਸੀਗੀ ਤੇ ਫਿਰ ਬਾਅਦ ਚ ਸ਼ਾਰਟੇਜ ਕਿਉਂ ਆਈ?
ਉਹ ਕਰਾਂਸੀ ਕਿੱਥੇ ਚਲੇਗੀ। ਉਹ ਇਸ ਕਰਕੇ ਕਿਉਂਕਿ ਉਹ ਫਿਗਰ ਦੇ ਬੈਠੇ, ਮੁੜ ਕੇ ਉਸ ਫਿਗਰ ਤੇ ਲੋਕਾਂ ਨੂੰ ਕੰਨ ਹੋਏ, ਲੋਕਾਂ ਨੂੰ ਸ਼ੰਕੇ ਹੋਏ, ਸੰਸ਼ੇ ਹੋਏ, ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਸ਼ੱਕ ਦਾ ਕਿ ਇਹ ਸਾਰਾ ਕਾਲਾ ਮਾਲ ਕੀ ਹੈ, ਕਹਾਣੀ ਕੀ ਹੈ। ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਸ ਤੋਂ ਬਾਅਦ ਇਹ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਕਿ RTI ਜਿੰਨੀਆਂ ਵੀ ਆਉਂਦੀਆਂ ਇਸ ਬਾਰੇ ਕਿਸੇ ਨੂੰ ਸੂਚਨਾ ਨਾ ਦਿਓ, ਕਿਉਂਕਿ ਇਹ ਮਸਲਾ ਜਿਹੜਾ ਉਹ ਸਾਡੇ ਲਈ ਗੱਲ ਦਾ ਫਾਹ ਬਣਦਾ ਜਾ ਰਿਹਾ। ਇਸੇ ਕਰਕੇ ਮੇਰੇ ਖਿਆਲ ਦੇ ਨਾਲ ਇਸ RTI ਦਾ ਜਵਾਬ ਨਹੀਂ ਦਿੱਤਾ, ਪਰ ਜੋ ਉਹ ਫਿਗਰ ਪਹਿਲੀ RTI ਦੇ ਵਿੱਚ ਆਇਆ ਉਹਦਾ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ ਜੇ 4.25 ਲੱਖ ਦੇ ਨੋਟ ਸਨ 4.25 ਲੱਖ ਕਰੋੜ ਦੇ ਨੋਟ ਸਨ 2000 ਵਾਲੇ, ਤੇ ਉਹ ਫਿਰ ਲੋਕਾਂ ਤੱਕ ਪਹੁੰਚੇ ਕਿਉਂ ਨਹੀਂ, ਕਿਉਂਕਿ ਲੋਕ ਤੇ ਹਾਲੇ ਵੀ ਨੱਕ ਨਾਲ ਲਕੀਰਾਂ ਕੱਢੀ ਜਾਂਦੇ 2000 ਦਾ ਇੱਕ ਨੋਟ ਲੈਣ ਲਈ। ਜੀ ਬਿਲਕੁਲ। ਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਉੱਥੇ ਦੀਆਂ ਉੱਥੇ ਹੀ ਆ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਸਰੋਤਿਓ। ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ, ਜੇ ਤੁਹਾਡਾ ਵੀ ਕੋਈ ਸਵਾਲ ਆ ਤੇ ਤੁਸੀਂ ਕਾਲ ਕਰ ਸਕਦੇ ਹਾਂ 4082725200। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਅਸੀਂ ਮਿੰਟੂ ਗੁਰਸੋਰੀਆ ਜੀ ਨਾਲ, ਤੇ ਕਾਲ ਕਰ ਸਕਦੇ ਹਾਂ ਇੱਕ ਵਾਰੀ ਫਿਰ 408 272 5200। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ, ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਹੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਜੀ ਚੋਣ ਦੰਗਲ, ਜਿਸ ਦੇ ਵਿੱਚ ਆਪਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਲੀਡਰ ਦੇ ਨਾਲ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਸਵਾਲ ਹੁੰਦੇ ਨੇ ਤੇ ਉਹ ਜਵਾਬ ਦਿੰਦੇ ਨੇ। ਤੇ ਅੱਜ ਦੇ ਦਿਨ ਹੁੰਦੇ ਨੇ ਸਾਡੇ ਨਾਲ ਮਿੰਟੂ ਗੁਰਸੋਰੀਆ ਜੀ। ਖਬਰਾਂ ਤੋਂ ਬਾਅਦ ਤੁਹਾਡੇ ਰੂਬਰੂ ਹੁੰਦੇ ਨੇ, ਤੁਹਾਡੇ ਜੋ ਵੀ ਸਵਾਲ ਹੁੰਦੇ ਨੇ ਉਹ ਤੁਹਾਡੇ ਨਾਲ ਕਰਦੇ ਨੇ ਜੀ ਗੱਲਬਾਤ। ਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਮਿੰਟੂ ਗੁਰਸੋਰੀਆ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਜੀ ਸ਼ੁਕਰੀਆ ਜੀ। ਤੇ ਜੀ ਸਾਡੇ ਨਾਲ ਜੁੜ ਚੁੱਕੇ ਨੇ ਕਾਲਰ ਸੁਰਿੰਦਰ ਸਿੰਘ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਸੁਣਨ ਵਾਲਿਆਂ ਨੂੰ ਵੀ ਮੇਰੀ ਵੱਲੋਂ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਹੁਣੇ ਤੋਂ ਪੁੱਛਣਾ ਸੀ ਕਿ ਬਾਦਲ ਸਾਹਿਬ ਦੇ ਸਿਆਣੇ ਪੁੱਤ ਨੇ ਇੱਕ ਇਹੋ ਕਰੋੜਾਂ ਦੀ ਬੱਸ ਲਿਆ ਕੇ ਚਿੱਟਾ ਹਾਥੀ ਉੱਥੇ ਖੜਾ ਕਰ ਦਿੱਤਾ। ਉਹ ਡਰਾਮੇ ਨੂੰ ਉਹਨੇ ਸਿਰੇ ਚਾੜਨ ਵਾਸਤੇ ਬਹੁਤ ਸਾਰੀ ਜ਼ਮੀਨ ਜਿਹੜੀ ਸੀਗੀ ਲੋਕਾਂ ਦੀ ਫਸਲ ਸੀ ਉਹ ਬਰਬਾਦ ਕਰ ਦਿੱਤੀ। ਤੇ ਕੀ ਉਹਨਾਂ ਨੇ ਬਾਹਰਲੇ ਮੁਲਕਾਂ ਜਾ ਕੇ ਇਹੋ ਹੀ ਵਧੀਆ ਪੜ੍ਹਾਈ ਕੀਤੀ ਕਿ ਲੋਕਾਂ ਦੀਆਂ ਸੇਵਾ ਜਾਂ ਇਹੋ ਜਿਹੇ ਅੜੀਅਲਪਨ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਪੇਸ਼ ਕਰੀ ਦੇ ਜਾਂ ਇਹ ਕੁਛ ਕਰੀਦਾ ਆ, ਤਾਂ ਜਾਂ ਫਿਰ ਕਿ ਕੋਈ ਚੰਗਾ ਇੱਦਾਂ ਦਾ ਕੰਮ ਵੀ ਕਰ ਲਵੇ ਜਿਹਦੇ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਥੋੜ੍ਹੀ ਬਹੁਤੀ ਸਹੂਲਤ ਮਿਲ ਜਾਵੇ। ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਬੱਸ ਦਾ ਜਿਹੜਾ ਤੁਸੀਂ ਸਵਾਲ ਕੀਤਾ ਉਹ ਸਾਰਾ ਇੱਥੇ ਪੰਜਾਬ ਹੀ ਕਰੀ ਜਾਂਦਾ। ਪਹਿਲੀ ਗੱਲ ਤੇ ਕੁਛ ਇਹੋ ਜਿਹੇ ਲੋਕ ਆ ਜਿਹੜੇ ਉਹਦੇ ਬੱਸ ਹੋਣ ਤੇ ਸਵਾਲ ਖੜਾ ਕਰਦੇ ਕਿ ਬੱਸ ਹੀ ਹੈ ਨਹੀਂ। ਜਿਹੜੇ ਉੱਥੋਂ ਦੇ ਲੋਕ ਆ ਉਹ ਵੀ ਕਹਿੰਦੇ ਕਿ ਅਸੀਂ ਤੇ ਜਿਹੜੀ ਬੱਸ ਵਹਿੰਦੇ ਸਾਂ, ਅਸੀਂ ਤੇ ਜਿਹੜੀ ਬੱਸ ਆਪਣੇ ਖਿਆਲਾਂ 'ਚ ਚਿੱਤਰਦੇ ਸਾਂ ਉਹ ਬੱਸ ਤੇ ਆਈ ਨਹੀਂ। ਇਹ ਤੇ ਬੱਸ ਦਾ ਕੁਛ ਹੋਰ ਹੀ ਬਣਾਇਆ ਹੋਇਆ ਆ ਗਿਆ। ਦੂਜੀ ਗੱਲ ਹੈ ਜੀ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਠੀਕ ਆ ਕਿ ਚਲੋ ਜੋ ਕਰਨਾ ਹੈ ਸੈਰ ਸਪਾਟੇ ਨੂੰ ਵਧਾਉਣ ਲਈ ਕਰਨਾ, ਉਹ ਇੱਕ ਰਾਜ ਸਰਕਾਰ ਦਾ ਫਰਜ਼ ਆ। ਪਰ ਜਿੱਦਾਂ ਉਹਨੂੰ ਟਰਾਇਲ ਲਈ ਪਾਣੀ ਛੜਾ ਕੇ ਲਿਆਂਦਾ ਗਿਆ, ਜਿੱਦਾਂ ਫਸਲ ਰੁੜੀ, ਉਸ ਤੋਂ ਬਾਅਦ ਕੋਈ ਮੁਆਵਜ਼ੇ ਦਾ ਵੀ ਐਲਾਨ ਨਹੀਂ ਕੀਤਾ ਗਿਆ। ਉਹ ਤੋਂ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਗੁੱਸਾ ਆ, ਰੋਹ ਆ। ਪਰ ਇਹ ਵੀ ਤੇ ਹੈ ਕਿ ਉਹ ਬੱਸ ਦਾ ਖੱਟਿਆ ਕੀ ਹੱਲ ਕਰਕੇ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਸਿਰ ਤੇ ਨਾ ਜਾਵੇ, ਚੋਣ ਜਾਬਤਾ ਨਾ ਲੱਗ ਜਾਵੇ, ਟਰਾਇਲ ਕਰ ਲਓ ਜੀ, ਖੁੱਡੇ ਲੈ ਲਏ 2 ਘੰਟੇ, ਮੁੜ ਕੇ ਉਹਨੂੰ ਫੇਰ ਖੁੱਡੇ ਲੈਣ ਲਾ ਕੇ ਉੱਥੇ ਖਿਲਾਰ ਦਿੱਤਾ। ਜੇਕਰ ਤੁਸੀਂ ਸੈਰ ਸਪਾਟਾ ਹੀ ਵਧਾਉਣਾ ਹੈ ਤੇ ਤੁਸੀਂ ਸੈਰ ਸਪਾਟਾ ਉਜਾੜੇ ਕਿਉਂ ਸੀ? ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਟੂਰਿਜ਼ਮ ਵਾਲੇ ਪੁਆਇੰਟ ਸਨ ਜਿਨ੍ਹਾਂ ਤੋਂ ਚੰਗੀ ਕਮਾਈ, ਚੰਗੀ ਆਮਦਨ ਜਾਂ ਉਹਨਾਂ ਨੂੰ ਹੋਰ ਸੁਧਾਰ ਕੇ ਉਹਨਾਂ ਨੂੰ ਬਹੁਤ ਵਧੀਆ ਥਾਂ ਬਣਾਇਆ ਜਾ ਸਕਦਾ ਸੀ। ਇੱਕ ਨੰਗਲ ਦੇ ਵਿੱਚ ਸੀ ਮੇਰੇ ਖਿਆਲ ਦੇ ਨਾਲ, ਇੱਕ ਰੋਪੜ ਦੇ ਬਾਹਰ ਜਗ੍ਹਾ ਸੀ, ਉਹ ਵੀ ਇਹਨਾਂ ਨੇ ਉਜਾੜ ਦਿੱਤੀ। ਇਸ ਤਰ੍ਹਾਂ ਦੇ ਨੀਲੋ ਨਹਿਰ ਦੇ ਇੱਕ ਪੁਲ ਤੇ ਇੱਕ ਪੁਆਇੰਟ ਸੀ ਬਹੁਤ ਵਧੀਆ, ਉਹਦਾ ਵੀ ਖਿਆਲ ਨਹੀਂ ਰੱਖਿਆ। ਇਸ ਤਰ੍ਹਾਂ ਦੇ ਬਹੁਤ ਸਾਰੀਆਂ ਹੋਰ ਜਗ੍ਹਾ ਸੀਗੀਆਂ, ਉਹਨਾਂ ਨੂੰ ਉਜਾੜ ਦਿੱਤਾ ਗਿਆ। ਤੇ ਇਹ ਕਹਿੰਦੇ ਜੀ ਹੁਣ ਅਸੀਂ ਟੂਰਿਜ਼ਮ ਨੂੰ ਅਜੇ ਵਧਾਵਾ ਦੇਣਾ, ਪਰ ਵਧਾਵਾ ਦੇਣ ਦੀ ਥਾਂ ਤੇ ਇਹਨਾਂ ਕਿਸਾਨਾਂ ਨੂੰ ਝਟਕਾ ਦੇ ਦਿੱਤਾ। ਇਹ ਬੱਸ ਚੱਲੇ ਜਾਂ ਨਾ ਚੱਲੇ, ਪਰ ਉਹਨਾਂ ਦੇ ਸੀਨੇ ਤੇ ਆਰੀਆਂ ਚੱਲਦੀਆਂ ਪਈਆਂ ਜਿਨ੍ਹਾਂ ਦੇ
ਕੋਲ ਸਾਲ ਦੇ ਵਿੱਚ ਸਿਰਫ ਇੱਕੋ ਫਸਲ ਹੁੰਦੀ ਹੈ, ਕਿਉਂਕਿ ਦਰਿਆ ਦੇ ਕੰਢੇ 'ਤੇ ਸਿਰਫ ਇੱਕ ਫਸਲ ਹੁੰਦੀ ਹੈ। ਇੱਕ ਫਸਲ ਇਹਨਾਂ ਦੀ ਹੈ ਜਿਹੜੀ ਉਹ ਜਲ ਬਸ ਖਾ ਗਈ ਹੈ। ਹੁਣ ਉਹ ਕੀ ਖਾਣਗੇ? ਉਹ ਆਪ ਇੱਕ ਦੂਜੇ ਨੂੰ ਪੁੱਛਦੇ ਫਿਰਦੇ ਕਿ ਕੀ ਖਾਈਏ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਕਾਲਰ ਲਵਾਂਗੇ। ਕਾਲਰ ਤੋਂ ਪਹਿਲਾਂ ਦੱਸਦਾ ਕਿ ਤੁਸੀਂ ਪੰਜਾਬੀ ਰੇਡੀਓ USA ਨੂੰ ਫ੍ਰੈਜ਼ਨੋ ਦੇ ਵਿੱਚ 1300 AM ਤੇ ਸੈਕਰਾਮੈਂਟੋ ਵਿੱਚ 1470 AM, ਜੁਬਾ ਸਿਟੀ ਦੇ ਵਿੱਚ 1450 AM ਤੇ ਸੁਣ ਸਕਦੇ ਹਾਂ ਜੀ। ਪ੍ਰਗਟ ਸਿੰਘ ਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਤਿ ਸ਼੍ਰੀ ਅਕਾਲ ਜੀ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੋਵੇਂ ਬੜੇ ਸੂਝਵਾਨ ਤੇ ਸਿਆਣੇ ਜੀ ਭੈਣ ਜੀ ਤੇ ਵੀਰ ਜੀ। ਜਦੋਂ ਇਹ ਬੋਲਦੇ ਆ ਨਾ ਤੇ ਐਵੇਂ ਜਾਪਦੇ ਵੀ ਜਿੱਦਾਂ ਸਾਰੇ ਪੰਜਾਬ ਦੀ ਜਿਹੜੀ ਨਾ ਝਲਕ ਆ ਪੰਜਾਬੀ ਦੀ ਉਹ ਪੁੱਟ ਕੇ ਲਿਆਉਂਦੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਨੂੰ ਵਿਦੇਸ਼ਾਂ 'ਚ ਬੈਠਿਆਂ ਨੂੰ ਵੀ ਖੁਸ਼ਬੂ ਆਉਂਦੀ ਹੈ ਪੰਜਾਬੀ ਤੇ ਪੰਜਾਬ ਦੀ ਬੋਲੀ ਦੀ, ਅਸਲ ਪੰਜਾਬ ਦੀ। ਤੇ ਸ਼ੁਕਰੀਆ ਜੀ। ਸਾਰਾ ਕੁਝ ਤੇ ਤੁਹਾਨੂੰ ਦੱਸ ਦਿੱਤਾ ਰਹਿ ਕੇ ਗਿਆ ਜੀ। ਮੇਰਾ ਇੱਕ ਸਵਾਲ ਆ ਜੀ। ਪਿਛਲੀ ਵਾਰ ਕਾਂਗਰਸ ਨੇ ਆਪਣਾ ਤਜਰਬਾ ਕੀਤਾ ਸੀ ਵੀ ਬਾਹਰੋਂ ਲਿਆ ਕੇ ਹਲਕੇ ਦਾ ਮਤਲਬ ਬਾਹਰੋਂ ਲਿਆ ਕੇ ਸੁਰਿੰਦਰ ਸਿੰਘ ਸੈਲੀ ਨੂੰ ਮਜੀਠੇ ਤੋਂ ਟਿਕਟ ਦਿੱਤੀ ਤੇ ਉਹਦੀ ਜ਼ਮਾਨਤ ਜ਼ਬਤ ਹੋਈ ਸੀ। ਤੇ ਐਤਕਾਂ ਇਹਨਾਂ ਪਹਿਲਾਂ ਉਹ ਵਿਚਾਰੇ ਸ਼ੇਰਗਿੱਲ ਸਾਹਿਬ ਨੂੰ ਮੋਹਾਲੀ ਤੋਂ ਟਿਕਟ ਦਿੱਤੀ, ਉੱਥੇ ਉਹ 1.5-2 ਮਹੀਨੇ ਖਪਦੇ ਰਹੇ ਤੇ ਹੁਣ ਲਿਆ ਕੇ ਉਹਨਾਂ ਨੂੰ ਮਜੀਠੇ ਤੋਂ ਦੇ ਦਿੱਤੀ। ਕੀ ਇਹ ਪਾਰਟੀ ਦਾ ਫੈਸਲਾ ਤੁਹਾਡੇ ਮੁਤਾਬਕ ਸਹੀ ਹੈ ਜੀ? ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਦੇਖੋ, ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜਬੂਰ ਨਹੀਂ ਕੀਤਾ ਗਿਆ, ਉਹ ਆਪਣੀ ਖੁਸ਼ੀ ਨਾਲ ਹੀ ਆਇਆ। ਔਰ ਮੇਰੇ ਖਿਆਲ ਦੇ ਨਾਲ ਉਹਨੂੰ ਲੱਗਿਆ ਕਿ ਮੋਹਾਲੀ ਦੀ ਜਿੱਤ ਨਾਲੋਂ ਵੀ ਜੇ ਮਜੀਠੇ ਦੇ ਵਿੱਚ ਅੜ ਕੇ ਹਾਰ ਵੀ ਹੋ ਜਾਵੇ ਤਾਂ ਚੰਗੀ ਹੈ, ਬਿਹਤਰ ਆ। ਕਈ ਵਾਰ ਜਿਹੜੀ ਹਾਰ ਅੜ ਕੇ ਜਾਂ ਕਿਸੇ ਤਗੜੇ ਦੇ ਨਾਲ ਲੜ ਕੇ ਹਾਰ ਵੀ ਨਸੀਬ ਜਿਹੜੀ ਹੁੰਦੀ ਉਹ ਵੀ ਜਿੱਤ ਨਾਲੋਂ ਘੱਟ ਨਹੀਂ ਹੁੰਦੀ। ਮੇਰੇ ਖਿਆਲ ਦੇ ਨਾਲ ਇਹ ਫੈਸਲਾ ਹਿੰਮਤ ਸਿੰਘ ਸ਼ੇਰਗਿੱਲ ਨੇ ਆਪ ਕੀਤਾ। ਇਹ ਹਿੰਮਤ ਉਹਨੇ ਵਿਖਾਈ ਹੈ। ਉਹਦਾ ਕਾਰਨ ਇਹ ਸੀ ਕਿ ਉੱਥੇ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਸਿੰਘ ਵੜੈਚ ਦਾ ਨਾਂ ਆ ਜਿਹੜਾ ਪ੍ਰਚਾਰਿਆ ਜਾ ਰਿਹਾ ਸੀਗਾ, ਪਰ ਗੁਰਪ੍ਰੀਤ ਵੜੈਚ ਦਾ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਮੇਰੇ ਖਿਆਲ ਦੇ ਨਾਲ ਪਾਰਟੀ ਵਾਲੇ ਕਿ ਕਨਵੀਨਰ ਨੂੰ ਉੱਥੇ ਦਾਅ ਤੇ ਲਾ ਲਈਏ ਤੇ ਮੁੜ ਕੇ ਜਿਵੇਂ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ਦਾ ਵਕਾਰ ਆ ਕਿ ਉਹ ਵਕਾਰ ਹੀ ਦਾਅ ਤੇ ਲੱਗ ਜਾਵੇ। ਮੇਰੇ ਖਿਆਲ ਦੇ ਨਾਲ ਇਸ ਚੀਜ਼ ਤੋਂ ਬਚੇ ਆ। ਬਾਕੀ ਹਿੰਮਤ ਸਿੰਘ ਸ਼ੇਰਗਿੱਲ ਦੀ ਇਸ ਹਿੰਮਤ ਦੀ ਦਾਅ ਦੇਣੀ ਚਾਹੀਦੀ ਹੈ ਕਿ ਜੇ ਇਹਨਾਂ ਨੇ ਕਿਹਾ ਵੀ ਤੇ ਉਹ ਤੁਰ ਪਿਆ ਆਪਦੀ ਸੀਟ ਛੱਡ ਕੇ ਕਿ ਚਲੋ ਭਾਈ ਮੈਂ ਇੱਥੇ ਲੜਦਾ। ਬਾਕੀ ਹਾਰ ਜਿੱਤ ਹੈ ਜਿਹੜੀ ਉਹ ਤੇ ਇੱਕ ਦੇ ਹਿੱਸੇ ਹਾਰ ਆਉਣੀ ਹੈ, ਦੂਜੇ ਦੇ ਹਿੱਸੇ ਜਿੱਤ ਆਉਣੀ ਹੈ, ਉਹ ਮੈਟਰ ਨਹੀਂ ਕਰਦਾ। ਪਰ ਜਿਸ ਤਰੀਕੇ ਦੇ ਨਾਲ ਪਾਰਟੀ ਤੁਰੀ ਹੈ ਠੀਕ ਆ, ਉਹਨਾਂ ਨੂੰ ਵੇਖ ਲੈਣਾ ਚਾਹੀਦਾ ਲੜ ਕੇ। ਪਰ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਇਹੋ ਜਿਹੀ ਸੀਟ ਤੇ ਇਹਨਾਂ ਨੇ ਕੋਈ ਫਾਈਟ ਦੇਣੀ ਸੀ ਤਾਂ ਫਿਰ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਰਣਨੀਤੀ ਤੈਅ ਕਰ ਲੈਣੀ ਚਾਹੀਦੀ ਸੀ। ਚਿਹਰੇ ਐਲਾਨਦੇ ਭਾਵੇਂ ਨਾ, ਪਰ ਅੰਦਰ ਖਾਤੀ ਉਹਨਾਂ ਨੂੰ ਤਿਆਰ ਕੀਤਾ ਹੁੰਦਾ ਕਿ ਭਾਈ ਤੁਸੀਂ ਇਸ ਇਲਾਕੇ ਦੇ ਵਿੱਚੋਂ ਜਾ ਕੇ ਚੋਣ ਲੜਨੀ, ਪਹਿਲਾਂ ਰਾਬਤਾ ਅੰਦਰ ਖਾਤੇ ਆਪਣਾ ਕਾਇਮ ਰੱਖੋ। ਹਿੰਮਤ ਸਿੰਘ ਸ਼ੇਰਗਿੱਲ ਮੋਹਾਲੀ ਸ਼ਹਿਰੀ ਇਲਾਕੇ ਦਾ ਰਹਿਣ ਵਾਲਾ ਹੈ। ਮਜੀਠਾ ਮਾਝਾ ਤੁਹਾਨੂੰ ਪਤਾ ਹੈ ਸ਼ੁੱਧ ਮਾਝੇ ਦਾ ਇਲਾਕਾ ਹੈ। ਉਸ ਇਲਾਕੇ ਦੇ ਵਿੱਚ ਵਿਚਰਦਿਆਂ, ਜਾਣਦਿਆਂ, ਪਛਾਣਦਿਆਂ ਕੁਝ ਟਾਈਮ ਲੱਗਦਾ ਤਾਂ ਮੇਰੇ ਖਿਆਲ ਦੇ ਨਾਲ ਉਹ ਟਾਈਮ ਥੋੜਾ ਬਚਿਆ। ਫਿਰ ਵੀ ਕੁਛ ਵੀ ਅਸੰਭਵ ਨਹੀਂ ਹੁੰਦਾ। ਅਸੰਭਵ ਨੂੰ ਸੰਭਵ ਕਰਕੇ ਵਿਖਾਉਣ ਵਾਲੇ ਹੀ ਅਸਲੀ ਖਿਡਾਰੀ ਹੁੰਦੇ ਆ। ਹੋ ਸਕਦਾ ਕੁਛ ਵੀ ਹੋ ਸਕਦਾ। ਹਾਲੇ ਤੇ ਮੈਦਾਨ ਜਿਹੜਾ ਹੈ ਉਹ ਖੁੱਲਾ ਪਿਆ। ਬਾਕੀ ਉੱਥੇ ਟੱਕਰ ਹੈ ਜਿਹੜੀ ਉਹ ਐਤਕੀ ਇੱਕ ਤਰਫੀ ਨਹੀਂ ਹੋਏਗੀ। ਜੇ ਹਿੰਮਤ ਸਿੰਘ ਸ਼ੇਰਗਿੱਲ ਟੱਕਰ ਨਹੀਂ ਦੇ ਪਾਉਂਦਾ ਤੇ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਦੂਜੇ ਪਾਸੇ ਉੱਥੇ ਇੱਕ ਹੋਰ ਵੀ ਮਜੀਠੀਆ ਖੜਾ ਹੈ, ਉਹ ਵੀ ਸ਼ੇਰਗਿੱਲ ਆ। ਤੇ ਜਿਹੜਾ ਤੀਜਾ ਮਜੀਠੀਆ ਹੈ ਬਿਕਰਮਜੀਤ ਸਿੰਘ ਮਜੀਠੀਆ ਵੀ ਸ਼ੇਰਗਿੱਲ ਆ। ਜੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜਰਮਨੀ ਤੋਂ ਸੰਦੀਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਭਾਜੀ ਨੂੰ ਇਹ ਸੀ ਵੀ ਅੱਜ ਕੱਲ੍ਹ ਹੁਣ ਬੀਜੇਪੀ ਗੌਰਮੈਂਟ ਜਿਹੜੀ ਕਰ ਰਹੀ ਆ ਵੀ ਕਣਕ ਵੀ ਹੁਣ ਬਾਹਰਲੇ ਮੁਲਕਾਂ ਤੋਂ ਲੈ ਰਹੀ ਆ। ਕੁਛ ਸੁਣਨ ਨੂੰ ਆਇਆ ਸੀ ਏਦਾਂ ਦਾ ਵੀ ਜੇ ਏਦਾਂ ਦਾ ਕੁਛ ਹੁੰਦਾ ਹੈ ਤੇ ਜਿਹੜਾ ਇੰਡੀਆ ਦਾ ਕਿਸਾਨ ਹੈ ਉਹ ਕਿੱਧਰ ਨੂੰ ਜਾਏਗਾ ਜੀ? ਇਹ ਚਾਹੁੰਦੇ ਆ ਕਿ ਕਿਸਾਨੀ ਜਿਹੜੀ ਮੁਲਕ ਦੇ ਵਿੱਚੋਂ ਖਤਮ ਹੋ ਜਾਏ। ਥੈਂਕ ਯੂ ਸੰਦੀਪ ਜੀ, ਸੁਣਦੇ ਰਹੋ ਜੀ। ਜੀ ਜੀ। ਇਹਨਾਂ ਨੇ ਜਿਹੜੀ ਕਣਕ ਦੇ ਉੱਤੇ ਜਿਹੜਾ ਦਰਾਮਦ ਟੈਕਸ ਸੀਗਾ ਉਹ ਖਤਮ ਕੀਤਾ। ਪਹਿਲਾਂ ਇਹਨਾਂ ਨੇ ਚਾਲਬਾਜ਼ੀ ਇਹ ਕੀਤੀ ਕਿ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਦਰਾਮਦ ਟੈਕਸ ਹੈ ਜਿਹੜਾ ਖਤਮ ਨਹੀਂ ਕਰਾਂਗੇ, ਪਰ ਬਾਅਦ 'ਚ ਕੀ ਹੋਇਆ ਕਿ ਕਹਿੰਦੇ ਜੀ ਨਹੀਂ ਸਾਨੂੰ ਘਟਾਉਣਾ ਪਏਗਾ। ਇਹਨਾਂ ਨੇ 25% ਤੋਂ ਘਟਾ ਕੇ ਉਹਨੂੰ 15% ਕਰ ਦਿੱਤਾ, 10% ਕਰ ਦਿੱਤਾ, ਫਿਰ 10% ਜਿਹੜਾ ਉਹ ਖਤਮ ਕਰ ਦਿੱਤਾ। ਹੁਣ ਇਹਦਾ ਜੇ ਆਪਾਂ ਝਟਕਾ ਜਿਹਾ ਹਿਸਾਬ ਲਾਉਣਾ ਹੋਵੇ ਕਿ ਕਦੋਂ ਕੀਤਾ ਗਿਆ, ਇਹਦੇ ਦੋ ਪਹਿਲੂ ਹੈ ਜਿਹੜੇ ਉਹ ਸਾਡੇ ਸਾਹਮਣੇ ਆਉਣਗੇ। ਇੱਕ ਤੇ ਇਹ ਕਿ ਜੋ ਇਹ ਅੰਦਰ ਖਾਤੇ ਸੁਪਨਾ ਵੇਖਦੇ ਆ, ਸੁਪਨਾ ਪਾਲਦੇ ਆ ਕਿ ਛੋਟੀ ਕਿਸਾਨੀ ਨੂੰ ਲੇਬਰ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ ਪੰਜਾਬ ਦਾ ਖਾਸ ਤੌਰ ਤੇ, ਕਿਉਂਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਆਪਾਂ ਨੂੰ ਸਪੋਰਟ ਮੁੱਲ ਮਿਲਦਾ ਹੈ
ਜਿਹਨੂੰ MSP ਕਹਿੰਦੇ ਆ, ਉਹ ਪੰਜਾਬ ਤੇ ਹਰਿਆਣਾ ਹੀ ਆ। ਦੂਜੇ ਰਾਜਾਂ ਦੇ ਵਿੱਚ ਇਹ ਨਹੀਂ ਹੈ ਪ੍ਰਣਾਲੀ ਲਾਗੂ। ਤਾਂ ਇੱਥੋਂ ਦੇ ਛੋਟੇ ਕਿਸਾਨ ਜਿਹੜੇ ਆ ਉਹ ਜ਼ਮੀਨ ਨੂੰ ਮਾਂ ਮੰਨਦੇ ਆ, ਉਹ ਏਡੀ ਛੇਤੀ ਜ਼ਮੀਨ ਨਹੀਂ ਛੱਡਦੇ ਕਿਉਂਕਿ ਉਹਨਾਂ ਦੇ ਜਜ਼ਬਾਤ, ਉਹਨਾਂ ਦੀਆਂ ਭਾਵਨਾਵਾਂ ਜ਼ਮੀਨ ਨਾਲ ਜੁੜੀਆਂ। ਤੇ ਦੂਜੇ ਨੰਬਰ ਵਾਲਾ ਫਾਰਮੂਲਾ ਸ਼ਾਇਦ ਇੱਥੇ ਲਾਗੂ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਇੱਥੋਂ ਕੱਢਣ ਲਈ ਇਹੋ ਹੀ ਹੈ ਕਿ ਇਹਨਾਂ ਨੂੰ ਖੁੱਲੇ ਬਾਜ਼ਾਰ ਦੇ ਹਵਾਲੇ ਕਰ ਦਿੱਤਾ ਜਾਵੇ। ਖੁੱਲਾ ਬਾਜ਼ਾਰ ਜਿਹੜਾ ਖਾਸ ਤੌਰ ਤੇ WTO ਵਾਲਾ ਸਮਝੌਤਾ ਹੈ, ਉਹ ਇਹਨਾਂ ਨੂੰ ਅਗਲੇ ਸਾਲ ਲਾਗੂ ਕਰਨਾ ਹੀ ਪੈਣਾ। ਅਗਲੇ ਸਾਲ ਉਹ ਮਿਆਦ ਹੈ ਜਿਹੜੀ ਖਤਮ ਹੋ ਰਹੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਉਧਰਲੇ ਪਾਸੇ ਨੂੰ ਤੁਰਦੇ ਪਏ ਆ। ਇੱਕ ਤੇ ਇਹ ਹੈ ਕਿ MSP ਜਿਹੜੀ ਅਗਲੇ ਸਾਲ ਖਤਮ ਹੋਏਗੀ, ਮੇਰੇ ਹਿਸਾਬ ਦੇ ਨਾਲ ਜੇ ਨਹੀਂ ਵੀ ਖਤਮ ਹੁੰਦੀ ਤੇ ਜਿਹੜੀ ਬਾਹਰਲੀ ਕਣਕ ਆਏਗੀ ਉਹ ਨੁਕਸਾਨ ਇਹ ਕਰੇਗੀ ਕਿ ਜਿਹੜੀ ਇੱਧਰਲੀ ਕਣਕ ਆ ਉਹਦੇ ਮੁਕਾਬਲੇ ਉਹ ਕਣਕ ਸਸਤੀ ਪਵੇਗੀ, ਤੇ ਜਿਹੜੀ ਇਹ ਕਣਕ ਆ ਫਿਰ ਇਹ ਤੁਹਾਨੂੰ ਪਤਾ ਹੀ ਹੈ ਕਿ ਉਹ ਕਿੱਧਰ ਜਾਏਗੀ, ਕਿਹੜੇ ਭਾਅ ਤੁਲੇਗੀ। ਜਿਵੇਂ ਅੱਗੇ ਕਈ ਵਾਰ ਹੋਇਆ ਸਾਡੇ ਇੱਥੇ ਨਰਮਾ ਜਿਹੜਾ ਕਈ ਵਾਰੀ ਤੇ 6,500 ਨੂੰ ਵਿਕਿਆ, ਕਈ ਵਾਰੀ ਜਿਹੜਾ ਨਰਮਾ ਉਹ 2,500 ਨੂੰ 3,000 ਨੂੰ ਵੀ ਆ ਜਾਂਦਾ। ਬਾਸਪਤੀ ਵੀ ਸਾਡੇ ਇੱਥੇ ਇੱਕ ਵਾਰੀ 4500 ਨੂੰ ਵਿਕੀ ਹੋਈ ਹੈ, ਕਈ ਵਾਰੀ 1500 ਤੋਂ ਅੱਗੇ ਨਹੀਂ ਵੱਧਦੀ। ਤਾਂ ਫਿਰ ਉਹ ਹਾਲ ਹੈ ਜਿਹੜੇ ਉਹ ਸਾਨੂੰ ਦੁਬਾਰਾ ਵੇਖਣੇ ਪੈ ਸਕਦੇ ਆ। ਦੂਜਾ ਇਹ ਵੀ ਪਹਿਲੂ ਹੈ ਕਿ ਜਿਹੜੀ ਇਹਨਾਂ ਦੀ ਵਪਾਰੀ ਵਾਲੀ ਲੌਬੀ ਹੈ, ਕਿਤੇ ਨਾ ਕਿਤੇ ਉਹਦਾ ਵੀ ਦਬਾਅ ਰਿਹਾ ਭਾਰਤੀ ਜਨਤਾ ਪਾਰਟੀ ਤੇ, ਕਿਉਂਕਿ ਵਪਾਰੀਆਂ ਦੀ ਪਾਰਟੀ ਹੈ। ਉਹਨਾਂ ਦੇ ਦਬਾਅ ਦੇ ਵਿੱਚ ਵੀ ਆ ਕੇ ਇਹਨਾਂ ਨੇ ਇਹ ਫੈਸਲਾ ਜਿਹੜਾ ਲਿਆ, ਯਾਨੀ ਦੋ ਧਾਰਾ ਫੈਸਲਾ ਹੈ, ਕਿਸਾਨ ਲਈ ਉਧਰੋਂ ਵੀ ਮਾਰਦਾ ਉਧਰੋਂ ਵੀ ਮਾਰਦਾ ਹੈ। ਇਹ ਬਿਲਕੁਲ ਕਿਸਾਨ ਵਿਰੋਧੀ ਫੈਸਲਾ ਹੈ। ਔਰ ਇੱਕ ਜਦੋਂ ਦੌਰਾ ਕੀਤਾ ਸੀ ਅਰੁਣ ਜੇਤਲੀ ਨੇ ਮੇਰੇ ਖਿਆਲ ਦੇ ਨਾਲ ਅਪ੍ਰੈਲ ਦੇ ਵਿੱਚ ਜਾਂ ਮਾਰਚ ਦੇ ਵਿੱਚ, ਮੈਨੂੰ ਪੱਕਾ ਯਾਦ ਨਹੀਂ, ਉਦੋਂ ਸਰਦਾਰ ਸਾਹਿਬ ਉਹ ਇੱਥੇ ਕਹਿ ਗਿਆ ਸੀ ਖੜ ਕੇ ਪੰਜਾਬ ਦੀ ਧਰਤੀ ਤੇ ਕਿ ਕਿਸਾਨੀ ਚ ਹੁਣ ਬਾਹਰ ਆ ਜਾਣਾ ਚਾਹੀਦਾ ਹੈ। ਉਹਦੇ ਕਹਿਣ ਦਾ ਮਤਲਬ ਸੀ ਜੇ ਤੁਸੀਂ ਨਾ ਆਏ ਤੇ ਫਿਰ ਅਸੀਂ ਬਾਹਰ ਮਰੋੜ ਕੇ ਤੁਹਾਨੂੰ ਲੈ ਹੀ ਆਉਣਾ। ਜੀ ਜੀ, ਅਤੇ ਅੱਗੇ ਸਾਡੇ ਨਾਲ ਜੁੜੇ ਨੇ ਬਲਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਮਿੰਟੂ ਬਾਈ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਇਹ ਜਿਹੜਾ ਕਹਿੰਦੇ ਆ ਕਿ ਅਸੀਂ ਮਤਲਬ ਕਾਲਾ ਧਨ ਖਤਮ ਕੀਤਾ ਜਾਂ ਰਿਸ਼ਵਤਖੋਰੀ ਖਤਮ ਕੀਤੀ ਹੈ। ਸਾਡਾ ਇੱਕ ਬੰਦਾ ਇੰਡੀਆ ਗਿਆ 2 ਦਿਨ ਪਹਿਲਾਂ ਹੀ, ਤੇ ਮੈਂ ਵੀ ਜਾਣਾ ਬਈ ਉੱਥੇ ਏਅਰਪੋਰਟ ਦੇ ਉੱਤੇ ਜਿਹੜੇ ਆਪਾਂ ਪੈਸੇ ਵਟਾਉਣੇ ਆ ਜਾਂ ਡਾਲਰ ਵਟਾਉਣੇ ਆ, ਉਹ ਬੈਂਕਾਂ ਦੇ ਵਿੱਚ ਇੰਨੀਆਂ ਲੰਮੀਆਂ ਲਾਈਨਾਂ ਲੱਗੀਆਂ ਕਿ ਬੈਂਕ ਦੇ ਵਿੱਚ ਜਾਣ ਬੁੱਝ ਕੇ ਲੋਕਾਂ ਨੂੰ ਏਅਰਪੋਰਟ ਤੇ ਖਰਾਬ ਕਰਦੇ ਆ, ਤੇ ਉਹਨਾਂ ਦੇ ਏਜੰਟ ਬਾਹਰ ਫਿਰਦੇ ਆ ਜਿਹੜੇ ਕਿ USA ਡਾਲਰ ਦਾ ਰੇਟ 68 ਰੁਪਏ ਦੀ ਬਜਾਏ 45 ਰੁਪਏ ਦੇ ਰਹੇ ਆ, ਮਜਬੂਰ ਕਰਦੇ ਆ ਲੋਕਾਂ ਨੂੰ। ਤੇ ਉਹਦਾ ਕੀ ਹੱਲ ਹੋ ਸਕਦਾ ਵੀ ਉਹਦਾ ਕਿੱਦਾਂ ਫਿਰ ਉੱਥੇ ਬੰਦਾ ਉਹਨੂੰ ਜਾ ਕੇ ਮੈਨੇਜ ਕਰੂਗਾ, ਇਹ ਜ਼ਰੂਰ ਦੱਸਿਓ। ਥੈਂਕ ਯੂ ਜੀ। ਦੇਖੋ ਇਹਦਾ ਤੇ ਇਹੀ ਹੈ ਕਿ ਤੁਸੀਂ ਥੋੜਾ ਜਿਹਾ ਹੱਲ ਆਪਣਾ ਜਿਹੜਾ ਆਪਣੇ ਪੱਧਰ ਤੇ ਮੈਨੇਜਮੈਂਟ ਉਹ ਤਿਆਰੀ ਕਰਕੇ ਆਓ ਅੱਗੇ। ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਆਉਂਦੀ ਹੈ ਦੁਬਿਧਾ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਉੱਥੇ ਬੁਲਾ ਸਕਦੇ ਹੋ, ਦਿੱਲੀ ਜਾਂ ਜਿੱਥੇ ਵੀ ਤੁਸੀਂ ਉਤਰਨਾ ਹੈ, ਤੇ ਥੋੜੀ ਬਹੁਤ ਇੰਤਜ਼ਾਮ ਹੋ ਸਕਦੇ। ਜਦੋਂ ਅੱਗੇ ਪੰਜਾਬ 'ਚ ਆ ਜਾਣ ਤਾਂ ਥੋੜੇ ਜਿਹੇ ਹਾਲ ਤੁਹਾਡੇ ਸੁਖਾਵੇਂ ਇਸ ਕਰਕੇ ਹੋ ਜਾਣਗੇ ਕਿਉਂਕਿ ਪੰਜਾਬ ਦੇ ਵਿੱਚ ਬੰਦਾ ਜਿਹੜਾ ਹੀਲਾ ਵਸੀਲਾ ਕੋਈ ਕਰ ਲੈਂਦਾ। ਪਰ ਜਿਹੜੇ ਤੁਸੀਂ ਏਜੰਟਾਂ ਵਾਲੀ ਗੱਲ ਕਹੀ ਹੈ ਨਾ, ਇਹ ਤੁਹਾਨੂੰ ਹਰੇਕ ਥਾਂ ਹੀ ਮਿਲ ਜਾਣਗੇ। ਇਹ ਤੇ ਛੋਟੇ ਛੋਟੇ ਸ਼ਹਿਰਾਂ 'ਚ ਵੀ ਫਿਰਦੇ ਆ। ਜਿਹੜੇ ਆਮ ਬੰਦੇ ਮਾਤੜ ਬੰਦੇ ਆ, ਜਿਹੜੇ ਕਰਜ਼ਾਂ ਦੇ ਮਾਰੇ ਉਹ ਲੈਣਾ 'ਚ ਲੱਗੇ ਆ, ਜਿਹੜੇ ਏਜੰਟਾਂ ਦੇ ਰਾਹੀਂ ਜਾਂ ਸਿੱਧੀ ਪਹੁੰਚ ਰੱਖਦੇ ਆ, ਉਹਨਾਂ ਦੀ ਖਿੜਕੀ ਪਿਛਲੇ ਪਾਸਿਓਂ ਆ। ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਕੁ ਹੈਸੀਅਤ ਦੇ ਮਾਲਕ ਹੈ, ਪਿਛਲੀ ਖਿੜਕੀ ਥਾਂ ਨਹੀਂ ਜਾਣਾ ਕਿ ਅਗਲੀ ਕਤਾਰ ਥਾਂ ਨਹੀਂ ਧੱਕੇ ਤੋੜੇ ਖਾ ਕੇ ਜਾਣਾ। ਪਰ ਇਹ ਸਾਰਾ ਕੁਛ ਹੈ ਜਿਹੜਾ ਸਾਰੇ ਪਾਸੇ ਚੱਲਦਾ ਪਿਆ। ਮੇਰੇ ਖਿਆਲ ਦੇ ਨਾਲ ਇਹਦੇ ਨਾਲ ਚੰਗਾ ਕਿ ਕਿਸੇ ਨੂੰ ਤੁਸੀਂ ਇੱਥੋਂ, ਕਿਉਂਕਿ ਤੁਸੀਂ ਜਿਹੜੇ ਵੀ ਪੰਜਾਬ 'ਚ ਆਉਣੇ ਹੋ, ਜਿੰਨੇ ਵੀ ਪ੍ਰਵਾਸੀ ਹੋ, ਕੋਈ ਨਾ ਕੋਈ ਰਿਸ਼ਤੇਦਾਰ ਤੁਹਾਡਾ ਆਪਣਾ ਭੈਣ ਭਰਾ ਦੋਸਤ ਮਿੱਤਰ ਸਨੇਹੀ ਹੁੰਦਾ ਹੈ, ਤੇ ਉਹਨੂੰ ਜ਼ਰੂਰ ਸੁਨੇਹਾ ਲਾ ਦਿਓ ਕਿ ਭਾਈ ਮੈਂ ਉਤਰਨਾ ਵਾ ਤੇ ਇਹਨਾਂ ਕੋਲ ਮੇਰਾ ਪ੍ਰਬੰਧ ਹੈ ਜਿਹੜਾ ਕਰ ਛੱਡਿਓ ਕਿ ਮੈਂ ਇੱਕ ਵਾਰੀ ਘਰੇ ਆ ਜਾਵਾਂ, ਪੰਜਾਬ 'ਚ ਆ ਜਾਵਾਂ, ਉਸ ਤੋਂ ਬਾਅਦ ਇੱਥੇ ਹੱਲ ਕਰ ਲਿਓ। ਕਿਉਂਕਿ ਉੱਥੇ ਲੁੱਟ ਕਰਵਾਉਣ ਨਾਲ ਚੰਗਾ ਕਿ ਤੁਸੀਂ ਕਿਹੜਾ ਉੱਥੇ ਡਾਕਾ ਮਾਰ ਕੇ ਲਿਆਉਣਾ, ਆਪਣੀ ਕਿਰਤ ਕਰਕੇ ਲਿਆਉਣੀ ਹੈ, ਤੇ ਉਹਦੇ ਨਾਲ ਥੋੜਾ ਜਿਹਾ ਔਖਿਆਈ ਝੱਲ ਲਓ। ਇੱਥੇ ਜਿਹਦੇ ਤੋਂ ਧਾਰੇ ਫੜੋਗੇ ਉਹਨੂੰ ਇੱਥੋਂ ਕਰਕੇ ਤੇ ਉਹ ਦੇ ਦਿਓ ਮੁੜ ਕੇ। ਜੀ ਜੀ ਜੀ। ਤੇ ਜੀ ਜਿਹਨਾਂ ਨੇ ਜਾਣਾ ਆ ਉੱਥੇ ਨੂੰ ਪੰਜਾਬ ਨੂੰ, ਜਦੋਂ ਤੁਸੀਂ ਦਿੱਲੀ ਤੇ ਉਤਰਦੇ ਆ ਤੇ ਆਪਣਾ ATM ਕਾਰਡ ਜ਼ਰੂਰ ਲੈ ਕੇ ਜਾਇਓ। ATM ਮਸ਼ੀਨ ਦੇ ਵਿੱਚੋਂ ਇੱਕ ਵਾਰੀ 2500 ਰੁਪਈਆ ਕਹਿੰਦੇ ਉਹ ਨਿਕਲ ਆਉਂਦਾ ਹੈ ਜੀ। ਤੇ ਆਪਣੀ ਬੈਂਕ ਨੂੰ ਕਾਲ ਜ਼ਰੂਰ ਕਰਕੇ ਜਾਇਓ, ਨਹੀਂ ਤਾਂ ਹਰੇਕ ਟ੍ਰਾਂਜੈਕਸ਼ਨ ਤੇ ਤੁਹਾਡੇ $5 ਉਹ ਚਾਰਜ ਕਰਦੇ ਆ। ਉਹਨਾਂ ਨੂੰ ਸਿਚੁਏਸ਼ਨ ਦੱਸ ਕੇ ਜਾਇਓ, ਉਹ ਤੁਹਾਡੇ ਪੈਸੇ ਜਿਹੜੇ ਆ ਉਹ ਮਾਫ ਹੋਣਗੇ। ਮੇਰੇ ਖਿਆਲ ਦੇ ਵਿੱਚ ਜਿਹੜੇ ਗਏ ਆ ਕਈ, ਉਹਨਾਂ ਨੇ 2 ਵਾਰੀ ATM ਤੋਂ ਪੈਸੇ ਜਿਹੜੇ ਆ ਉਹ ਕਢਵਾ ਲਏ ਆ, ਅਤੇ ਤੁਸੀਂ ਵੀ ਕੋਸ਼ਿਸ਼ ਕਰ ਸਕਦੇ ਆ। ਅਤੇ ਆਪਣੀ ਲਿਮਟ ਆ ਜਿਹੜੀ ਉਹ ਠੀਕ ਠਾਕ ਰੱਖ ਕੇ ਜਾਇਓ। 50,000 ਦੀ ਲਿਮਟ ਵਾਲਾ ਕਾਰਡ ਨਾ ਲੈ ਕੇ ਜਾਇਓ। ਤੁਹਾਨੂੰ ਪਤਾ ਆ ਕਿ ਜਿਹੜੇ ਚੋਰ ਆ ਉਹ ਦੁਨੀਆ ਭਰ ਦੇ ਵਿੱਚ ਬੈਠੇ ਆ। ਆਪਣਾ ਇੰਤਜ਼ਾਮ ਤੁਸੀਂ ਇਸ ਤਰ੍ਹਾਂ ਜ਼ਰੂਰ ਕਰਕੇ ਜਾਇਓ ਜੀ। ਲਖਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਜੀ ਤੇ ਮਿੰਟੂ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਮੇਰਾ ਕੁਐਸਚਨ ਆ, ਮੈਂ ਕੈਲੀਫੋਰਨੀਆ ਤੋਂ ਬੋਲਦਾ। ਮੇਰਾ ਇੱਕ ਫਰੈਂਡ ਆ ਇੰਡੀਆ, ਉਹਦੇ ਅਕਾਊਂਟ ਦੇ ਵਿੱਚ 1 ਕਰੋੜ ਤੇ 47 ਲੱਖ ਰੁਪਈਆ ਜਮ੍ਹਾਂ ਹੋ ਗਏ ਆ, ਤੇ ਉਹਨੂੰ ਕੀ ਕਰਨਾ ਚਾਹੀਦਾ ਉਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ। ਭੈਣ ਜੀ ਮੇਰਾ ਫੋਨ ਨਾ ਕੱਟਿਓ, ਮੈਂ ਕੁਐਸਚਨ ਸੁਣਨਾ। ਜੀ ਜੀ ਇੱਕ ਤੇ ਉਹਨਾਂ ਨੂੰ ਇਹ ਕਰੋ ਕਿ ਜਿਹੜੇ ਵੀ ਬੈਂਕ ਦਾ ਖਾਤਾ ਹੈ ਉਹਨਾਂ ਨੂੰ ਕਹੋ ਫੌਰੀ ਤੌਰ ਤੇ ਉਹਨਾਂ ਨੂੰ ਕੰਪਲੇਂਟ ਕਰ ਦੇਣ ਕਿ ਮੇਰੇ ਖਾਤੇ 'ਚ ਏਡੀ ਵੱਡੀ ਟ੍ਰਾਂਜੈਕਸ਼ਨ ਹੈ ਜਿਹੜੀ ਹੋਈ ਹੈ, ਔਰ ਇਹ ਇੱਕ ਦੇ ਨਹੀਂ ਹੋਈ, ਬਹੁਤ ਸਾਰਿਆਂ ਦੇ ਹੋਈ ਆ। ਔਰ ਉਹਨਾਂ ਨੂੰ ਕਿਉਂਕਿ ਜਿਹੜੀ ਵੀ ਤੁਸੀਂ ਸ਼ਿਕਾਇਤ ਕਰੋਗੇ ਉਹ ਇਹੋ ਜਿਹੀ ਸ਼ਿਕਾਇਤ ਕਰਿਓ ਕਿ ਉਹਨਾਂ ਦੇ ਰਿਕਾਰਡ 'ਚ ਰਵੇ। ਇਮੀਡੀਏਟਲੀ ਉਹ ਸ਼ਿਕਾਇਤ ਕਰਨ, ਚਾਹੇ ਆਨਲਾਈਨ ਸ਼ਿਕਾਇਤ ਕਰਨ, ਚਾਹੇ ਲਿਖਤੀ ਸ਼ਿਕਾਇਤ ਕਰਨ, ਉਹਨਾਂ ਦੇ ਰਿਕਾਰਡ ਦੇ ਵਿੱਚ ਦਰਜ ਹੋਵੇ। ਜੇ ਨਹੀਂ, ਬੈਂਕ ਗੱਲ ਨਹੀਂ ਸੁਣਦਾ, ਕਿਉਂਕਿ ਕਈ ਵਾਰ ਗੜਬੜੀਆਂ ਬੈਂਕ ਹੀ ਕਰਦੇ ਆ, ਉਹ ਏਡੀ ਛੇਤੀ ਗੱਲ ਨਹੀਂ ਸੁਣਦੇ, ਤਾਂ ਫਿਰ ਤੁਸੀਂ ਜਿਹੜਾ ਇਨਕਮ ਟੈਕਸ ਆ, ਇਨਕਮ ਟੈਕਸ ਡਿਪਾਰਟਮੈਂਟ ਆ, ਉਹਦੇ ਕੋਲ ਸਿੱਧੀ ਕੰਪਲੇਂਟ ਵੀ ਕਰ ਸਕਦੇ ਹੋ। ਤੁਹਾਨੂੰ ਚੇਤੇ ਹੋਣਾ ਬਰਨਾਲੇ ਦੇ ਵਿੱਚ ਇੱਕ ਟੈਕਸੀ ਡਰਾਈਵਰ ਦੇ ਖਾਤੇ 'ਚ 97 ਕਰੋੜ ਦੀ, ਮੇਰੇ ਖਿਆਲ ਦੇ ਨਾਲ 9700 ਕਰੋੜ ਦੀ ਜਿਹੜੀ ਟ੍ਰਾਂਜੈਕਸ਼ਨ ਹੋ ਗਈ ਸੀ। ਬਰਨਾਲੇ ਆਪਣੇ ਉਹ ਟੈਕਸੀ ਕਾਰ ਚਲਾਉਂਦਾ ਜਿਹਦੀ ਆਮਦਨ ਮਹੀਨੇ ਦੀ ਮਾਤਰ 5000 ਰੁਪਏ ਹੈ, ਤੇ ਉਹਦੇ ਰੰਗ ਉੱਡ ਗਏ ਸਨ। ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਇਹੀ ਹੋਇਆ, ਫਿਰ ਇਨਕਮ ਟੈਕਸ ਵਿਭਾਗ ਨੇ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਸੀ, ਉਹਦੇ ਤੋਂ ਪੁੱਛ ਪੜਤਾਲ ਕੀਤੀ। ਬਾਅਦ ਦੇ ਵਿੱਚ ਬੈਂਕ ਮੰਨ ਗਿਆ ਸੀ ਕਿ ਸਾਡੇ ਤੋਂ ਕਲੈਰੀਕਲੀ ਮਿਸਟੇਕ ਹੋਈ ਹੈ, ਤੇ ਉਹਨਾਂ ਨੂੰ ਕਹੋ ਸਮਾਂ ਨਾ ਗਵਾਓ, ਐਵੇਂ ਮੁੜ ਕੇ ਚੱਕਰਾਂ 'ਚ ਪੈਣ ਨਾਲੋਂ ਚੰਗਾ ਤੁਸੀਂ ਸ਼ਿਕਾਇਤ ਕਰੋ, ਫੌਰੀ ਤੌਰ ਤੇ ਸ਼ਿਕਾਇਤ ਕਰੋ ਕਿ ਟ੍ਰਾਂਜੈਕਸ਼ਨ ਹੈ ਜਿਹੜੀ ਮੇਰੇ ਕਿਸੇ ਵੀ ਸਰੋਤ ਤੋਂ ਨਹੀਂ ਹੋਈ, ਕਿਸੇ ਅਣਜਾਣੇ ਸਰੋਤ ਤੋਂ ਹੋਈ, ਉਹਦਾ ਪਤਾ ਕਰੋ, ਪੜਤਾਲ ਕਰੋ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਹਰਵੰਸ਼ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਵਾਲ ਹੈਗਾ ਜੀ, ਤੇ ਸੁਝਾਅ ਵੀ ਆ ਵੀ ਜਿਹੜਾ ਆਮ ਆਦਮੀ ਪਾਰਟੀ ਆ ਉਹ ਕਰਪਸ਼ਨ ਦੇ ਖਿਲਾਫ ਆ, ਤੇ ਜਿਹੜੀ ਬਾਦਲ ਤੇ ਕਾਂਗਰਸ ਆ ਉਹਨਾਂ ਨੇ ਐਡਾ ਕੋਈ ਸਟੈਂਡ ਨਹੀਂ ਲਿਆ, ਯਾਨੀ ਖੁੱਲੀਆਂ ਛੋਟਾਂ ਦਿੱਤੀਆਂ, ਜਿਹਦੇ ਵਿੱਚ ਸਭ ਤੋਂ ਵੱਧ ਛੋਟ ਦਿੱਤੀ ਆ ਪੰਜਾਬ ਪੁਲਿਸ ਨੂੰ। ਕਲੈਰੀਕਲ ਅਦਾਰੇ ਆ, ਵਕੀਲ ਵਗੈਰਾ ਨੇ, ਪਟਵਾਰੀ ਵਗੈਰਾ ਨੇ, ਸਭ ਕਰਪਸ਼ਨ ਮਤਲਬ ਰਿਸ਼ਵਤ ਲੈਂਦੇ ਆ। ਤੇ ਜੇ ਇਹ ਰਿਸ਼ਵਤ, ਕਿਉਂਕਿ ਇਹਨਾਂ ਨੂੰ ਪਤਾ ਗਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਾਡੇ ਖਿਲਾਫ ਜਾਊਗੀ, ਸਾਨੂੰ ਅੰਦਰ ਕਰੂਗੀ, ਇਹਨਾਂ ਦੇ ਵਿੱਚੋਂ ਕਿਹੜਾ ਇਹੋ ਜਿਹਾ ਤਰੀਕਾ ਗਾ ਵੀ ਜਿਹੜੀ ਵੋਟ ਆ ਗਈ, ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਮਿਲੇ, ਤਾਂ ਕੀ ਕਰਨਾ ਚਾਹੀਦਾ ਹੈਗਾ? ਮਤਲਬ ਕਿੰਨੇ % ਵੋਟ ਇਹਨਾਂ ਨੂੰ ਮਿਲ ਸਕਦੀ ਹੈ, ਜਾਂ ਅਕਾਲੀਆਂ ਨੂੰ ਸਾਰੀ ਵੋਟ ਇਹ ਲੋਕ ਅਕਾਲੀਆਂ ਨੂੰ ਪਵਾਉਣਗੇ ਜੀ? ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕੁਛ? ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਹ ਪਾਰਟੀਆਂ ਦੀ ਰਣਨੀਤੀ ਹੈ, ਇਹ ਪਾਰਟੀਆਂ ਦੇ ਥਿੰਕ ਟੈਂਕ ਨੇ ਸੋਚਣਾ ਹੈ ਅਸੀਂ ਵੋਟਰ ਦਾ ਉਲਾਰ ਕਿਸ ਤਰੀਕੇ ਦੇ ਨਾਲ ਇੱਧਰ ਕਰਨਾ ਹੈ। ਮੈਂ ਤੇ ਮਾਤੜ ਜਿਹਾ ਬੰਦਾ ਵਾਂ ਜਿਹਦਾ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਕਿ ਵੋਟ ਵਾਲੇ ਦਿਨ ਮੈਂ ਕਿੱਥੇ ਹੋਣਾ। ਕਈ ਵਾਰ ਸਾਡੇ ਅਖਬਾਰ ਦੂਜੇ ਪਾਸੇ ਕਰ ਦਿੰਦੇ, ਕਦੀ ਉੱਧਰ ਕਰ ਦਿੰਦੇ, ਕਦੀ ਇੱਧਰ ਕਰ ਦਿੰਦੇ ਆ, ਤੇ ਵੋਟ ਵੀ ਆ ਕੇ ਟਾਈਮ ਦੇ ਟਾਈਮ ਸ਼ਾਮ ਨੂੰ ਪਾਈਦੀ ਜਾਂ ਤੜਕੇ ਪਾਉਣੀ ਪੈਂਦੀ ਆ। ਮੈਂ ਨਹੀਂ ਦੱਸ ਸਕਦਾ ਕਿ ਇਸ ਤਰੀਕੇ ਨਾਲ ਆਹ ਕਰੋ, ਫਲਾਣੀ ਪਾਰਟੀ ਐਂ ਕਰੇ, ਫਲਾਣੀ ਪਾਰਟੀ ਕਰੇ। ਉਹ ਉਹਨਾਂ ਦੇ ਥਿੰਕ ਟੈਂਕ ਦਾ ਕੰਮ ਆ। ਉਹ ਸੋਚਣ ਕਿ ਅਸੀਂ ਕਿਹੜੀਆਂ ਨੀਤੀਆਂ ਦੇ ਨਾਲ, ਕਿਹੜੇ ਅਸੀਂ ਏਜੰਡੇ ਦੇ ਨਾਲ ਲੋਕਾਂ ਦਾ ਉਲਾਰ ਆਪਣੇ ਵੱਲ ਨੂੰ ਕਰਵਾਉਣਾ। ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਹੀ ਸਾਰਾ ਕੁਛ ਕਰ ਚੁੱਕੇ ਆ। ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਆ ਚੁੱਕੇ ਆ, ਕਾਂਗਰਸ ਦੇ ਹੁਣ ਆ ਜਾਣਗੇ, ਸੂਚੀਆਂ ਆ ਚੁੱਕੀਆਂ ਦੋਨਾਂ ਪਾਰਟੀਆਂ ਦੀਆਂ। ਅਕਾਲੀ ਜੀ ਇਸ ਕਵਾਇਦ ਦੇ ਵਿੱਚ ਬਰੋਬਰ ਆ। ਸਾਰੀਆਂ ਪਾਰਟੀਆਂ ਆਪਣੇ ਪੱਤੇ ਖੋਲ੍ਹਦੀਆਂ ਪਈਆਂ, ਰੈਲੀਆਂ ਕਰਦੀਆਂ ਪਈਆਂ, ਘਰ ਘਰ ਤੱਕ ਪਹੁੰਚ ਕਰਦੀਆਂ ਪਈਆਂ, ਜਿਹਦੇ ਤੇ ਲੋਕਾਂ ਦਾ ਭਰੋਸਾ ਵੱਧੇਗਾ। ਵੋਟ % ਫਿਰ ਆਪੇ ਹੀ ਵੱਧ ਜਾਣਾ ਹੈ। ਉਹ ਕਿਸੇ ਨੇ ਆਖਿਆ ਸੀਗਾ ਨਾ, ਤੇ ਨਾਈਆ ਵਾਲ ਕਿੱਡੇ ਕਿੱਡੇ, ਉਹਨੇ ਆਖਿਆ ਥੋੜਾ ਜਿਹਾ ਸਬਰ ਰੱਖ, ਤੇਰੀ ਝੋਲੀ 'ਚ ਆ ਡਿੱਗਣੇ ਆ। ਸੋ % ਦਾ ਸਾਰਾ ਪਤਾ ਲੱਗ ਜਾਣਾ, ਥੋੜਾ ਸਮਾਂ ਹੀ ਹੈ। ਪਰ ਅਸੀਂ ਕਿਉਂਕਿ ਧਰਮ ਸੰਕਟ ਦੇ ਵਿੱਚ ਪੈ ਜਾਂਦੇ, ਜਦੋਂ ਤੁਸੀਂ ਕਹਿੰਦੇ ਹੋ ਕਿ ਫਲਾਣੀ ਪਾਰਟੀ ਨੂੰ ਵੋਟਾਂ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ, ਤੇ ਉੱਥੇ ਮੇਰੇ ਖਿਆਲ ਦੇ ਨਾਲ ਸਾਡੇ ਲਈ ਮੁਸ਼ਕਿਲ ਹੋਇਆ। ਅਸੀਂ ਸਾਰੀਆਂ ਪਾਰਟੀਆਂ ਲਈ ਇੱਕੋ ਹੀ ਦ੍ਰਿਸ਼ਟੀਕੋਣ ਰੱਖਦੇ ਹਾਂ, ਤੇ ਮੇਰੇ ਖਿਆਲ ਦੇ ਨਾਲ ਇਹ ਪਾਰਟੀਆਂ ਦਾ ਕੰਮ ਆ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਨਾਲ ਜੋੜਨਾ। ਔਰ ਸਭ ਤੋਂ ਵੱਡੀ ਗੱਲ ਇਹ ਕਹਾਂਗਾ ਕਿ ਚਾਹੇ ਕੋਈ ਭ੍ਰਿਸ਼ਟਾਖੋਰੀ ਦੇ ਹਮਾਇਤ ਦੇ ਵਿੱਚ ਖੜਾ ਹੈ, ਚਾਹੇ ਭ੍ਰਿਸ਼ਟਾਖੋਰੀ ਦੇ ਵਿਰੁੱਧ ਖੜਾ ਹੈ, ਪਰ ਜਿਸ ਤਰ੍ਹਾਂ ਦੀ ਇੱਕ ਸਮਾਜਿਕ ਲਹਿਰ ਦੀ ਜ਼ਰੂਰਤ ਸੀ, ਜਿਹਨੂੰ ਆਪਾਂ ਸਿਆਸੀ ਲਹਿਰ ਵੀ ਕਹਿ ਸਕਦੇ ਹਾਂ, ਸਮਾਜੀ ਲਹਿਰ ਵੀ ਕਹਿ ਸਕਦੇ ਹਾਂ, ਲੋਕ ਲਹਿਰ ਵੀ ਕਹਿ ਸਕਦੇ ਹਾਂ, ਉਹ ਕਿਸੇ ਵੀ ਨੇਤਾ ਨੇ, ਕਿਸੇ ਵੀ ਪਾਰਟੀ ਨੇ ਪੰਜਾਬ 'ਚ ਖੜੀ ਨਹੀਂ ਕੀਤੀ। ਲੋਕ ਖੁਦਕੁਸ਼ੀਆਂ ਕਰਦੇ ਪਏ ਆ। ਕਿਸਾਨਾਂ ਨੇ ਨਾ
ਕੈਪਟਨ ਅਮਰਿੰਦਰ ਸਿੰਘ ਤੇ ਯਕੀਨ ਕੀਤਾ ਜੋ ਉਹਨੇ ਜਾਰੀ ਕੀਤੇ ਆ ਵਾਅਦਿਆਂ ਦੇ ਚਿੱਠੇ, ਤੇ ਨਾ ਹੀ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਤੇ ਯਕੀਨ ਕੀਤਾ। ਇਹਦਾ ਮਤਲਬ ਹੈ ਕਿ ਹਾਲੇ ਬਹੁਤ ਕੁਝ ਕਰਨ ਦੀ ਜ਼ਰੂਰਤ ਆ। ਜੀ ਜੀ, ਖੁਦਕਸ਼ੀਆਂ ਉਸੇ ਤਰ੍ਹਾਂ ਜਾਰੀ ਆ। ਸਾਡੇ ਨਾਲ ਜੁੜੇ ਨੇ ਨਰਿੰਦਰ ਸਿੰਘ ਜੀ। ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮਿੰਟੂ ਗੁਰਸਰੀਆ ਜੀ ਨੂੰ ਅਸੀਂ ਚੋਣ ਦੰਗਲ ਵਾਸਤੇ ਲੈ ਕੇ ਆਂਦਾ। ਮਿੰਟੂ ਗੁਰਸਰੀਆ ਜੀ ਦੀ ਤਾਰੀਫ ਹੀ ਨਹੀਂ ਕੀਤੀ ਜਾ ਸਕਦੀ। ਜੋ ਇਹਨਾਂ ਦੇ ਵਿਚਾਰ ਨੇ, ਜੋ ਇਹਨਾਂ ਦੀ ਹਾਜ਼ਰ ਜਵਾਬੀ ਹੈ, ਅਸੀਂ ਬਹੁਤ ਧੰਨਵਾਦ ਇਹਨਾਂ ਦੇ ਜੀ। ਮੇਰਾ ਸਵਾਲ ਇਹ ਹੈ ਕਿ ਜਿਹੜਾ ਬੰਗਾ ਹਲਕੇ ਦੀ ਜਿਹੜੀ ਚੋਣ ਹੈ ਤੇ ਇੱਥੇ ਕੰਪੀਟੀਸ਼ਨ ਕਿੱਦਾਂ ਦਾ ਰਹੂਗਾ? ਜਿਵੇਂ ਸੂਟ ਨੂੰ ਲਿਆਂਦਾ, ਚਲੋ ਸਿੰਘ ਦੀ ਟਿਕਟ ਕੱਟ ਕੇ ਟਿਕਟ ਚੇਂਜ ਕਰੀ ਆ, ਜਿਵੇਂ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ, ਸਾਰਿਆਂ ਦਾ ਮਤਲਬ ਕਿ ਕਿੱਦਾਂ ਦਾ ਕੰਪੀਟੀਸ਼ਨ ਰਹੂਗਾ ਜੀ ਇੱਥਾਂ? ਜੇ ਮੌਜੂਦਾ ਜਿਹੜਾ ਹੈਗਾ MLA ਉਹਨੂੰ ਵੀ ਥੋੜਾ ਜਿਹਾ ਨਜ਼ਰ ਅੰਦਾਜ਼ ਹੋਇਆ, ਜਾਂ ਆਮ ਆਦਮੀ ਕਿੰਨੀ ਕੁ ਸਟਰੋਂਗ ਹੈ, ਸਾਰਾ ਮੈਨੂੰ ਪਲੀਜ਼ ਆਫ ਦਾ ਏਅਰ ਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬੰਗੇ ਤੋਂ ਮੈਨੂੰ ਲੱਗਦਾ ਟਿਕਟ ਉਹਨਾਂ ਦੀ ਕੱਟੀ ਗਈ ਹੈ ਸੁੰਡ ਸਾਹਿਬ ਦੀ। ਹਾਂ, ਜਿੰਨੀ ਹਾਲ ਦੀ ਕੜੀ ਲਿਸਟ ਜਾਰੀ ਹੋਈ ਹੈ ਉਹਦੇ ਚੋਂ ਉਹਨਾਂ ਦਾ ਨਾਂ ਸਾਹਮਣੇ ਨਹੀਂ ਆਇਆ, ਜਾਂ ਮੇਰੀ ਨਜ਼ਰ ਦੇ ਵਿੱਚ ਨਹੀਂ ਹੈ। ਪਰ ਦੇਖੋ, ਮੁਕਾਬਲਾ ਜਿਹੜਾ ਹਾਲੇ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਕਿਸ ਤਰ੍ਹਾਂ ਦਾ ਹੋਏਗਾ, ਅੱਗੇ ਜਾ ਕੇ ਕਿਸ ਤਰ੍ਹਾਂ ਦੇ ਸਮੀਕਰਨ ਹੋਣਗੇ। ਹਾਲੇ ਤੇ ਇਹ ਉਮੀਦਵਾਰ ਹੈ ਜਿਹੜੇ ਉਹ ਆਪਣੇ ਲੰਗੋਟੇ ਕੱਸਦੇ ਪਏ ਮੈਦਾਨ ਚ ਆਉਣਗੇ। ਦੂਜੀ ਜਿਹੜੀ ਗੱਲ ਹੈ ਨਾ ਮੁਕਾਬਲੇ ਵਾਲੀ, ਸਰਦਾਰ ਸਾਹਿਬ, ਉਹ ਥੋੜਾ ਜਿਹਾ ਰੁਕ ਜਾਓ ਮੇਰੇ ਖਿਆਲ ਦੇ ਨਾਲ। ਕਿਸੇ ਵੀ ਇਲਾਕੇ ਦਾ ਤੁਸੀਂ ਜੇ ਸੱਚਾ ਤਬਸਰਾ ਸੁਣਨਾ ਹੈ ਨਾ, ਮੈਂ ਤੇ ਸ਼ਾਇਦ ਨਾ ਸੁਣਾ ਪਾਵਾਂ, ਤੁਹਾਨੂੰ ਤੁਹਾਡੇ ਯਾਰ ਬੇਲੀ, ਤੁਹਾਡੇ ਆਂਢ ਗੁਆਂਢ ਵੀ ਸੁਣਾ ਦੇਣਗੇ। ਜਦੋਂ ਚੋਣ ਜਾਬਤਾ ਲੱਗ ਜਾਏਗਾ, ਜਦੋਂ ਸਾਇਲੈਂਟ ਵੋਟਰ ਹੈ ਜਿਹੜਾ, ਉਹ ਥੋੜੀ ਜਿਹੀ ਆਪਣੀ ਸਾਈਡ ਮਾਰੇਗਾ ਇੱਧਰ ਉੱਧਰ ਨੂੰ, ਜਦੋਂ ਇਹ ਪੱਤੇ ਖੁੱਲਣੇ ਸ਼ੁਰੂ ਹੋ ਗਏ, ਜਦੋਂ ਬੰਦ ਮੂੰਹ ਜਿਹੜੇ ਬੋਲਣੇ ਸ਼ੁਰੂ ਕਰ ਦਿੱਤੇ, ਜਦੋਂ ਹਵਾਵਾਂ ਨੇ ਥੋੜੇ ਜਿਹੇ ਰੁਖ ਬਦਲੇ, ਜਦੋਂ ਥੋੜੇ ਜਿਹੇ ਮਾਹੌਲ ਦੇ ਵਿੱਚ ਸੁਖਾਵੇਂ ਅਹਿਸਾਸ ਹੋਏ, ਸਾਰਾ ਕੁਝ ਸਾਫ਼ ਹੋ ਜਾਏਗਾ। ਥੋੜਾ ਜਿਹਾ ਇੰਤਜ਼ਾਰ ਕਰ ਲਓ। ਆਪਾਂ ਬੰਗੇ ਦੀ ਰਿਪੋਰਟ ਵੀ ਲੈ ਲਓ, ਮੈਂ ਆਪਣੇ ਪੱਧਰ ਤੇ ਕਿਸੇ, ਕਿਉਂਕਿ ਮੇਰੇ ਤੋਂ ਬਹੁਤ ਦੂਰ ਆ, ਮੈਂ ਤੇ 250-300 ਕਿਲੋਮੀਟਰ ਦੂਰ ਆ, ਮੈਂ ਉਸ ਇਲਾਕੇ ਤੋਂ ਵਾਕਫ ਨਹੀਂ, ਪਰ ਮੈਂ ਕਿਸੇ ਆਪਣੇ ਯਾਰ ਮਿੱਤਰ ਪੱਤਰਕਾਰ ਨੂੰ ਕਹਿ ਕੇ ਅੰਦਰੂਨੀ ਰਿਪੋਰਟ ਵੀ ਲੈ ਲਓ ਕਿ ਕਿਸ ਤਰ੍ਹਾਂ ਦਾ ਉੱਥੇ ਮੁਕਾਬਲਾ ਹੋਣ ਦੇ ਆਸਾਰ ਆ। ਅਸੀਂ ਆਸਾਰ ਹੀ ਦੱਸ ਸਕਦੇ ਹਾਂ, ਪਰ ਅਸਲ ਗੱਲ ਹੈ ਜਿਹੜੀ, ਉਹ ਤੁਹਾਨੂੰ ਉਸ ਇਲਾਕੇ ਦੇ ਉਹ ਵੋਟਰ ਹੀ ਦੱਸ ਪਾਉਣਗੇ ਜਿਹੜੇ ਕਿਸੇ ਪਾਰਟੀ ਨਾਲ ਨਹੀਂ ਜੁੜਦੇ। ਬਾਅਦ ਦੇ ਵਿੱਚ ਸਿਰਫ ਇਹ ਦ੍ਰਿਸ਼ਟੀਕੋਣ ਲੈ ਕੇ ਵੋਟ ਪਾਉਂਦੇ ਆ ਕਿ ਅਸੀਂ ਯਾਰ ਚੰਗੇ ਬੰਦੇ ਨੂੰ ਵੋਟ ਪਾਉਣੀ ਹੈ, ਨਾ ਕਿ ਨਿਕੰਮੇ ਨੂੰ। ਉਹੀ ਫੈਸਲਾ ਕਰਦੇ ਹੁੰਦੇ ਆ ਕਿ ਐਤਕੀ ਅਸੀਂ ਕਿਹਨੂੰ ਅਸੈਂਬਲੀ ਚ ਘੱਲਣਾ ਵਾ। ਜੀ ਜੀ, ਆ ਤਾਂ ਅੱਗੇ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮਿੰਟੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੇਰਾ ਦੋ ਹੀ ਸਵਾਲ ਸੀ। ਇੱਕ ਤਾਂ ਹੈਗਾ ਜੀ, ਮਜੀਠੇ 'ਚ ਰੈਲੀ ਹੋਈ ਸੀਗੀ ਆਪਣਾ ਆਮ ਆਦਮੀ ਪਾਰਟੀ ਦੀ, ਹੈ ਨਾ, ਉਹਦੇ ਵਿੱਚ ਗੁਜਰਾਤ ਤੋਂ ਗੱਡੀਆਂ ਆਈਆਂ ਸੀ। ਜਦ ਹਿੰਮਤ ਸਿੰਘ ਸ਼ੇਰਗਿੱਲ ਬਿਨਾਂ ਫੀਸ ਤੋਂ ਜਾ ਕੇ ਉੱਥੇ ਗੁਜਰਾਤ ਦੇ ਵਿੱਚ ਸਿੱਖਾਂ ਦਾ ਕੇਸ ਲੜਿਆ ਸੀ, ਕੀ ਉਹ ਬੰਦੇ ਪੰਜਾਬ ਦੇ ਵਿੱਚ ਇਹਦੀ ਹਮਾਇਤ ਤੇ ਆ ਨਹੀਂ ਸਕਦੇ? ਤੇ ਦੂਜੀ ਗੱਲ ਹੈ ਜੀ, ਆਪਣਾ ਸਾਡਾ ਹਲਕਾ ਲੋਹੀਆਂ ਪੈਂਦਾ, ਲੋਹੀਆਂ ਸ਼ਾਹਕੋਟ, ਸਾਡੇ ਹੈਗਾ ਡੋਡਿਆਂ ਵਾਲਾ ਬਾਬਾ ਜੀ। ਉਹ ਜੇ ਕਹਿੰਦੇ ਕਾਲਾ ਧਨ ਬਾਹਰਲੇ ਬੰਦਿਆਂ ਕੋਲੇ ਆ, ਜਾਂ ਬਾਹਰੋਂ ਜਿਹੜੇ ਬਾਹਰ ਬੈਠੇ ਲੋਕ ਆਮ ਆਦਮੀ ਪਾਰਟੀ ਨੂੰ ਭੇਜਦੇ ਆ, ਬਾਹਰਲੇ ਲੋਕ ਕਾਲਾ ਧਨ ਭੇਜਦੇ ਆ, ਮਜੀਠੀਆ ਲੱਗਾ ਜਾਂਦਾ ਸੀ। ਇਹ ਬਾਹਲੀ ਦੂਰ ਤੇ ਕੀ ਜਾਣਾ, ਸਿਰਫ ਘਵਾੜ ਦਾ ਛੋਟਾ ਜਵਾਈ ਆ ਜੀ, ਰਾਣਾ ਰਾਈ ਵਾਲੀ ਆ, ਉਹਦੀ ਇਕੱਲੇ ਦੀ ਜਾਂਚ ਕਰਾ ਲੈਣ, ਕਾਲੇ ਧਨ ਦਾ ਪਤਾ ਲੱਗ ਜੂ। ਉਹ ਸਾਡੇ ਨਾਲ ਹੀ ਪੜ੍ਹਦਾ ਰਿਹਾ ਵਾ, ਇੱਕ ਛੋਲਿਆਂ ਦੀ ਪਲੇਟ ਲੈਂਦਾ ਵਾ, 4 ਵਾਰੀ ਛੋਲੇ ਪਾਉਣ ਆਉਂਦਾ ਹੈ ਨਾ, ਤੇ ਉਹਦੀ ਹੁਣ ਪ੍ਰਾਪਰਟੀ ਚੈੱਕ ਕਰ ਲੈਣਾ ਤੇ ਕਾਲੇ ਧਨ ਦਾ ਪਤਾ ਲੱਗ ਜੂ। ਜੇ ਮੇਰੀ ਗੱਲ ਕੋਈ ਬਾਦਲ ਸਾਹਿਬ ਤੇ ਕਿਤੇ ਪਹੁੰਚਾ ਦਿਓ ਤਾਂ ਬੜੀ ਵਧੀਆ ਗੱਲ ਹੈ ਜੀ। ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ। ਥੈਂਕ ਯੂ ਗੁਰਵਿੰਦਰ ਜੀ। ਆ ਤੁਹਾਡੀ ਆਵਾਜ਼ ਤੇ ਪਹੁੰਚੀ ਜਾਣੀ ਜੀ। ਮਿੰਟੂ ਜੀ। ਜੀ ਦੇਖੋ, ਮੈਂ ਇੱਕ ਬੇਨਤੀ ਕਰਾਂਗਾ ਕਿ ਚਾਹੇ ਕੋਈ ਕਿਸ ਤਰ੍ਹਾਂ ਦਾ ਵੀ ਬੰਦਾ ਹੈ, ਚਾਹੇ ਕਿਸ ਤਰ੍ਹਾਂ ਦਾ ਵੀ ਉਹਦਾ ਪਿਛੋਕੜ ਹੈ, ਚਾਹੇ ਕਿਸ ਤਰ੍ਹਾਂ ਦਾ ਉਹਦਾ ਅਜੋਕਾ ਦੌਰ ਆ, ਤੇ ਬੇਨਤੀ ਹੈ ਕਿ ਥੋੜਾ ਜਿਹਾ ਜਦੋਂ ਨਾਂ ਲੈਂਦੇ ਹੋ, ਕਿਸੇ ਵੀ ਅਹੁਦੇ ਤੇ ਕੋਈ ਬੰਦਾ ਬੈਠਾ, ਥੋੜੀ ਜਿਹੀ ਇੱਜ਼ਤ ਰੱਖੋ ਉਹਦੀ, ਉਸ ਅਹੁਦੇ ਦੀ ਥੋੜੀ ਜਿਹੀ ਮਰਿਆਦਾ ਰੱਖੋ। ਮੇਰੀ ਬੇਨਤੀ ਹੈ, ਕਿਸੇ ਨੂੰ ਇਸ ਤਰ੍ਹਾਂ ਨਾਂ ਨਾਲ ਸੰਬੋਧਨ ਨਾ ਕਰੋ ਕਿ ਜਿਹੜਾ ਥੋੜਾ ਜਿਹਾ ਸਾਡੀ ਸੱਭਿਅਕ ਭਾਸ਼ਾ ਤੋਂ ਉਲਟ ਹੋਵੇ, ਮੇਰੀ ਬੇਨਤੀ ਹੈ। ਦੂਜੀ ਗੱਲ ਇਹ ਆ ਕਿ ਕਾਲੇ ਧਨ ਦੀ ਜੇ ਗੱਲ ਕਰੀਏ, ਮੈਂ ਅੱਗੇ ਖਬਰ ਦੇ ਵਿੱਚ ਕਹਿ ਕੇ ਹਟਿਆ ਵਾਂ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਲੀਡਰ ਆ, ਖੁਦ ਉਹ ਗ੍ਰਿਫਤਾਰ ਹੋਇਆ ਪਿਆ ਇਸ ਮਸਲੇ ਦੇ ਵਿੱਚ ਕਿ ਸਹਿਕਾਰੀ ਬੈਂਕਾਂ ਦਾ ਉਹ ਚੇਅਰਮੈਨ ਸੀ, ਜਿਵੇਂ ਸਾਡੇ ਇੱਥੇ ਹੁੰਦੇ ਆ ਪੰਜਾਬ ਦੇ ਵਿੱਚ ਸੁਸਾਇਟੀਆਂ ਦੇ ਚੇਅਰਮੈਨ ਲਾ ਦਿੰਦੇ ਆ, ਜਾਂ ਹੋਰ ਕਾਰਪੋਰੇਸ਼ਨ ਬੈਂਕਾਂ ਦੇ ਚੇਅਰਮੈਨ ਲਾ ਦਿੰਦੇ ਆ, ਤੇ ਉਹਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਗੱਫਾ ਜਿਹੜਾ ਲੋਕਾਂ ਦਾ ਬੈਂਕ 'ਚ ਰਖਾਇਆ ਸੀ ਕਿ ਆਜੋ ਸਾਡੇ ਬੈਂਕਾਂ 'ਚ ਰੱਖ ਦਿਓ,
ਤੁਹਾਨੂੰ ਅਸੀਂ ਇੰਨਾ ਕਮਿਸ਼ਨ ਲੈ ਕੇ ਬਾਕੀ ਪੈਸਾ ਜਿਹੜਾ ਕੱਢ ਕੇ ਦੇ ਦਿਆਂਗੇ। ਸੋ ਕਾਲਾ ਧਨ ਤੇ ਬਹੁਤ ਮੈਂ ਤੇ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਆਖੀ ਸੀ ਸਰਦਾਰ ਸਾਹਿਬ ਕਿ ਕੁਛ ਨਾ ਕਰੋ, ਇਹਨਾਂ ਲੋਕਾਂ ਨੂੰ ਫਾਇਦਾ ਨਾ ਚਾੜੋ। ਜੁਡੀਸ਼ਰੀ ਦੇ ਨਾਲ ਜੁੜੇ ਲੋਕ ਆ ਜਿਹੜੇ ਭ੍ਰਿਸ਼ਟ, ਉਹ ਜਿਹੜੇ ਉਹਨਾਂ ਦੀ ਸੂਚੀ ਬਣਾ ਲਓ। ਜਿਹੜੇ ਸਾਧ ਆ, ਇਹ ਜਿਹੜੇ ਵੱਡੇ ਸਾਧ ਆ, ਵਪਾਰੀ ਸਾਧ ਆ, ਇਹਨਾਂ ਨੂੰ ਫਰੋਲੋ, ਸਿਆਸਤਦਾਨਾਂ ਨੂੰ ਝਾੜ ਲਓ, ਜਾਂ ਜਿਹੜੇ ਡਾਕਟਰ ਹੈ ਜਿਹੜੇ ਸਭ ਤੋਂ ਜ਼ਿਆਦਾ ਕਮਾਈ ਕਰਦੇ ਪਏ ਅੱਜ ਭਾਰਤ ਦੇ ਵਿੱਚ, ਇਹਨਾਂ ਨੂੰ ਝਾੜ ਲਓ। ਸਾਰਾ ਕੁਛ ਇੱਥੋਂ ਨਿਕਲੇਗਾ। ਲੋਕਾਂ ਨੂੰ ਫਾਇਦਾ ਝਾੜੋ। ਮੈਂ ਪਹਿਲਾਂ ਹੀ ਕਿਹਾ, ਔਰ ਇਹਦੇ ਵਿੱਚ ਜੇ ਅਸੀਂ ਵਾਰ-ਵਾਰ ਕਹੀਏ ਕਿ ਫਲਾਣੇ ਕੋਲ ਨਾ ਲੈ ਕੇ ਅਸੀਂ ਕਹੀਏ ਤੇ ਮੇਰੇ ਖਿਆਲ ਦੇ ਨਾਲ ਇਹ ਠੀਕ ਗੱਲ ਨਹੀਂ ਹੈ, ਨਾ ਤੁਹਾਡੇ ਲਈ ਨਾ ਮੇਰੇ ਲਈ। ਪਰ ਇਹ ਗੱਲ ਜ਼ਰੂਰ ਤੁਹਾਡੀ ਠੀਕ ਆ ਕਿ ਬਹੁਤ ਕੁਛ ਹੈ ਜਿਹੜਾ ਉਹ ਸਿਆਸਤਦਾਨਾਂ ਦੇ ਵਿੱਚ ਹੀ ਹੈ, ਤੇ ਜਿੰਨਾ ਚਿਰ ਇੱਧਰੋਂ ਛਾਨਣਾ ਨਾ ਲੱਗਾ ਉਹਨਾਂ ਚਿਰ ਬਹੁਤ ਕੁਛ ਜਿਹੜਾ ਉਹ ਇੱਥੇ ਰਹਿ ਜਾਏਗਾ। ਜੀ ਤਾਂ ਜੀ ਸਰੋਤੇ, ਆਪਾਂ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜੇ ਤੁਸੀਂ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਕਾਲ ਕਰ ਸਕਦੇ। ਜਿਹੜੇ ਹੋਲਡ 'ਤੇ ਪਲੀਜ਼ ਇਸੇ ਤਰ੍ਹਾਂ ਸਾਡੇ ਨਾਲ ਹੋਲਡ 'ਤੇ ਬਣੇ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਜੀ ਵਾਪਸ। ਪੰਜਾਬੀ ਰੇਡੀਓ USA ਲੈ ਕੇ ਆ ਰਿਹਾ ਹੈ ਪੰਜਾਬ ਚੋਣ ਦੰਗਲ 2017। ਤੁਹਾਡੀ ਵੋਟ ਤੈਅ ਕਰੇਗੀ ਪੰਜਾਬ ਦਾ ਭਵਿੱਖ। ਕੀ ਲੋਕਾਂ ਦੀ ਕਸੌਟੀ ਤੇ ਖਰੀ ਉਤਰੀ ਮੌਜੂਦਾ ਸਰਕਾਰ, ਜਾਂ ਲੋਕ ਹਨ ਬਦਲਾਵ ਦੇ ਲਈ ਤਿਆਰ? ਕੀ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਤੱਕੜੀ ਤੇ ਭਰੋਸਾ ਜਤਾਉਣਗੇ, ਜਾਂ ਫਿਰ ਪੰਜੇ ਤੇ ਮੋਹਰ ਲਾਉਣਗੇ, ਜਾਂ ਦੋਨਾਂ ਹੀ ਪਾਰਟੀਆਂ ਦੇ ਸੁਪਨਿਆਂ ਤੇ ਫਿਰੂਗਾ ਝਾੜੂ? ਇਹ ਸਾਰਾ ਕੁਝ ਜਾਣਨ ਦੇ ਲਈ, ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨਬਜ਼ ਪਹਿਚਾਨਣ ਦੇ ਲਈ ਸੁਣਨਾ ਨਾ ਭੁੱਲਿਓ ਪੰਜਾਬ ਚੋਣ ਦੰਗਲ 2017 ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8:15 ਵਜੇ। ਪੰਜਾਬ ਚੋਣ ਦੰਗਲ 2017 ਪੰਜਾਬੀ ਰੇਡੀਓ USA ਦੇ ਉੱਤੇ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਚੋਣ ਦੰਗਲ ਦੇ ਵਿੱਚ ਆਪਾਂ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਲੈ ਕੇ ਆਉਂਦੇ ਹਾਂ, ਉਸ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਤੇ ਸ਼ੁੱਕਰਵਾਰ ਨੂੰ ਸਾਡੇ ਨਾਲ ਹੁੰਦੇ ਨੇ ਜੀ ਮਿੰਟੂ ਗੁਰਸਰੀਆ ਜੀ, ਖਬਰਾਂ ਕਰਦੇ ਨੇ। ਖਬਰਾਂ ਤੋਂ ਬਾਅਦ ਤੁਹਾਡੇ ਸਵਾਲ ਹੁੰਦੇ ਆ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ ਨਾਲ ਇਹ ਵੀ ਦੱਸ ਰਹੀ ਹੈ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਕੈਂਡੀਡੇਟ ਖੜਾ ਆ, ਜਾਂ ਉਹ ਕਾਂਗਰਸ ਪਾਰਟੀ ਦਾ ਆ, ਅਕਾਲੀ ਦਲ ਦਾ ਆ, ਜਾਂ ਆਮ ਆਦਮੀ ਪਾਰਟੀ ਦਾ, ਤਾਂ ਤੁਸੀਂ ਉਹਨਾਂ ਦੇ ਨੰਬਰ ਸਾਨੂੰ ਦੇ ਸਕਦੇ ਆ। ਨੰਬਰ ਦੇ ਕੇ ਨਾਲ ਕਾਲ ਜ਼ਰੂਰ ਉਹਨਾਂ ਨੂੰ ਕਰੋ ਕਿ ਤੁਹਾਨੂੰ ਕਾਲ ਆਊਗੀ ਜੀ। ਬਹੁਤ ਸਾਰੇ ਸਾਡੇ ਕੋਲ ਨੰਬਰ ਆ ਚੁੱਕੇ ਆ, ਰੋਜ਼ ਦੇ ਰੋਜ਼ ਆ ਵੀ ਰਹੇ ਆ। ਬਹੁਤ ਆਪ ਸਭ ਦੇ ਧੰਨਵਾਦੀ ਹੈ ਜੀ। ਅਤੇ ਕੁਝ ਕੁ ਜਿਹੜੀਆਂ ਪਾਰਟੀਆਂ ਉਹ ਤੁਹਾਡੀਆਂ ਕਾਲਾਂ ਨਹੀਂ ਵੀ ਲੈਣੀਆਂ ਚਾਹੁੰਦੀਆਂ ਜੀ, ਕਿਉਂਕਿ ਉਹ ਕਹਿੰਦੇ ਕਿ ਸਾਡੀ ਇੰਟਰਵਿਊ ਤਾਂ ਕਰ ਲਓ ਪਰ ਅਸੀਂ ਕਾਲਾਂ ਨਹੀਂ ਲੈਣੀਆਂ ਹੈਗੀਆਂ। ਅਤੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਆ ਕਿ ਜੇ ਉਹ ਮੰਨ ਜਾਣ ਤੇ ਅਤੇ ਤੁਸੀਂ ਕਿਸੇ ਦਾ ਵੀ ਨੰਬਰ ਆ ਤੁਹਾਡੇ ਇਲਾਕੇ ਦੇ ਵਿੱਚ ਆ ਜਿਸ ਤਰ੍ਹਾਂ ਕੁਝ ਕੁ ਦੇਰ ਲਈ ਸਾਡੀ ਆਵਾਜ਼ ਬੰਦ ਹੋ ਗਈ ਸੀ, ਅਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜੇ ਤੁਹਾਨੂੰ ਵੀ ਕੋਈ ਜਾਣਦਾ ਆ, ਤੁਹਾਡਾ ਇਲਾਕੇ ਦਾ ਕੋਈ ਵੀ ਕੈਂਡੀਡੇਟ ਆ ਕਿਸੇ ਵੀ ਪਾਰਟੀ ਦੇ ਨਾਲ ਉਹ ਸੰਬੰਧਿਤ ਹੈ, ਤਾਂ ਤੁਸੀਂ ਸਾਨੂੰ ਨੰਬਰ ਦੇ ਸਕਦੇ ਆ। ਅਤੇ ਹੁਣ ਤੁਸੀਂ ਕਾਲ ਕਰ ਸਕਦੇ ਜੀ 4082725200 ਅਤੇ ਬਹੁਤੇ ਲੋਕਾਂ ਦਾ ਜਿਹੜਾ ਸਵਾਲ ਹੈ, ਜਿਹੜੇ ਅੱਜ ਕੱਲ੍ਹ ਪੰਜਾਬ ਨੂੰ ਇੰਡੀਆ ਨੂੰ ਜਾ ਰਹੇ ਆ ਅਤੇ ਪੈਸਿਆਂ ਦੀ ਬੜੀ ਸਮੱਸਿਆ ਆ, ਪੈਸਿਆਂ ਦੀ ਤੁਸੀਂ ਗੱਲ ਕਰ ਰਹੇ ਆ। ਅਤੇ ਜੀ ਬਿਲਕੁਲ ਜਿਹੜੇ ਜਾ ਕੇ ਆਏ ਆ ਉਹਨਾਂ ਨੇ ਇਹੀ ਦੱਸਿਆ ਕਿ ਤੁਸੀਂ ਆਪਣੇ ATM ਕਾਰਡ ਲੈ ਜਾਓ ਅਤੇ ਤੁਸੀਂ ਪਹਿਲਾਂ ਹੀ ਪੰਜਾਬ ਤੋਂ ਦਿੱਲੀ ਦੇ ਵਿੱਚ ਹੀ ਕੋਸ਼ਿਸ਼ ਕਰਿਓ ਕਿ ਉੱਥੇ ਕਈਆਂ ਥਾਵਾਂ 'ਤੇ ATM ਦੇ ਵਿੱਚ ਪੈਸੇ ਮਿਲ ਜਾਂਦੇ ਆ। ਇੱਕ ਵਾਰੀ ਤੁਸੀਂ ਕਾਰਡ ਦੇ ਵਿੱਚ ATM ਕਰੋਗੇ ਅਤੇ 2500 ਰੁਪਈਆ ਤੁਹਾਡਾ ਨਿਕਲ ਆਉਂਦਾ। 2 ਵਾਰੀ ਤੁਸੀਂ ਉਸਨੂੰ ਕਰ ਸਕਦੇ ਆ। ਜੇ ਪਰਿਵਾਰ ਦੇ ਹੋਰ ਮੈਂਬਰ ਆ ਉਹਨਾਂ ਦੇ ਵੀ ਲੈ ਜਾਓ, ਕਿਉਂਕਿ ਪੈਸੇ ਦੇ ਬਿਨਾਂ ਗੁਜ਼ਾਰਾ ਨਹੀਂ। ਤੁਹਾਨੂੰ ਰਸਤੇ ਦੇ ਵਿੱਚ ਵੀ ਜਿਹੜੇ ਪੈਸੇ ਆ ਉਹ ਵਰਤਣੇ ਪੈਂਦੇ ਆ, ਅਤੇ ਉਹ ਇਸ ਤਰ੍ਹਾਂ ਆਪਣਾ ਤੁਸੀਂ ਗੁਜ਼ਾਰਾ ਕਰ ਸਕਦੇ ਆ। ਬਾਕੀ ਤੁਹਾਨੂੰ ਮਿੰਟੂ ਹੋਰੀ ਦੱਸਿਆ ਹੀ ਆ ਕਿ ਤੁਸੀਂ ਪੰਜਾਬ ਤੋਂ ਆਪਣਾ ਕੋਈ ਵੀ ਰਿਸ਼ਤੇਦਾਰ ਆ ਉਸ ਨੂੰ ਬੁਲਾ ਸਕਦੇ ਆ, ਉਸ ਨੂੰ ਕਹਿ ਸਕਦੇ ਆ ਕਿ ਜਿਹੜਾ ਰਾਹ ਦਾ ਖਰਚਾ ਆ ਉਹ ਕਰ ਸਕਦੇ ਆ। ਅਤੇ ਜੀ ਹੁਣ ਅਸੀਂ ਤੁਹਾਡੀਆਂ ਕਾਲਾਂ ਵੱਲ ਵਾਪਸ ਆਉਂਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜੀ ਜੋਧ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੈਂ ਨਾ ਕੱਲ ਫੇਸਬੁੱਕ ਤੇ ਦੇਖ ਰਿਹਾ ਸੀ ਆਪਣਾ ਕਨਵਰ ਸੰਧੂ ਜੀ ਦਾ ਪ੍ਰੋਗਰਾਮ, ਤੇ ਉਹਦੇ ਚ ਇੱਕ ਕੋਈ ਬੰਦਾ ਸੀ, ਮੇਰੇ ਖਿਆਲ ਅਕਾਲੀਆਂ ਦਾ ਹੋਣਾ, ਚਲੋ ਡਜਨ ਮੈਟਰ, ਕਿਸੇ ਵੀ ਪਾਰਟੀ ਨੂੰ ਕੋਈ ਬਿਲੋਂਗ ਕਰਦਾ, ਆਪਾਂ ਨੂੰ ਕੋਈ ਮਤਲਬ ਨਹੀਂਗਾ। ਉਹਨੇ ਕਾਫੀ 20 ਸ਼ਬਦਾਵਲੀ ਵਰਤੀ ਆਪਣਾ ਭਗਵੰਤ ਮਾਨ ਜੀ ਤੇ ਹਿੰਮਤ ਸ਼ੇਰਗਿੱਲ ਜੀ ਬਾਰੇ। ਤੇ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਆਪਣਾ ਪ੍ਰਕਾਸ਼ ਸਿੰਘ ਜੀ ਬਾਦਲ ਜਾਂ ਸੁਖਬੀਰ ਬਾਦਲ ਜੀ ਹੈ, ਵੀ ਇਹ ਇਲੈਕਸ਼ਨ ਲੜਨਗੇ ਕਿ ਨਹੀਂ ਲੜਨਗੇ? ਬਸ ਇੰਨਾ ਹੀ ਸਵਾਲ ਹੈ ਮੇਰਾ। ਕਿਉਂਕਿ ਪਿੱਛੇ ਜਦੋਂ ਬੰਗਾਲ ਦੇ ਵਿੱਚ ਇਲੈਕਸ਼ਨ ਹੋਇਆ ਸੀ, ਮਮਤਾ ਬਨਰਜੀ ਜਿੱਤੀ, ਉਹਦੇ ਜੋਤੀ ਬਾਸੂ ਸਰੈਂਡਰ ਕਰ ਗਿਆ ਸੀਗਾ ਜੀ, ਤੇ ਹੁਣ ਇਹ ਵੀ ਕਰਨਗੇ? ਥੈਂਕ ਯੂ ਜੀ। ਨਹੀਂ, ਇੱਥੇ ਬੰਗਾਲ ਵਾਲੀ ਹਾਲਤ ਨਹੀਂ ਹੈ। ਇਹ ਲੜਨਗੇ ਇਲੈਕਸ਼ਨ, ਤੇ ਪੱਕਾ ਲੜਨਗੇ ਇਲੈਕਸ਼ਨ, ਲੜਨ ਦੀ ਤਿਆਰੀ ਵੀ ਹੈ। ਤੁਸੀਂ ਸ਼ਾਇਦ ਉਸ ਖਬਰ ਨੂੰ ਤਵੱਜੋ ਨਹੀਂ ਦਿੱਤੀ ਹੋਣੀ। ਇੱਕ ਪੰਜਾਬ ਦੇ ਵਿੱਚ ਗੁਰੂ ਹਰਸਾਏ ਕਸਬਾ ਹੈ, ਗੁਰੂ ਹਰਸਾਏ ਕਸਬੇ ਦਾ ਬਹੁਤ ਰੌਲਾ ਚੱਲੀ ਜਾਂਦਾ। ਇਹਨਾਂ ਨੇ 40 ਪਿੰਡ ਤੋੜ ਕੇ ਜਲਾਲਾਬਾਦ ਦੇ ਵਿੱਚ ਸ਼ਾਮਲ ਕਰ ਲਿਆ। ਬਾਰ ਐਸੋਸੀਏਸ਼ਨ ਰੌਲਾ ਪਾਉਂਦੀ ਪਈ ਹੈ, ਕਿਉਂਕਿ ਵਕੀਲਾਂ ਦੇ ਕੇਸ ਘਟਦੇ, ਤੁਹਾਨੂੰ ਪਤਾ। ਉਹ ਇੱਕ ਸਬ ਡਿਵੀਜ਼ਨ ਨਾਲੋਂ ਜਦੋਂ ਦੂਜੀ ਸਬ ਡਿਵੀਜ਼ਨ ਦੇ ਵਿੱਚ ਚਲੇ ਜਾਂਦੇ ਪਿੰਡ, ਤੇ ਉਹਨਾਂ ਨੂੰ ਘਾਟਾ ਪੈਂਦਾ, ਉਹ ਪਿੱਟਦੇ ਪਏ ਆ। ਮੇਰੇ ਖਿਆਲ ਦੇ ਨਾਲੋਂ ਕੇਸ ਕੂਸ ਵੀ ਅੱਗੇ ਕਰਨਗੇ। ਤਾਂ ਉਹ ਜੋ ਹੋ ਰਹੀ ਹੈ ਉੱਥੇ ਜੋੜ ਤੋੜ ਚੱਲਦੀ ਪਈ ਹੈ ਜਲਾਲਾਬਾਦ ਤੋਂ। ਉਹ ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ਚਾਹੇ ਖੁਸ਼ੀ ਨਾਲ ਇਲੈਕਸ਼ਨ ਲੜੇ, ਚਾਹੇ ਮਜਬੂਰੀ 'ਚ ਲੜੇ, ਇਲੈਕਸ਼ਨ ਉੱਥੋਂ ਹੀ ਲੜੇਗਾ। ਤੇ ਜਿਹੜੀ ਲੰਬੀ ਦੀ ਗੱਲ ਹੈ, ਮੈਂ ਲੰਬੀ ਦੇ ਵਿੱਚੋਂ ਹੀ ਤੁਹਾਡੇ ਨਾਲ ਇਸ ਸਮੇਂ ਵਾਸਤਾ ਵਾਂ, ਲੰਬੀ ਦੇ ਵਿੱਚ ਬਹਿ ਕੇ ਹੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਿਆ। ਤਾਂ ਮੇਰੇ ਖਿਆਲ ਦੇ ਨਾਲ ਲੰਬੀ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਹੀ ਇਲੈਕਸ਼ਨ ਲੜੇਗਾ। ਇਹ ਗੱਲ ਵੱਖਰੀ ਹੈ ਕਿ ਲੰਬੀ ਵੀ ਹੈਰਾਨ ਹੈ ਐਤਕੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸਭ ਤੋਂ ਪਹਿਲਾਂ ਅਨਾਊਂਸ ਹੁੰਦਾ ਹੈ, ਤੇ ਐਤਕੀ ਨਾਂ ਅਨਾਊਂਸ ਕਿਉਂ ਨਹੀਂ ਕਰਦੇ ਪਏ? ਕਿਉਂਕਿ ਉਧਰ ਮੇਰੇ ਖਿਆਲ ਦੇ ਨਾਲ ਉਹ ਵਹਿੰਦੇ ਪਏ ਇਹਨਾਂ ਦੇ ਮੂੰਹ ਵੱਲ, ਇਹ ਵਹਿੰਦੇ ਪਏ ਉਹਨਾਂ ਦੇ ਮੂੰਹ ਵੱਲ। ਇਹ ਇੱਕ ਡਰ ਜ਼ਰੂਰ ਪੈਦਾ ਕਰਦਾ, ਇਹ ਤੌਖਲਾ ਜ਼ਰੂਰ ਇਹਨਾਂ ਦਾ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਤੌਖਲਾ ਜ਼ਰੂਰ ਹੈ। ਐਤਕੀ ਜਨਵਰੀ ਫਰਵਰੀ ਦੇ ਵਿੱਚ ਇੱਕ ਇਹਨਾਂ ਨੇ ਖੁਫੀਆ ਸਰਵੇ ਕਰਾਇਆ ਸੀਗਾ, ਸੁਖਬੀਰ ਸਿੰਘ ਬਾਦਲ ਦੇ ਬੰਦਿਆਂ ਨੇ ਉਹ ਨੇਪਰੇ ਚਾੜਿਆ ਸੀਗਾ। ਉਸ ਸਰਵੇ ਦੇ ਵਿੱਚ ਲੰਬੀ ਚੋਂ ਵੀ ਸਥਿਤੀ ਇਹਨਾਂ ਦੀ ਜਿਹੜੀ ਹੈ ਥੋੜੀ ਜਿਹੀ ਅੱਗੇ ਨਾਲੋਂ ਕਮਜ਼ੋਰ ਦਿਖਾਈ ਗਈ ਸੀ। ਉਸ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ ਤੇ ਇੱਕ ਰਣਨੀਤੀ ਬਣਾਈ, ਆਪ ਵੀ ਲੰਬੀ ਚ ਵਿਚਰਿਆ। ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਜਿਹੜੇ ਲਗਾਤਾਰ ਕਰਵਾਏ ਗਏ, ਤਾਂ ਉਹ ਉਸ ਸਥਿਤੀ, ਕਮਜ਼ੋਰ ਜਿਹੜੀ ਸਥਿਤੀ ਸੀ, ਉਹਨੂੰ ਤਾਕਤ ਦੇਣ ਲਈ ਉਹ ਸਾਰਾ ਕੁਛ ਕੀਤਾ ਗਿਆ। ਮੇਰੇ ਖਿਆਲ ਦੇ ਨਾਲ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਹੀ ਚੋਣ ਲੜਨਗੇ, ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਗੱਲ ਆ। ਕਿਉਂਕਿ ਜੇ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕਾ ਬਦਲਦਾ, ਭਗਵੰਤ ਮਾਨ ਨੇ ਤੇ ਉੱਥੇ ਚਲੇ ਹੀ ਜਾਣਾ, ਉਹਨੇ ਤਾਂ ਐਲਾਨ ਕੀਤਾ। ਪਰ ਉਹ ਇੱਕ ਤਰ੍ਹਾਂ ਨਾਲ ਸਾਰੇ ਹੀ ਅਕਾਲੀ ਦਲ ਦਾ ਜਿਹੜਾ ਉਹ ਮੋਰਾਲ ਡੇਗ ਦੇਵੇਗਾ। ਇਹ ਸੁਖਬੀਰ ਸਿੰਘ ਬਾਦਲ ਚੰਗੀ ਤਰ੍ਹਾਂ ਜਾਣਦਾ, ਭਲੀ ਭਾਂਤੀ ਜਾਣਦਾ ਕਿ ਜੇ ਜਲਾਲਾਬਾਦ ਤੋਂ ਉਹ ਭੱਜਿਆ ਫਿਰ ਇਹ ਸਾਰੀ ਪਾਰਟੀ ਲਈ ਹੀ ਨੁਕਸਾਨਦਾਇਕ ਹੋਏਗਾ। ਜੀ ਬਿਲਕੁਲ। ਤੇ ਸਾਡੇ ਨਾਲ ਅੱਗੇ ਜੁੜੇ ਹੋਏ ਨੇ ਜੀ ਬੂਟਾ ਸਿੰਘ ਜੀ। ਸੁਰਿੰਦਰ ਕੌਰ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤੇ ਤੇ ਮਿੰਟੂ ਗੁਰਸਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਅੱਛਾ ਜੀ, ਕੱਲ ਮੈਂ ਖਬਰਾਂ ਸੁਣਦਾ ਸੀਗਾ, ਵੇਖੋ ਲਖਵੀਰ ਸਿੰਘ ਆ ਕੋਈ ਇਹਨਾਂ ਦਾ MLA ਖੜਾ, ਤੇ ਉਹ ਗੁਰਪ੍ਰੀਤ ਘੁੱਗੀ ਨੂੰ ਤੇ ਅਸ਼ਵਨੀ ਸ਼ੇਖ ਜੀ ਆ ਕਿ ਉਹਨਾਂ ਨੂੰ ਨਾ ਬਹੁਤ ਪੁੱਠੀਆਂ ਗੱਲਾਂ ਬੋਲਦਾ, ਵੀ ਬਹੁਤ ਪੁੱਠੀਆਂ। ਘੁੱਗੀ ਆ ਕਿ ਬਿੱਠਾ ਪੁੱਠਾ ਕਰਕੇ ਭੱਜ ਗਿਆ, ਤੇ ਸ਼ੇਖ ਜੀ ਆ ਜਿਹੜਾ ਇਹਨਾਂ ਦੀਆਂ ਚੰਗੀ ਤਰ੍ਹਾਂ ਘੀਸੀਆਂ ਕਰਾਉਣਗੇ ਲੋਕੀ, ਘੀਸੀਆਂ ਉਹਨਾਂ ਦੀ ਜਵਾਨ ਤੇ ਵੀ ਲਗਵਾਮ ਪਾਓ। ਤੇ ਬਾਕੀ ਜਿਹੜਾ ਬਾਦਲ ਸਾਹਿਬ ਨੇ ਫੋਨ ਕੀਤਾ ਸ਼ੇਰ ਸਿੰਘ ਘਵਾਇਆ ਨੂੰ ਵੀ ਆਪਦੇ ਪੁੱਤਰ ਨੂੰ ਸਮਝਾ, ਉਹਨਾਂ ਨੇ ਅੱਗੋਂ ਜਵਾਬ ਦਿੱਤਾ ਵੀ ਭਾਈ ਤੂੰ ਆਪਦੇ ਨੂੰ ਸਮਝਾ, ਤੇ ਇਹ ਵਿਗੜੇ ਘਰਾਂ ਦੇ ਕਾਕਿਆਂ ਨੂੰ ਇਹ ਬਾਦਲ ਸਾਹਿਬ ਆਪਦੇ ਨੂੰ ਤੇ ਉਹ ਸ਼ੇਰ ਸਿੰਘ ਘਵਾਇਆ ਸਮਝਾਉਣਗੇ। ਤੇ ਬਾਕੀ ਤੀਜਾ ਸਵਾਲ ਇਹ ਜੀ, ਜਿਹੜਾ ਖਰੜ ਤੋਂ ਆਪਣਾ ਸੁਖਬੀਰ ਬਾਦਲ ਨੇ ਰੇਲਵੇ ਟਰੈਕ ਦਾ ਕੋਈ ਉਦਘਾਟਨ ਕੀਤਾ ਤੇ ਉਹਦੇ ਭੂਮੀ ਪੂਜਨ ਕੀਤਾ, ਤੇ ਇਹਨੂੰ ਜਥੇਦਾਰ ਪੁੱਛੂਗਾ ਸਵਾਲ ਵੀ ਤੂੰ ਸਿੱਖ ਬਣ ਕੇ ਤੇ ਇਹ ਪੰਡਤ ਵਾਲੇ ਢਕਾਉਣ ਚ ਰਾਜਦਾ, ਤੇ ਤੇਰਾ ਅਸੀਂ ਅਕਾਲੀ ਦਲ ਚੋਂ ਜਾਂ ਕਹੇ ਜੋ ਸ਼੍ਰੋਮਣੀ ਕਮੇਟੀ ਦੇ ਤੈਨੂੰ ਸਜ਼ਾ ਲਾਵਾਂਗੇ। ਇਹਦੇ ਬਾਰੇ ਦੱਸੋ ਜੀ। ਥੈਂਕ ਯੂ। ਭੈਣ ਜੀ, ਇਹਨਾਂ ਦੇ ਸਵਾਲ ਵੀ ਕਾਫੀ ਸੀਗੇ, ਤੇ ਮੈਨੂੰ ਆਵਾਜ਼ ਇਹਨਾਂ ਦੀ ਬੜੀ ਮੱਧਮ ਜਿਹੀ ਆਉਂਦੀ ਪਈ ਸੀਗੀ। ਦੱਸਿਓ ਤੁਸੀਂ। ਪਹਿਲੀ ਤੇ ਹਾਂਜੀ, ਪਹਿਲੀ ਤੇ ਗੱਲ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਇੱਕ ਤੇ ਗੁਰਪ੍ਰੀਤ ਘੁੱਗੀ ਹੋਰਾਂ ਨੂੰ ਮੇਰੇ ਖਿਆਲ ਦੇ ਵਿੱਚ ਬੜੀ ਭੱਦੀ ਭਾਸ਼ਾ ਆ ਜਿਹੜੀ ਉਹ ਕਿਹਾ ਕਿ ਗੁਰਪ੍ਰੀਤ ਘੁੱਗੀ ਬਿੱਠਾਂ ਕਰਕੇ ਭੱਜ ਗਿਆ, ਸ਼ਾਇਦ ਉਹ ਕੋਈ ਅਕਾਲੀ ਦਲ ਦਾ ਸੀਗਾ। ਤੇ ਦੂਸਰਾ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ ਦੂਸਰਾ ਸਵਾਲ ਤੁਹਾਨੂੰ ਸੁਣੀ ਗਿਆ ਆ ਜੀ, ਲਖਵੀਰ ਸਿੰਘ ਕਿਹਾ ਸੀ ਇਹਨਾਂ ਨੇ ਮੇਰੇ ਖਿਆਲ ਦੇ ਨਾਲ। ਚਲੋ ਕੋਈ ਵੀ ਹੈ ਇਸ ਤਰ੍ਹਾਂ ਦਾ ਕੋਈ ਬੋਲਦਾ ਹੈ, ਤੇ ਦੇਖੋ ਜਦੋਂ ਮੇਰੇ ਖਿਆਲ ਦੇ ਨਾਲ ਲਖਵੀਰ ਸਿੰਘ ਲੋਧੀ ਨੰਗਲ ਇੱਕ ਤੇ ਮੈਦਾਨ ਚ ਇਹਨਾਂ ਦੇ ਲਖਵੀਰ ਸਿੰਘ ਲੋਧੀ ਨੰਗਲ ਆ, ਉਹਨਾਂ ਦੀ
ਹਾਂਜੀ ਹਾਂਜੀ, ਤੇ ਮੈਂ ਸਮਝ ਗਿਆ ਸਰਦਾਰ ਸਾਹਿਬ, ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਹੈ। ਚਲੋ ਕੋਈ ਗੱਲ ਨਹੀਂ। ਲੋਧੀ ਨੰਗਲ ਤੇ ਜਿਹੜਾ ਉਹ ਜ਼ਬਾਨ ਦਾ ਵੈਸੇ ਹੀ ਬਹੁਤ ਜ਼ਿਆਦਾ ਸਾਊ ਹੈ। ਉਹਨੇ ਤੇ ਇੱਕ ਵਾਰੀ ਸਦਭਾਵਨਾ ਰੈਲੀ ਦੇ ਵਿੱਚ ਇੱਥੋਂ ਤੱਕ ਆਖ ਦਿੱਤਾ ਸੀ ਕਿ ਜਿਹੜਾ ਨਾ ਹਟੇ ਤੇ ਉਹਦੀ ਧੌਣ ਭੰਨ ਦਿਓ, ਅਸੀਂ ਬੈਠੇ ਹਾਂ। ਉਹ ਤੇ ਇੱਥੋਂ ਤੱਕ ਵੀ ਆਖ ਦਿੰਦਾ ਹੈ ਭਰੀ ਸਭਾ ਦੇ ਵਿੱਚ, ਭਰੇ ਇਕੱਠ ਦੇ ਵਿੱਚ, ਕਿ ਸੁਖਬੀਰ ਸਿੰਘ ਬਾਦਲ ਜੀ ਮੇਰੀ ਤੇ ਜ਼ਮੀਨ ਵੇਚ ਗਈ ਆ, ਹਾੜਾ ਰੱਬ ਦਾ, ਕਿ ਮੈਨੂੰ ਚੇਅਰਮੈਨ ਹੀ ਲਾ ਦਿਓ, ਆਹ 6 ਮਹੀਨੇ ਰਹਿ ਗਏ ਆ, ਮੈਨੂੰ ਲਾਲ ਬੱਤੀ ਵਾਲੀ ਕਾਰ ਦੇ ਦਿਓ। ਤੇ ਕਹਿਣ ਦਾ ਮਤਲਬ ਆ ਕਿ ਘਾਟੇ ਵਾਧੇ ਜਿਹੜੇ ਪੂਰੇ ਕਰ ਲਈਏ। ਸੋ ਉਹ ਲਖਵੀਰ ਸਿੰਘ ਲੋਧੀ ਨੰਗਲ ਜਦੋਂ ਬੋਲਦਾ ਤੇ ਫਿਰ ਉਹ ਬਹੁਤਾ ਹੀ ਜ਼ਿਆਦਾ ਬੋਲਦਾ ਹੈ। ਇਸ ਕਰਕੇ ਉਹਦੇ ਬੋਲਣ ਦਾ ਹੀ ਸਿੱਟਾ ਹੈ ਕਿ ਉਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਵਾਲੇ ਜਾ ਕੇ ਦਿੱਲੀ 'ਚ ਬੈਠੇ ਆ ਕਿ ਜੇ ਉਹਨੂੰ ਤੁਸੀਂ ਮੈਦਾਨ 'ਚ ਉਤਾਰਨਾ ਵਾ ਤੇ ਅਸੀਂ ਫਿਰ ਮੈਦਾਨ 'ਚ ਨਹੀਂ ਉਤਰਨਾ। ਲਖਵੀਰ ਲੋਧੀ ਨੰਗਲ ਆਪਣੇ ਪੱਧਰ ਤੇ ਚੋਣ ਲੜ ਲੈ, ਅਸੀਂ ਉਹਦਾ ਸਾਥ ਨਹੀਂ ਦੇਣਾ। ਉਹ ਆਪਣੀ ਜ਼ਬਾਨ ਦਾ ਖੱਟਿਆ ਖਾਈ ਜਾਂਦਾ, ਉਹਨੂੰ ਖਾਣ ਦਿਓ। ਦੂਜੀ ਗੱਲ ਜਿਹੜੀ ਤੁਸੀਂ ਕਹੀ ਭੂਮੀ ਪੂਜਨ ਦੀ, ਦੇਖੋ ਜੇ ਤੁਸੀਂ ਸਿੱਖ ਪੱਖ ਤੋਂ ਲਵੋ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਤੁਹਾਨੂੰ ਯਾਦ ਹੋਣਾ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਟਿੱਕੇ ਲਾ ਆਏ ਸਨ 2008-9 ਦੇ ਵਿੱਚ। ਉਹ ਵੀਡੀਓ ਸਾਰਿਆਂ ਨੇ ਵੇਖੀ ਆ। ਬਹੁਤ ਕੁਝ ਇਹੋ ਜਿਹਾ ਆਪਾਂ ਕੱਢ ਸਕਦੇ ਹਾਂ ਜਿਹੜਾ ਇਸ ਪੱਖ ਤੋਂ ਇਹਨਾਂ ਦੇ ਉਲਟ ਜਾਂਦਾ ਹੈ। ਪਰ ਜਦੋਂ ਉਹ ਕਹਿੰਦੇ ਆ ਕਿ ਅਸੀਂ ਇਕੱਲੇ ਸਿੱਖਾਂ ਦੇ ਨੁਮਾਇੰਦੇ ਨਹੀਂ, ਅਸੀਂ ਤਾਂ ਸਾਰੇ ਪੰਜਾਬ ਦੇ ਨੁਮਾਇੰਦੇ ਆ, ਤੇ ਫਿਰ ਉੱਥੇ ਇਸ ਵਿਵਾਦ ਨੂੰ ਮੁੜ ਕੇ ਅਸੀਂ ਉਹਨਾਂ ਦੇ ਸਿਰ ਮੜੀਏ, ਉਹ ਚੰਗਾ ਨਹੀਂ ਲੱਗਦਾ। ਕਿਉਂਕਿ ਉਹਨਾਂ ਨੂੰ ਜਦੋਂ ਵੀ ਅਸੀਂ ਇਸ ਤਰ੍ਹਾਂ ਦਾ ਸਵਾਲ ਕਰਾਂਗੇ, ਉਹਨਾਂ ਨੇ ਅੱਗੋਂ ਇਹ ਆਖਣਾ ਅਸੀਂ ਸਾਰੇ ਪੰਜਾਬ ਦੇ ਨੁਮਾਇੰਦੇ ਆ, ਅਸੀਂ ਸਾਰੇ ਪੰਜਾਬ ਨੂੰ ਸਾਂਭਦੇ, ਅਸੀਂ ਸਾਰੇ ਪੰਜਾਬ ਦੇ ਭਾਈਚਾਰੇ ਜਿੰਨੇ ਉਹਨਾਂ ਨੂੰ ਨੁਮਾਇੰਦਗੀ ਦਿੰਦੇ ਆ, ਤੇ ਕਿਸੇ ਦਾ ਵੀ ਹੁੰਦਾ ਪ੍ਰੋਗਰਾਮ ਅਸੀਂ ਜਾਂਦੇ ਹਾਂ। ਸੋ ਉਹਨਾਂ ਦੀ, ਕਿਉਂਕਿ ਦੇਖੋ ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ ਜਥੇਦਾਰ ਉਹਨਾਂ ਦੇ, ਸਾਰਾ ਕੁਛ ਉਹਨਾਂ ਦਾ। ਮਤਵਾਜ਼ੀ ਜਥੇਦਾਰਾਂ ਨੇ ਵੀ ਉਹਨਾਂ ਨੂੰ ਤਲਬ ਕੀਤਾ ਸੀ ਤੇ ਉਲਟਾ ਉਹ ਕਹਿੰਦਾ ਸੀ ਸੁਖਬੀਰ ਬਾਦਲ ਕਿ ਧਿਆਨ ਸਿੰਘ ਮੰਡ ਕੌਣ ਆ। ਤੇ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਜਿੰਨਾ ਮਰਜ਼ੀ ਅਸੀਂ ਮੇਰੇ ਖਿਆਲ ਦੇ ਨਾਲ ਅੱਗੇ ਲੈ ਜਾਈਏ, ਇਹਨਾਂ ਚੀਜ਼ਾਂ ਦਾ ਅਸਰ ਉਹਨਾਂ ਚਿਰ ਨਹੀਂ ਹੋਣਾ ਜਿੰਨਾ ਚਿਰ ਇਹ ਗਲਬਾ ਖਤਮ ਨਹੀਂ ਹੁੰਦਾ। ਜੋ ਗਲਬਾ ਪਾਇਆ ਹੋਇਆ, ਜੇ ਚੱਜ ਦੇ ਉੱਤੇ ਬੰਦੇ ਬੈਠੇ ਹੋਣਗੇ ਫਿਰ ਤੇ ਪੁੱਛ ਸਕਦੇ ਆ। ਇਹਨਾਂ ਬੰਦਿਆਂ ਤੋਂ ਤੁਸੀਂ ਨਾ ਹੀ ਪੁੱਛਣ ਦੀ ਤਵੱਕੋ ਰੱਖੋ ਜਿਹੜੇ ਬੰਦੇ ਇਹਨਾਂ ਨੂੰ ਉੱਠ ਕੇ ਤੜਕੇ ਟੈਲੀਫੋਨ ਕਰਦੇ ਆ ਕਿ ਅੱਜ ਦੱਸੋ ਜੀ ਬਾਦਲ ਸਾਹਿਬ ਅੱਜ ਕੀ ਪ੍ਰੋਗਰਾਮ ਆ, ਅੱਜ ਅਸੀਂ ਕਿੱਥੇ ਜਾਣਾ ਹੈ, ਅੱਜ ਅਸੀਂ ਕੀ ਬੋਲਣਾ ਤੇ ਅੱਜ ਅਸੀਂ ਕੀ ਕਰਨਾ। ਜੀ ਅਤੇ ਅੱਗੇ ਸਾਡੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ। ਹਾਂਜੀ ਮਿੰਟੂ ਜੀ, ਬਲਵਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮਿੰਟੂ ਜੀ ਬਾਰੇ ਗੱਲ ਕਰਨਾ ਚਾਹੁੰਦਾ ਵੀ ਖਬਰਾਂ ਤੇ ਸਾਰੇ ਸੁਣਾਦੇ ਨੇ, ਜੋ ਲਿਹਾਜ਼ਾ ਇਹਨਾਂ ਦਾ ਹੈਗਾ ਗੱਲ ਕਰਨ ਦਾ, ਜਿੱਦਾਂ ਉਹ ਕਹਿੰਦੇ ਹੁੰਦੇ ਆ ਵੀ ਮਤਲਬ ਟਾਈਮ ਦੇ ਉੱਤੇ ਤੇ ਬਿਲਕੁਲ ਇੱਕਦਮ ਏਦਾਂ ਦਾ ਵਰਡ ਬੋਲਦੇ ਆ ਜਿਹੜਾ ਇੱਕਦਮ ਫਿੱਟ ਹੋ ਜਾਂਦਾ, ਬੜਾ ਵਧੀਆ ਲੱਗਦਾ। ਚਲੋ ਪਰਮਾਤਮਾ ਇਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਇਹ ਸੇਵਾ ਕਰਦੇ ਰਹਿਣ ਸਮਾਜ ਦੀ ਜੀ। ਤੇ ਮੇਰਾ ਕੁਐਸਚਨ ਇਹ ਹੈ ਵੀ ਨੋਟਬੰਦੀ ਦਾ ਸਹਾਰਾ ਲੈ ਕੇ ਇਹ ਮੋਦੀ ਨੇ ਗੱਲ ਇਹ ਕਹੀ ਸੀ ਵੀ ਕਾਲਾ ਧਨ ਲਿਆਣਾ ਹੈ ਤੇ ਦੂਸਰਾ ਕਿ ਜਿਹੜੀ ਆਤੰਕਵਾਦੀਆਂ ਦੀ ਟ੍ਰਾਂਜੈਕਸ਼ਨ ਹੈ ਉਹ ਖਤਮ ਕਰਨੀ ਹੈ। ਫੜਿਆ ਤੇ ਅੱਜ ਤੱਕ ਨਾ ਤਾਂ ਕੋਈ ਮੁਸਲਮਾਨ ਗਿਆ, ਨਾ ਹਿੰਦੂ, ਨਾ ਸਿੱਖ, ਫੜੇ ਸਾਰੇ ਬੀਜੇਪੀ ਦੇ ਗਏ ਆ। ਇਹਦੇ ਤੇ ਥੋੜਾ ਜਿਹਾ ਚਾਨਣਾ ਪਾਓ ਵੀ ਇਹ ਮੋਦੀ ਦੇ ਬਿਆਨ 'ਚ ਕਿੰਨੀ ਕੁ ਸੱਚਾਈ ਹੈਗੀ ਹੈ। ਭੈਣ ਜੀ ਫੋਨ ਨਾ ਕੱਟਿਓ, ਮੈਂ ਤੁਹਾਨੂੰ ਥੈਂਕ ਯੂ ਜੀ। ਦੇਖੋ ਜਿੱਥੋਂ ਤੱਕ ਸਵਾਲ ਸੀਗਾ ਨਾ ਇਹ ਤਰਕ ਦੇਣ ਦਾ ਕਿ ਅਸੀਂ ਇਸ ਮਕਸਦ ਲਈ ਕੰਮ ਕੀਤਾ, ਉਹ ਮਕਸਦ ਤੇ ਦੂਜੇ ਤੀਜੇ ਦਿਨ ਹੀ ਝੂਠੇ ਪੈ ਗਏ ਸਨ। ਕਿਹਾ ਸੀ ਕਿ ਜਾਲੀ ਕਰਾਂਸੀ ਤੋਂ ਅਸੀਂ ਖੜਾ ਛਡਾਉਣਾ ਤੇ 2000 ਦਾ ਜਿੱਦਣ ਨੋਟ ਆਇਆ ਕੁਝ ਘੰਟੇ ਬਾਅਦ ਹੀ ਭਿੱਖੀਵਿੰਡੀਆਂ ਨੇ ਉਹ ਜਾਲੀ ਨੋਟ ਬਣਾ ਲਿਆ ਸੀ। ਸਾਡੇ ਭਿੱਖੀਵਿੰਡ ਦੇ ਮੁੰਡਿਆਂ ਨੇ ਬਣਾ ਕੇ ਕੱਲਾ ਕੋਲ ਨਹੀਂ ਰੱਖਿਆ, ਉਹਨੂੰ ਮਾਰਕੀਟ ਦੇ ਵਿੱਚ ਸਰਕੂਲੇਟ ਵੀ ਕਰ ਦਿੱਤਾ ਸੀ। ਅੱਤਵਾਦੀਆਂ ਕੋਲੋਂ ਤੀਜੇ ਚੌਥੇ ਦਿਨ ਹੀ ਨਵੀਂ ਕਰਾਂਸੀ ਦੇ ਨੋਟ ਜਿਹੜੇ ਬਰਾਮਦ ਹੋ ਗਏ ਸਨ ਤੇ ਉਹ ਜਦੋਂ ਜੀ ਕਰਦਾ ਬੈਂਕ ਲੁੱਟ ਲੈਂਦੇ ਆ। ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ 3-4 ਬੈਂਕ ਲੁੱਟੇ ਆ, 3-4 ਥਾਵਾਂ ਤੋਂ ਲੁੱਟ ਕੀਤੀ, ਜਿੱਥੋਂ ਜੀ ਕਰਦਾ ਉਹ ਕਰਾਂਸੀ ਲੈ ਜਾਂਦੇ ਆ। ਤੁਸੀਂ ਇਸ ਤਰ੍ਹਾਂ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਅੱਤਵਾਦ ਤੋਂ ਨਿਜਾਤ ਪਾਲਾਂਗੇ ਨੋਟਬੰਦੀ ਨਾਲ, ਇਹ ਤੁਹਾਡਾ ਹਾਸੋ ਹੀਣਾ ਖੁਆਬ ਆ। ਤੁਸੀਂ ਇਹ ਫਿਰ ਮਗੇਰੀ ਲਾਲ ਵਾਲੇ ਸੁਪਨੇ 'ਚ ਜੀ ਰਹੇ ਹੋ ਕਿ ਨੋਟਬੰਦੀ ਨਾਲ ਤੁਸੀਂ ਅੱਤਵਾਦ ਦੀ ਲੜਾਈ ਹੈ ਜਿਹੜੀ ਉਹ ਜਿੱਤ ਲਓਗੇ, ਜਾਂ ਤੁਸੀਂ ਕਾਲਾ ਧਨ ਜਿਹੜਾ ਬਾਹਰ ਲੈ ਆਓਗੇ। ਕਾਲੇ ਧਨ ਵਾਲਾ ਸਰਦਾਰ ਸਾਹਿਬ ਹੁਣ ਸ਼ਬਦ ਹੀ ਨਹੀਂ ਇਸਤੇਮਾਲ ਕਰਦੇ ਪਏ। ਅਸੀਂ ਤੇ ਹੁਣ ਉਹਨਾਂ ਦੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਦਾ ਸ਼ਬਦ ਕਦੇ ਸੁਣਿਆ ਹੀ ਨਹੀਂ। ਹੁਣ ਕਾਲਾ ਧਨ ਹੈ ਜਿਹੜਾ ਉਹ ਕੈਸ਼ਲੈਸ ਦੇ ਵਿੱਚ ਕਨਵਰਟ ਹੋ ਗਿਆ, ਉਧਰ ਨੂੰ ਡਾਇਵਰਟ ਕਰ ਦਿੱਤਾ ਮੁੱਦਾ। ਹੁਣ ਕੈਸ਼ਲੈਸ ਹੀ ਵੱਜਦਾ ਕਿਉਂਕਿ ਕਾਲਾ ਧਨ ਜਿਹੜਾ ਸੀਗਾ ਉਹ ਤੇ ਨਿਕਲਿਆ ਨਹੀਂ ਕਿਸੇ ਖੁੱਡ ਚੋਂ। ਦੇਖੋ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ 14.5 ਲੱਖ ਕਰੋੜ ਦੀ ਜਿਹੜੀ ਕਰੰਸੀ ਹੈ ਉਹ ਅਸੀਂ ਵਾਪਸ ਲਈ ਹੈ, ਬੈਂਕਾਂ ਦੇ ਵਿੱਚ ਆ ਗਿਆ ਲਗਭਗ 14 ਲੱਖ ਕਰੋੜ। ਪਿੱਛੇ ਕੀ ਰਹਿ ਗਿਆ? ਹੁਣ ਇਹਨਾਂ ਨੇ ਕਹਿਤਾ ਜੀ ਨਹੀਂ
ਸਾਨੂੰ ਭੁਲੇਖਾ ਪੈ ਗਿਆ 15.5 ਲੱਖ ਕਰੋੜ ਆ, ਤੇ ਲੋਕੀ ਕਹਿੰਦੇ ਕਿ ਹਾਲੇ 30 ਦਸੰਬਰ ਤੱਕ ਮਿਆਦ ਆ, ਜਦ ਤੱਕ ਤੇ ਫਿਰ ਹੋ ਸਕਦਾ 16 ਲੱਖ ਕਰੋੜ ਹੀ ਵਾਪਸ ਆ ਜੇ। ਫਿਰ ਹੁਣ ਕਹਿੰਦੇ ਕਿ ਨਹੀਂ ਜੀ ਸਾਨੂੰ ਬੈਂਕਾਂ ਨੂੰ ਗਿਣ ਦੇ ਵਿੱਚ ਭੁਲੇਖਾ ਪੈ ਗਿਆ। ਸੋ ਇਸ ਕਰਕੇ ਇਹ ਬਹੁਤ ਸ਼ੱਕੀ ਮਾਮਲਾ। ਤੁਸੀਂ ਅੰਦਾਜ਼ਾ ਲਾ ਲਓ ਕਿ 44 ਦਿਨਾਂ 'ਚ 61 ਵਾਰੀ ਇਹਨਾਂ ਨੇ ਨਿਯਮ ਬਦਲ ਦਿੱਤੇ ਆ, ਕਿਸੇ ਗੱਲ ਤੇ ਨਹੀਂ ਖੜਦੇ ਪਏ। ਹੁਣ ਸਾਰੇ ਉਡੀਕਣ ਦੇ 50 ਦਿਨਾਂ ਦੀ ਉਡੀਕ ਕਰੋ, ਅਸਲੀ ਗੱਲ ਬਾਅਦ ਦੇ ਵਿੱਚ ਹੀ ਪਤਾ ਲੱਗੇ ਇਹ ਕਰ ਕੀ ਰਹੇ ਆ। ਜੀ ਕਰਕੇ ਰਿਹਾ, ਸਾਰਿਆਂ ਨੂੰ ਪਤਾ, ਸਾਰਿਆਂ ਦੇ ਨਾਲ ਹੀ ਜਿਹੜਾ ਇੱਕ ਬਹੁਤ ਵੱਡਾ ਫਰਾਡ ਹੋ ਗਿਆ। ਕੈਸ਼ਲੈਸ ਤੇ ਹਜੇ ਬਹੁਤ ਵੱਡੀਆਂ ਕੰਟਰੀਆਂ ਨਹੀਂ ਹੋਈਆਂ, ਉਹਨਾਂ ਦੇ ਵਿੱਚ ਵੀ ਅਜੇ ਕੈਸ਼ ਵਰਤ ਹੋ ਰਿਹਾ। ਜਸਵੀਰ ਸਿੰਘ ਬਲ ਜੀ, ਸਤਿ ਸ਼੍ਰੀ ਅਕਾਲ। ਜੀ ਬਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹੀ ਹੈ, ਬਾਪੂ ਸੂਰਤ ਸਿੰਘ ਦਾ ਨਾ ਕੋਈ ਮੀਡੀਆ, ਨਾ ਕੋਈ ਪਾਰਟੀ, ਨਾ ਕੁਛ ਹੋਰ ਦਾ ਕੁਛ ਨਹੀਂ, ਬਹੁਤ ਲੰਬਾ ਸੰਘਰਸ਼ਿਆ ਭਾਈ ਗੁਰਦਾਸ ਸਿੰਘ, ਉਹਨਾਂ ਦੇ ਪਾਰਟੀ ਦੇਸ਼ਾਂ ਵਿਦੇਸ਼ਾਂ ਨੇ ਬੜਾ ਸਨਮਾਨ ਦਿੱਤਾ, ਉਹਨਾਂ ਦੀ ਕੋਈ ਖਬਰ ਨਹੀਂ, ਕੀ ਰਾਜ ਆ ਵਿੱਚ ਹੈ ਜੀ? ਬਸ ਇਹੀ ਸਵਾਲ ਹੈ। ਥੈਂਕ ਯੂ। ਦੇਖੋ ਨਹੀਂ, ਖਬਰ ਤੇ ਆਉਂਦੀ ਹੈ ਜਿੱਦਣ ਮੰਨ ਲਓ ਉਹਨਾਂ ਨੂੰ ਕੋਈ ਲੈ ਜਾਂਦੇ ਆ, ਜ਼ਬਰਦਸਤੀ ਹਸਪਤਾਲ 'ਚ ਦਾਖਲ ਕਰਵਾਉਂਦੇ ਆ, ਜਾਂ ਹੋਰ ਉਹਨਾਂ ਦੇ ਘਰ ਤੇ ਕੋਈ ਸਖਤੀ ਕੀਤੀ ਜਾਂਦੀ ਹੈ, ਅਖਬਾਰਾਂ 'ਚ ਖਬਰਾਂ ਆਉਂਦੀਆਂ। ਐਸੀ ਗੱਲ ਨਹੀਂ ਹੈ ਕਿ ਕੋਈ ਖਬਰ ਨਹੀਂ ਲਾਉਂਦਾ, ਖਬਰਾਂ ਆਉਂਦੀਆਂ ਨੇ। ਪਰ ਪਿਛਲੇ ਕਈ ਦਿਨਾਂ ਤੋਂ ਮੈਂ ਵੀ ਹੈਰਾਨ ਆ ਕਿ ਕੋਈ ਉਹਨਾਂ ਦੀ ਖਬਰ ਸਾਰੇ ਜਿਹੜੀ ਨਹੀਂ ਸੁਣੀ ਨਹੀਂ। ਤੇ ਅੱਗੇ ਇੱਕ ਪੇਜ ਚੱਲਦਾ ਹੁੰਦਾ ਸੀ ਫੇਸਬੁੱਕ ਦੇ ਵਿੱਚ, ਤੇ ਉਹ ਫੇਸਬੁੱਕ ਤੇ ਵੇਖ ਲਈਦੀ ਸੀ ਅਪਡੇਟ। ਹੁਣ ਮੇਰੇ ਖਿਆਲ ਦੇ ਨਾਲ ਕੋਈ ਜਿਹੜਾ ਉਹ ਫੇਸਬੁੱਕ ਉਹ ਪੇਜ ਨੂੰ ਰਨ ਕਰਦਾ ਸੀਗਾ, ਉਹ ਵੀ ਕੋਈ ਸਾਇਲੈਂਟ ਹੀ ਹੈ ਕੁਛ ਦਿਨਾਂ ਤੋਂ। ਮੈਂ ਕਦੇ ਐਕਟੀਵਿਟੀ ਦੇਖੀ ਨਹੀਂ ਉਸ ਪੇਜ ਤੇ, ਪਰ ਫਿਰ ਵੀ ਮੈਂ ਇਸ ਗੱਲ ਲਈ ਮੈਂ ਤੁਹਾਨੂੰ ਆਪਣੇ ਵੱਲੋਂ ਯਕੀਨ ਦਿਵਾਉਣਾ ਕਿ ਮੈਂ ਆਪਣੇ ਪੱਧਰ ਤੇ ਅੱਜ ਹੀ ਉਸ ਪੇਜ ਨੂੰ ਵੀ ਵੇਖਾਂਗਾ ਦੁਬਾਰਾ। ਮੇਰੇ ਕੋਲ ਨੰਬਰ ਵੀ ਹੈ ਉਹਨਾਂ ਦੇ ਬੇਟੇ ਦਾ, ਰਵਿੰਦਰ ਸਿੰਘ ਗੋਗੀ ਦਾ। ਮੈਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਤੇ ਤੁਹਾਨੂੰ ਜਿੱਦਣ ਵੀ ਮੈਂ ਅਗਲੇ ਦਿਨ ਇਸ ਖਬਰਾਂ ਵਾਲੇ ਬੁਲਟਨ 'ਚ ਜੇ ਤੁਹਾਡੇ ਰੂਬਰੂ ਹੋਇਆ ਜਾਂ ਲਾਈਵ ਕਿਤੇ ਰੂਬਰੂ ਹੋਇਆ, ਤੇ ਜਿੰਨੀ ਵੀ ਮੇਰੇ ਕੋਲ ਕੋਈ ਜਾਣਕਾਰੀ ਜੁਟੀ ਮੈਂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਾਂਗਾ। ਹਾਂ ਬਿਲਕੁਲ ਜਸਵੀਰ ਸਿੰਘ ਬਲ ਜੀ, ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਉਹਨਾਂ ਦੇ ਬੇਟੇ ਰਵਿੰਦਰ ਸਿੰਘ ਜੀ ਆ ਚੁੱਕੇ ਨੇ, ਕਾਫੀ ਮਹੀਨੇ ਹੋ ਗਏ ਆ। ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ, ਉਸੇ ਸ਼ਹਿਰ ਵਿੱਚ ਰਹਿੰਦੇ ਆ ਜਿੱਥੇ ਉਹ ਪਹਿਲਾਂ ਰਹਿੰਦੇ ਸੀਗੇ। ਅਤੇ ਜ਼ਰੂਰ ਕੋਸ਼ਿਸ਼ ਕਰਕੇ ਤੁਸੀਂ ਕੰਟੈਕਟ ਕਰਕੇ ਪੁੱਛਿਓ। ਉਹ ਜਿਹੜਾ ਫੇਸਬੁੱਕ ਦਾ ਪੇਜ ਕਹਿੰਦੇ ਸੀ, ਬਾਕੀ ਜੀ ਅਸੀਂ ਜਾਣਦੇ ਹਾਂ, ਬਾਕੀ ਸਾਰੇ ਹੀ ਸਾਇਲੈਂਟ ਆ, ਕੋਈ ਵੀ ਐਕਟੀਵਿਟੀ ਉੱਥੇ ਨਹੀਂ ਹੋ ਰਹੀ। ਅਤੇ ਖਬਰ ਆਪਣੇ ਕੋਲੋਂ ਬਣਾ ਕੇ ਦੇਣੀ ਸਾਡੇ ਵੱਸ ਦਾ ਰੋਗ ਨਹੀਂ ਹੈਗਾ ਕਿ ਅਸੀਂ ਆਪਣੇ ਕੋਲੋਂ ਤੁਹਾਨੂੰ ਕੋਈ ਖਬਰ ਦੇ ਸਕੀਏ। ਰੁਪਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੋਦੀ ਸਾਹਿਬ ਬਾਰੇ ਸਾਰੇ ਆਂਦੇ ਆ ਵੀ ਮੋਦੀ ਸਾਹਿਬ ਤੇ ਪ੍ਰਧਾਨ ਮੰਤਰੀ ਸੀ ਬਣਿਆ ਆਪਣੇ ਇੰਡੀਆ ਦਾ, ਹੁਣ ਪ੍ਰਧਾਨ ਮੰਤਰੀ ਤੋਂ ਬਣ ਗਿਆ ਮੰਦਾਰੀ ਸਾਹਿਬ। ਉਹ ਆਪਣੇ ਥੈਲੇ ਚੋਂ ਰੋਜ਼ ਕੁਛ ਨਾ ਕੁਛ ਕੱਢ ਲੈਂਦਾ, ਉਹ ਕਿਉਂ ਕੱਢਦਾ ਜੀ? ਮੈਂ ਇਹਦੇ ਬਾਰੇ ਤੁਹਾਨੂੰ ਪੁੱਛਦਾ। ਥੈਂਕ ਯੂ ਜੀ। ਦੇਖੋ ਸਰਦਾਰ ਸਾਹਿਬ, ਮੈਂ ਬੇਨਤੀ ਕਰਾਂਗਾ ਕਿ ਪ੍ਰਧਾਨ ਮੰਤਰੀ ਦੇ ਕੰਮਾਂ ਦੀ ਆਲੋਚਨਾ ਮੈਂ ਵੀ ਰੱਜ ਕੇ ਕਰਦਾ। ਮੈਂ ਉਹਨਾਂ ਦੀ ਵਿਚਾਰਧਾਰਾ ਦਾ ਵੀ ਵਿਰੋਧੀ ਹਾਂ। ਜੋ ਵਿਚਾਰਧਾਰਾ ਉਹਨਾਂ ਦੀ ਜਿਹੜੀ RSS ਲੈ ਕੇ ਚੱਲਦੀ, ਮੈਂ ਉਹਦਾ ਵੀ ਕੱਟੜ ਵਿਰੋਧੀ ਹਾਂ। ਪਰ ਮੈਂ ਬੇਨਤੀ ਕਰਾਂਗਾ ਕਿ ਉਹ 25 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ, ਇਹ ਨਹੀਂ ਭੁੱਲਣਾ ਚਾਹੀਦਾ। ਪ੍ਰਧਾਨ ਮੰਤਰੀ ਹੈ, ਜੋ ਉਹਦੇ ਕੰਮ ਆ ਅਸੀਂ ਉਹਨੂੰ ਚੰਗਾ ਮੰਦਾ ਕਹਿ ਸਕਦੇ ਹਾਂ। ਜੀ ਮਿੰਟੂ ਜੀ, ਤੁਹਾਡੀ ਆਵਾਜ਼ ਕੱਟਦੀ ਹੈ। ਸ਼ਬਦਾਂ ਦਾ ਜਦੋਂ ਇਸ ਤਰ੍ਹਾਂ ਕਰਦੇ ਹੋ, ਆਦਾਨ ਪ੍ਰਦਾਨ ਕਰਦੇ ਹੋ ਕਿਸੇ ਦੇ ਨਾਲ ਵੀ, ਤੇ ਉਹਨਾਂ ਸ਼ਬਦਾਂ ਦੇ ਦੁਆਲੇ ਇੱਕ ਵਲਗਨ ਜ਼ਰੂਰ ਲਾ ਲਿਆ ਕਰੋ, ਤਾਂ ਕਿ ਸਾਡੇ ਸ਼ਬਦ ਆ ਜਿਹੜੇ ਉਹ ਕਿਤੇ ਇੱਧਰ ਉੱਧਰ ਜਾ ਕੇ ਕਿਤੇ ਲੱਗਣ ਨਾ। ਇੰਨੀ ਕੁ ਬੇਨਤੀ ਹੈ। ਪਰ ਜੋ ਨਰਿੰਦਰ ਮੋਦੀ ਕਰਦਾ ਪਿਆ ਉਹ ਸਾਡੀ ਵੀ ਸਮਝ ਤੋਂ ਬਾਹਰ ਆ, ਕਿਉਂਕਿ ਜੋ ਪਹਿਲਾਂ ਇਹਨਾਂ ਨੇ ਫੈਸਲੇ ਲਏ ਉਹ ਆਪਣੇ ਪੱਧਰ ਤੇ ਲਏ। ਸਾਰੇ ਫੈਸਲੇ ਕੈਬਨਿਟ ਲੈ ਰਿਹਾ ਸੀ, ਖਾਸ ਤੌਰ ਤੇ ਖਜ਼ਾਨਾ ਮੰਤਰਾਲਾ। ਜਿਵੇਂ ਹੀ 10-15 ਦਿਨ ਗੁਜ਼ਰੇ, ਫਿਰ ਕਮਾਂਡ RBI ਨੂੰ ਇਹਨਾਂ ਨੇ ਦੇ ਦਿੱਤੀ। ਮੇਰੇ ਖਿਆਲ ਦੇ ਨਾਲ ਜਿਵੇਂ ਇੱਕ ਬੰਦੇ ਨੂੰ ਕਾਰ ਆਪਾਂ ਫੜਾ ਦਿੰਦੇ ਆ, ਉਹ ਥੋੜੀ ਦੂਰ ਚਲਾਉਂਦਾ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਕਿਤੇ ਠੁੱਕੇਗੀ, ਤੇ ਜੇ ਠੁੱਕੀ ਤੇ ਫਿਰ ਨਾਲ ਅਸੀਂ ਵੀ ਠੁੱਕ ਸਕਦੇ ਹਾਂ। ਉਹ ਫਿਰ ਦੂਜੇ ਨੂੰ ਕਹਿ ਦਿੰਦਾ ਕਿ ਤੂੰ ਸਟੀਅਰਿੰਗ ਸਾਂਭਲਾ, ਮੈਥੋਂ ਨਹੀਂ ਚੱਲਦੀ, ਮੈਥੋਂ ਇਸ ਸੜਕ ਤੇ ਰਸ਼ ਬੜਾ, ਮੈਂ ਨਹੀਂ ਚਲਾ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਸਟੀਅਰਿੰਗ ਇਹਨਾਂ ਨੇ ਹਾਰ ਕੇ RBI ਨੂੰ ਫੜਾਇਆ। RBI ਨੇ ਜਦੋਂ ਆਪਣੇ ਹੱਥ 'ਚ ਸਟੀਅਰਿੰਗ ਕੀਤਾ ਤੇ ਫਿਰ ਉਹਨਾਂ ਨੇ ਆਪਣੇ ਪੱਧਰ ਤੇ ਜੋ ਇਹਨਾਂ ਨੇ ਫੈਸਲੇ ਲਏ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਪਲਟਿਆ। ਉਸ ਉਲਟਾ ਪਲਟੀ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਗਿਆ ਜੋ ਇਹਨਾਂ ਦੀ ਸਥਿਤੀ ਹਾਸੋਹੀਣੀ ਕਰ ਗਿਆ। ਹਾਲ ਤੇ ਇੱਥੋਂ ਤੱਕ ਵੀ ਹੋ ਗਿਆ ਕਿ RBI ਨੇ ਇੱਕ ਅੰਕੜਾ ਦਿੱਤਾ 27 ਤਰੀਕ ਨੂੰ, ਉਹ ਅੰਕੜਾ ਕੁਝ ਹੋਰ ਸੀ। ਜਿਹੜਾ ਅੰਕੜਾ ਉਸੇ ਤਰੀਕ ਦਾ RBI ਤੋਂ ਉਲਟ ਇਹਨਾਂ ਦੇ ਵਿੱਤ ਰਾਜ ਮੰਤਰੀ ਅਰਜਨ ਮੇਘਵਾਲ ਨੇ ਪੇਸ਼ ਕੀਤਾ, ਉਹ ਅੰਕੜਾ ਹੀ ਹੋਰ ਸੀ। 1,13,000 ਕਰੋੜ ਦਾ ਸਿੱਧਾ ਦੋ ਅੰਕੜਿਆਂ 'ਚ ਫਰਕ ਸੀ।
ਲੋਕ ਪੁੱਛਦੇ ਸਨ ਕਿ 1,13,000 ਕਰੋੜ ਰੁਪਈਆ ਜਿਹੜਾ ਘੱਟ ਵੱਧ ਹੋਈ ਕਿੱਥੇ ਆ। ਇਹਨਾਂ ਦਾ ਆਪਣਾ ਹੀ ਇੱਕ ਬਹੁਤ ਪਰਮ ਮਿੱਤਰ ਹੈ ਬਾਬਾ ਰਾਮਦੇਵ। ਬਾਬਾ ਰਾਮਦੇਵ ਤੇ ਇੱਥੋਂ ਤੱਕ ਦੋਸ਼ ਲਾਉਂਦਾ ਹੈ ਕਿ ਕੁਛ ਬੈਂਕਾਂ ਨੇ ਕਰੋੜਾਂ ਦੀ, ਹਜ਼ਾਰਾਂ ਕਰੋੜਾਂ ਦੀ ਹੇਰਾਫੇਰੀ ਕੀਤੀ ਇਸ ਨੋਟਬੰਦੀ ਦੇ ਵਿੱਚ, ਉਹਦੇ ਬਾਬਤ ਵੀ ਨਹੀਂ ਬੋਲਦੇ। ਰਾਮਦੇਵ ਨੇ ਤੇ ਇੱਥੋਂ ਤੱਕ ਕਿਹਾ ਕਿ ਕੁਛ ਨੋਟ ਹੈ ਜਿਹੜੇ RBI ਨੇ ਡਬਲਿੰਗ ਕੀਤੀ ਹੈ, ਯਾਨੀ ਕਿ 2 ਨੋਟ ਛਾਪੇ 1 ਨੰਬਰ ਤਰ੍ਹਾਂ ਕੁਛ ਕੀਤਾ ਜਾ ਰਿਹਾ। ਸੋ ਹਾਲਤ ਹੈ ਜਿਹੜੀ ਉਹ ਇਹਨਾਂ ਦੀ ਹਾਸੋਹੀਣੀ ਹੋਈ ਪਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਆਲੋਚਨਾ ਕਰਨੀ ਹੈ ਤਾਂ ਆਲੋਚਨਾ ਦਾ ਥੋੜਾ ਜਿਹਾ ਮਿਆਰ ਜ਼ਰੂਰ ਰੱਖਿਆ ਕਰੋ। ਅੱਜ ਹੀ ਸਾਡੇ ਨਾਲ ਜੁੜ ਚੁੱਕੇ ਨੇ ਰਾਜਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਬਾਈ ਖਾਲਸਾ ਬਾਈ ਜੀ ਫਤਿਹ ਜੀ। ਜੀ ਆਪਣੇ ਮਿੰਟੂ ਗੁਰੂਸਰੀਆ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨੰਬਰ 1 ਤੇ ਤੁਹਾਨੂੰ ਸਲਾਮ ਹੈ, ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ ਤੇ ਬਹੁਤ ਵਧੀਆ ਪੰਜਾਬੀ ਠੇਠ ਸਾਡੇ ਨਾਲ ਬੋਲ ਕੇ ਜਵਾਬ ਦੇ ਰਹੇ ਹੋ। ਤੇ ਮੇਰੀਆਂ 2 ਬੇਨਤੀਆਂ ਨਿੱਕੀਆਂ ਨਿੱਕੀਆਂ, ਇਹਦੇ ਜਵਾਬ ਜੇ ਵੀਰ ਬਣ ਕੇ ਦੇ ਕੇ ਜਾਇਓ ਤੇ ਆਪਾਂ ਫਿਰ ਮਿਲਦੇ ਵੀ ਅਗਲੇ ਮਹੀਨੇ ਤੁਹਾਨੂੰ। ਉਹ ਇਹ ਹੈ ਜੀ, ਜਿਹੜੀ ਲੰਬੀ ਵਾਲੀ ਸੀਟ ਹੈ, ਰੌਲਾ ਉਹਦੇ ਤੇ ਕਾਫੀ ਪੈ ਰਿਹਾ ਸੀ ਤੇ ਪੈ ਵੀ ਰਿਹਾ ਵੀ ਬਾਦਲ ਸਾਹਿਬ ਖੜਨਗੇ, ਨਹੀਂ ਬਾਦਲ ਸਾਹਿਬ ਖੜਨਗੇ। ਪਰ ਬਾਦਲ ਸਾਹਿਬ ਦੇ ਜਿਹੜਾ ਬਰਾਬਰ ਤੇ ਲਿਆ ਕੇ ਜਰਨੈਲ ਸਿੰਘ ਪੱਤਰਕਾਰ ਨੂੰ ਲਿਆ ਰਹੇ ਆ, ਤੁਹਾਡੇ ਹਿਸਾਬ ਨਾਲ ਆਮ ਆਦਮੀ ਦੀ ਕਿੱਡੀ ਕੁ ਵੱਡੀ ਮਾਰ ਹੈ? ਦੂਸਰੀ ਗੱਲ, ਜਿਹੜੀ ਕਣਕ ਦੀ ਗੱਲ ਕਰਕੇ ਗਏ ਆਪਾਂ ਵੀ ਕਣਕ ਬਾਹਰੋਂ ਲੈਣੀ ਸ਼ੁਰੂ ਕਰ ਲੈਣੀ ਹੈ ਤੇ ਕਣਕ ਇੱਥੇ ਦੀ ਖਰੀਦ ਘਟ ਜਾਏਗੀ। ਜੇ ਕਣਕ ਦੇ ਮਸਲੇ ਹੈ, ਜਿਹੜੀ ਮੰਡੀਕਰਨ ਦੇ ਮਸਲੇ ਹੈ, ਜਿਹੜੇ ਜ਼ਿਮੀਂਦਾਰ ਨਾਲ ਜੁੜੇ ਮਸਲੇ ਹੈ, ਜਿਹੜੇ ਆਪਦੇ ਦਿਲੋਂ ਦੱਸਿਓ ਵੀਰ ਬਣ ਕੇ। ਤੁਸੀਂ ਮੈਨੂੰ ਲੱਗਦਾ ਪਿਓਰ ਮਲਵਈ ਬੋਲੀ ਬੋਲਣੀ ਹੈ, ਮੈਂ ਵੀ ਪਿਓਰ ਹੈ, ਤੇ ਵੀ ਉਹਦੇ ਵਿੱਚ ਸਾਨੂੰ, ਮੈਂ ਤਾਂ ਅਮਰੀਕਨ ਹੈ, ਮੈਨੂੰ ਤਾਂ ਕੋਈ ਲੋੜ ਨਹੀਂ ਉੱਥੇ ਦੀ, ਮੇਰੇ ਐਵੇਂ ਕਹਾਂ ਪਰਿਵਾਰ ਉੱਥੇ ਬੈਠੇ ਆ, ਪਰ ਮੈਂ ਵੋਟ ਨਹੀਂ ਪਾਈ ਕਦੇ ਵੀ ਜੰਮ ਕੇ, ਇੱਥੇ ਹੀ ਰਹਿਣਾ ਬਾਹਰ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਦਿਲੋਂ ਵੀ ਜੇ ਇਹਨਾਂ ਮਸਲਿਆਂ ਬਾਰੇ ਸਾਨੂੰ ਸਭ ਤੋਂ ਵਧੀਆ ਜਿਹੜਾ ਮੁੱਖ ਮੰਤਰੀ ਆ ਉਹ ਕੈਪਟਨ ਹੈ, ਜੱਟਾਂ ਜ਼ਿਮੀਂਦਾਰਾਂ ਦੀ ਬਾਂਹ ਫੜਨ ਵਾਲਾ, ਜਾਂ ਕੇਜਰੀਵਾਲ ਦਾ ਬੰਦਾ, ਇਹ ਨਿਚੋੜ ਦੇ ਜਿਓ ਤਾਂ ਤੁਹਾਡਾ ਥੈਂਕ ਯੂ। ਆਪਾਂ ਮਿਲਦੇ ਹਾਂ ਅਗਲੇ ਮਹੀਨੇ ਚ। ਥੈਂਕ ਯੂ ਜੀ ਜੀ ਜ਼ਰੂਰ। ਪਹਿਲਾਂ ਤੇ ਮੈਂ ਤੁਹਾਨੂੰ ਖੁਸ਼ਾਮਦੀਦ ਕਹਾਂਗਾ, ਤੁਸੀਂ ਆਓ ਤੇ ਮਾਲਵੇ ਦੇ ਵਿੱਚ ਹੀ ਮੈਂ ਰਹਿਣਾ, ਜੇ ਤੁਸੀਂ ਮਲਵਈ ਹੋ ਤੇ ਫਿਰ ਜ਼ਰੂਰ ਮਿਲ ਕੇ ਜਾਇਓ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਮੁੱਖ ਮੰਤਰੀ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਆਪਾਂ ਅਜਮਾਇਆ ਨਹੀਂ ਹੈ। ਉਹਦੀ ਆਪਾਂ ਕਿਸੇ ਵੀ ਗੱਲ ਦਾ ਕਿੰਤੂ ਪਰੰਤੂ ਇਸੇ ਕਰਕੇ ਘੱਟ ਕਰਦੇ ਹਾਂ ਕਿਉਂਕਿ ਉਹ ਸੱਤਾ 'ਚ ਬਹੁਤ ਘੱਟ ਰਹੇ, ਸਿਰਫ ਦਿੱਲੀ ਤੱਕ ਹੀ ਸੀਮਿਤ ਰਹੇ, ਪੰਜਾਬ ਦੇ ਵਿੱਚ ਉਹ ਸੱਤਾ 'ਚ ਨਹੀਂ ਆਏ। ਜਿਹੜੇ ਲੋਕ ਸੱਤਾ 'ਚ ਰਹਿ ਕੇ ਜਾਂਦੇ ਆ ਜਾਂ ਜਿਹੜੇ ਸੱਤਾ ਨਸ਼ੀਨ ਹੁੰਦੇ ਆ, ਹਮੇਸ਼ਾ ਸਵਾਲ ਉਹਨਾਂ ਤੇ ਜ਼ਿਆਦਾ ਉੱਠਦੇ ਆ, ਉਹਨਾਂ ਦੀ ਕਾਰਜ ਪ੍ਰਣਾਲੀ ਨੂੰ ਜ਼ਿਆਦਾ ਛਾਨਣਾ ਲਾਇਆ ਜਾਂਦਾ ਕਿ ਉਹਨਾਂ ਦੀ ਕਾਰਜ ਦੇ ਵਿੱਚ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੀ ਰਹੀ ਹੈ। ਦੂਜੀ ਗੱਲ ਹੈ ਜਿਹੜੀ, ਜੇ ਆਪਾਂ ਹੁਣ ਤੱਕ ਦੇ ਮੁੱਖ ਮੰਤਰੀਆਂ ਦੀ ਜੇ ਤੁਲਨਾ ਕਰਨੀ ਹੋਵੇ ਜਾਂ ਤੁਲਨਾ ਕੀਤੀ ਗਈ ਹੋਵੇ ਅੱਗੇ, ਤਾਂ ਉਹਦੇ ਵਿੱਚ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ, ਉਹ ਕਿਸਾਨੀ ਮਸਲਿਆਂ ਤੇ ਕਿਤੇ ਨਾ ਕਿਤੇ ਕਿਸਾਨਾਂ ਦੇ ਮੂੰਹੋਂ ਹੀ ਜ਼ਿਆਦਾ ਜਿਹੜਾ ਉਹ ਸ਼ੁਭਦਾ। ਕਿਸੇ ਨੂੰ ਵੀ ਪੁੱਛ ਲਓ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਆ, ਜਦੋਂ ਉਹਨੂੰ ਪੁੱਛੀਦਾ, ਅਸੀਂ ਕਿਉਂਕਿ ਹੁਣ ਦੇਖੋ ਪੱਤਰਕਾਰੀ ਪੇਸ਼ੇ ਦੇ ਵਿੱਚ ਆ ਤੇ ਹੈ ਵੀ ਅਸੀਂ ਦਿਹਾਤੀ ਪੱਤਰਕਾਰ, ਅਸੀਂ ਕੋਈ VIP ਪੱਤਰਕਾਰ ਨਹੀਂ, ਸਾਨੂੰ ਭੇਜਿਆ ਜਾਂਦਾ ਉਹ ਗਰਾਊਂਡ ਜ਼ੀਰੋ ਤੇ। ਤਾਂ ਅਸੀਂ ਜਦੋਂ ਜਾਂਦੇ ਹਾਂ ਤਾਂ ਹਮੇਸ਼ਾ ਜਦੋਂ ਗੱਲਬਾਤ ਦਾਣਾ ਮੰਡੀਆਂ 'ਚ ਲੋਕ ਰੋਲਦੇ ਹੁੰਦੇ ਆ, ਉਦੋਂ ਰਿਪੋਰਟਿੰਗ ਲਈ ਜਾਂਦੇ ਆ, ਤਾਂ ਉੱਥੇ ਬੈਠੇ ਲੋਕ ਜਿਹੜੇ ਆ, ਚਾਹੇ ਕਿਸੇ ਵੀ ਪਾਰਟੀ ਦੇ ਹੋਣ, ਉਦੋਂ ਪਾਰਟੀ ਨਹੀਂ ਪੁੱਛੀ ਜਾਂਦੀ, ਜਿਹੜੇ ਤਕਲੀਫ 'ਚ ਹੁੰਦੇ ਜਾਂ ਜਦੋਂ ਧਰਨਾ ਮਾਰ ਕੇ ਬੈਠੇ ਹੁੰਦੇ ਆ, ਉਦੋਂ ਸਾਰੇ ਉੱਥੇ ਵੱਖ-ਵੱਖ ਪਾਰਟੀਆਂ ਦੇ ਬੰਦੇ ਜੁੜੇ ਹੁੰਦੇ ਆ ਤੇ ਉਹਨਾਂ ਦੇ ਮੂੰਹ ਇਹ ਗੱਲ ਸਹਿਜ ਬਾਕੀ ਨਿਕਲਦੀ ਹੈ ਕਿ ਭਾਈ ਕੁਛ ਵੀ ਸੀ, ਕੈਪਟਨ ਦੇ ਰਾਜ ਦੇ ਵਿੱਚ ਸਾਨੂੰ ਇੰਨੀਆਂ ਖੁਆਰੀਆਂ ਨਹੀਂ ਸਨ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜੋ ਮੈਂ ਵੇਖਿਆ, ਜੋ ਮੈਂ ਸੁਣਿਆ, ਮੈਂ ਕੈਪਟਨ ਦੀ ਰਾਜਨੀਤੀ ਦਾ ਹਮੈਤੀ ਨਹੀਂ ਆ, ਜੋ ਮੈਂ ਜਿੰਨਾ ਕੁ ਸੁਣਿਆ ਕਿਸਾਨਾਂ ਦੇ ਮੂੰਹ, ਉਹ ਤੁਹਾਨੂੰ ਦੱਸਿਆ ਕਿ ਜਦੋਂ ਵੀ ਗੱਲ ਕਰੀਦੀ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਵੀ ਕਿਸਾਨ ਸਤਿਕਾਰ ਕਰਦੇ, ਬਹੁਤ ਸਾਰਾ ਸਤਿਕਾਰ ਕਰਦੇ, ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਵੀ ਗਣਾਉਂਦੇ ਆ ਕਿ ਜੀ ਸਾਡੇ ਟਰੈਕਟਰ ਦਾ ਜਿਹੜਾ ਇਹਨਾਂ ਨੇ ਟੈਕਸ ਮਾਫ ਕਰਾਇਆ ਸੀਗਾ, ਸਾਨੂੰ ਜਿਹੜੀ ਮੋਟਰਾਂ ਦੀ ਬਿਜਲੀ ਉਹ ਫ੍ਰੀ ਦਿੱਤੀ ਹੈ, ਸਾਨੂੰ ਹੋਰ ਵੀ ਕਈ ਰੈਤਾਂ ਦਿੱਤੀਆਂ, ਖੁੱਲ੍ਹ ਦਿੱਤੀ ਹੈ, ਕਈ ਇੱਥੋਂ ਤੱਕ ਕਹਿ ਦਿੰਦੇ ਘੜਾ ਵੀ ਖੋਰ ਲਈਦਾ, ਭੱਠੀ ਭਾਵੇਂ ਦਿਨੇ ਲਾ ਲਈਏ, ਸਾਨੂੰ ਕੋਈ ਬੁਲਾਉਂਦਾ ਨਹੀਂ, ਕੁੰਡੀ ਵੀ ਅਸੀਂ ਜਿਹੜੀ ਖੰਭੇ ਤੋਂ ਸਿੱਧੀ ਲਾ ਲੈਂਦੇ ਹਾਂ, ਸਾਨੂੰ ਕੋਈ ਪੁੱਛਦਾ ਨਹੀਂ, ਇਹੋ ਜਿਹੀਆਂ ਰੈਤਾਂ ਵੀ ਉਹ ਗਿਣਾ ਦਿੰਦੇ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸੋਭਾ ਜ਼ਿਆਦਾ ਕਰਦੇ ਆ ਕਿਸਾਨ ਵਰਗ ਨਾਲ ਜੁੜੇ ਲੋਕ। ਅਰਵਿੰਦ ਕੇਜਰੀਵਾਲ ਜੇ ਰਾਜ ਕਰੇਗਾ ਜਾਂ ਉਹਦਾ ਕੋਈ ਮੁੱਖ ਮੰਤਰੀ ਇੱਥੇ ਰਾਜ ਕਰੇਗਾ, ਜੇ ਉਹ ਇਹਨਾਂ ਦੋਨਾਂ ਦੇ ਨਾਲੋਂ ਬਿਹਤਰ ਕਰੇਗਾ ਤੇ ਫਿਰ ਉਹਦਾ ਆਪਾਂ ਅੰਕਲਨ ਕਰ ਸਕਦੇ ਕਿ ਉਹਨੇ ਬਿਹਤਰ ਕੀਤਾ। ਜਿੱਥੋਂ ਤੱਕ ਲੰਬੀ ਦੀ ਗੱਲ ਆ, ਸਰਦਾਰ ਸਾਹਿਬ ਇੱਥੇ ਜੱਸੀ ਜਸਰਾਜ ਆਇਆ ਸੀਗਾ,
ਲੰਬੀ ਹਲਕੇ ਦੇ ਵਿੱਚ ਬਠਿੰਡੇ ਤੋਂ ਚੋਣ ਲੜਨਾ। ਜੱਸੀ ਜਸਰਾਜ ਨੂੰ ਮੇਰੇ ਖਿਆਲ ਦੇ ਨਾਲ ਲੰਬੀ ਚੋਂ 6000 ਵੋਟ ਪਈ ਸੀ। ਉਦੋਂ ਠੀਕ ਹੈ, ਨਵੀਂ ਪਾਰਟੀ ਸੀਗੀ, ਲੋਕ ਸਭਾ ਦਾ ਇਲੈਕਸ਼ਨ ਸੀਗਾ। ਜੇ ਐਤਕੀ ਜਰਨੈਲ ਸਿੰਘ ਆਉਂਦਾ ਹੈ, 28 ਤਰੀਕ ਨੂੰ ਇਹਨਾਂ ਰੈਲੀ ਰੱਖੀ ਹੈ ਲੰਬੀ ਹਲਕੇ ਦੇ ਵਿੱਚ। 28 ਤੋਂ ਬਾਅਦ ਤੁਸੀਂ ਆਪ ਹੀ ਲਾ ਲਓ ਸਾਹਿਬ ਕਿ ਸਮਾਂ ਕਿੰਨਾ ਕੁ ਬਚੇਗਾ। ਲੰਬੀ ਹਲਕੇ ਦੇ ਵਿੱਚ ਜੇ ਮੇਰਾ ਪਿੰਡ ਹੈ ਜਿਹੜਾ ਗੁਰੂਸਰ ਜੋਧਾ ਮੇਰੇ ਪਿੰਡ ਦਾ ਨਾਂ ਹੈ, ਮੇਰੇ ਪਿੰਡ ਦੀ ਸੱਥ ਦੇ ਵਿੱਚ ਖੜ ਕੇ ਤੁਸੀਂ ਜੇ ਪੁੱਛੋ ਕਿ ਭਾਈ ਤੁਹਾਡੇ ਚੋਂ ਜਰਨੈਲ ਸਿੰਘ ਨੂੰ ਕੌਣ ਕੌਣ ਜਾਣਦਾ ਹੈ, ਤੇ ਮੇਰੇ ਵਰਗੇ ਕੋਈ 5-7 ਬੰਦੇ ਤੇ ਹੱਥ ਖੜਾ ਕਰਕੇ ਆਖ ਦੇਣਗੇ ਕਿ ਜਰਨੈਲ ਸਿੰਘ ਨੂੰ ਮੈਂ ਜਾਣਦਾ ਜਿਹਨੇ ਜੁੱਤੀ ਮਾਰੀ ਸੀ। ਕੋਈ 2-4 ਬੰਦੇ ਹੋਣਗੇ ਪਿੰਡ ਦੇ ਵਿੱਚ ਜੋ ਦੱਸ ਦੇਣਗੇ। ਬਹੁਤਿਆਂ ਨੂੰ ਪਤਾ ਨਹੀਂ ਕਿ ਜਰਨੈਲ ਸਿੰਘ ਨਾਂ ਕਿਹਦਾ। ਜਰਨੈਲ ਇਸ ਚੋਣ ਲੜਦਾ ਹੈ ਤੇ ਉਹਦੇ ਵਿੱਚ ਅਸੀਂ ਬਹੁਤੇ ਚਮਤਕਾਰ ਦੀ ਉਮੀਦ ਤੇ ਨਹੀਂ ਰੱਖ ਸਕਦੇ। ਹਾਂ, ਇਹ ਕਿ ਬਦਲੇ ਸਮੀਕਰਨਾਂ ਦੇ ਵਿੱਚ ਕੁਛ ਨਾ ਕੁਛ ਮੁਕਾਬਲਾ ਦਿਲਚਸਪ ਜਿਹੜਾ ਹੋਣ ਦੀ ਸੰਭਾਵਨਾ ਰਹੇਗੀ। ਇਹਦੇ 'ਚ ਇੱਕ ਦਬਾਅ ਇਹ ਰਹੇਗਾ ਕਿ ਕਾਂਗਰਸ ਨੂੰ ਵੀ ਫਿਰ ਚਿਹਰਾ ਜਿਹੜਾ ਕੋਈ ਡਾਢਾ ਭਾਰਾ ਜਿਹੜਾ ਉਹ ਮੈਦਾਨ 'ਚ ਧਾਰਨਾ ਪਵੇਗਾ। ਜੀ ਜੀ ਤੇ ਜੀ ਅਸਰਤ ਪ੍ਰੋਗਰਾਮ ਚੋਣ ਦੰਗਲ ਹੈ, ਤੇ ਜਿਸ ਦੇ ਵਿੱਚ ਆਪਾਂ ਕਿਸੇ ਨਾ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ। ਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਮਿੰਟੂ ਗੁਰਸਰੀਆ ਜੀ। ਜੇ ਤੁਸੀਂ ਵੀ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਉਮੀਦਵਾਰ ਆ, ਤੁਸੀਂ ਇੰਟਰਵਿਊ ਕਰਾਉਣੀ ਚਾਹੁੰਦੇ ਆ, ਦੇ ਸਕਦੇ ਜੀ। ਉਹਨਾਂ ਦਾ ਨੰਬਰ ਸਾਡੇ ਨਾਲ ਜੁੜੇ ਨੇ ਅਸ਼ੋਕ ਵਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਲ ਇਹ ਕਰਨਾ ਚਾਹੁੰਦਾ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਤਾ ਦੀ ਪਿੱਛੇ ਮੌਤ ਹੋ ਗਈ ਤੇ ਉਹਦੇ ਕੰਮ ਦੇ ਵਿੱਚ 600 ਬੰਦਿਆਂ ਨੇ ਉੱਥੇ ਸੁਸਾਈਡ ਕਰ ਲਈ। ਉਹਦਾ ਕਿੰਨਾ ਮੁੱਖ ਮੰਤਰੀ ਨੇ ਆਪਣੀ ਸਟੇਟ ਦੇ ਬੰਦਿਆਂ ਨੂੰ ਪਿਆਰ ਦਿੱਤਾ ਹੋਏਗਾ, ਉਹਦਾ ਅਨੁਮਾਨ ਲਗਾਉਣਾ ਮੁਸ਼ਕਲ ਹੈਗਾ। ਕਿਆ ਜਾਣਾ ਤਾਂ ਸਭ ਨਹੀਂ ਹੈ। ਕਿਆ ਕੱਲ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਪੰਜਾਬ ਦੇ ਬੰਦਿਆਂ ਨੂੰ ਬਹੁਤ ਪਿਆਰ ਦਿੱਤਾ ਹੈ, ਤੇ ਕਿਆ ਏਦਾਂ ਦਾ ਨਕਸ਼ਾ ਨਸੀਬ ਹੋ ਸਕੇਗਾ? ਥੈਂਕ ਯੂ ਜੀ। ਦੇਖੋ, ਬੀਬੀ ਜਿਹੜੀ ਜੈਲਲਤਾ ਸੀਗੀ ਉਹ ਰਾਜਨੀਤੀ ਜਿਸ ਤਰੀਕੇ ਦੀ ਕਰਕੇ ਗਈ ਹੈ, ਮੇਰੇ ਖਿਆਲ ਦੇ ਨਾਲ ਉਹਦੀ ਰਾਜਨੀਤੀ ਦੀ ਇੱਕ ਖਾਸੀਅਤ ਇਹ ਰਹੀ ਕਿ ਉਹਨੇ ਇੱਕ ਵਰਗ ਦੀ ਨਬਜ਼ ਤੋਲ ਲਈ ਕਿ ਮੈਂ ਇਹਨਾਂ ਦੇ ਸਿਰ ਤੇ ਹੀ ਸੱਤਾ ਦੇ ਵਿੱਚ ਰਹਿਣਾ ਹੈ, ਤੇ ਜੇ ਸੱਤਾ ਦੇ ਵਿੱਚ ਇਹ ਲੋਕ ਮੈਨੂੰ ਪਹੁੰਚਾਉਂਦੇ ਮੈਂ ਇਹਨਾਂ ਲਈ ਕੁਛ ਨਾ ਕੁਛ ਕਰਨਾ ਹੈ। ਉਹਨੇ ਬਹੁਤ ਸਾਰੀਆਂ ਛੋਟੇ ਵਰਗਾਂ ਲਈ ਜਿਹੜੀਆਂ ਯੋਜਨਾਵਾਂ ਅਮਲ 'ਚ ਲਿਆਂਦੀਆਂ ਹੀ ਨਹੀਂ, ਉਹ ਸਫਲਤਾ ਪੂਰਵਕ ਨੇਪਰੇ ਵੀ ਚਾੜੀਆਂ। ਔਰ ਉਹ ਪਿਆਰ ਹੀ ਸੀਗਾ ਜਿਹੜਾ ਕਿ ਉਹਦੀ ਵਿਦਾਇਗੀ ਵੇਲੇ ਇਸ ਤਰ੍ਹਾਂ ਦੇ ਅੰਕੜਿਆਂ ਦੇ ਰੂਪ ਦੇ ਵਿੱਚ ਸਾਨੂੰ ਪੜ੍ਹਨ ਨੂੰ, ਸਾਨੂੰ ਸੁਣਨ ਨੂੰ ਮਿਲਿਆ ਕਿ ਇੰਨੇ ਮਰ ਗਏ, ਇੰਨੇ ਮਿਲ ਗਏ। ਗੱਲ ਤੇ 500 ਤੱਕ ਜਾ ਪਹੁੰਚੀ ਆ। ਪਰ ਮੈਂ ਤੁਹਾਨੂੰ ਵਿਚਲੀ ਗੱਲ ਜਿਹੜੀ ਦੱਸਾਂ, ਜਿਹੜੀ ਸੁਣਨ ਨੂੰ ਮਿਲੀ ਸੀ, ਉਹ ਇਹ ਮਿਲੀ ਸੀ ਕਿ ਉੱਥੇ ਜਦੋਂ 2-4 ਬੰਦਿਆਂ ਨੇ ਖੁਦਕੁਸ਼ੀ ਕੀਤੀ ਜਾਂ ਕੁਛ ਨੂੰ ਸਦਮੇ ਦੇ ਵਿੱਚ ਅਟੈਕ ਆਇਆ, ਉਹ ਪੂਰੇ ਹੋ ਗਏ, ਫੌਤ ਹੋ ਗਏ। ਉਸ ਤੋਂ ਬਾਅਦ ਉੱਥੇ ਇੱਕ ਇਹੋ ਜਿਹਾ ਕੰਮ ਚੱਲ ਪਿਆ ਕਿ ਲੋਕ ਜੇ ਕਿਸੇ ਕੁਦਰਤੀ ਕਾਰਨ ਕਰਕੇ ਮਰਦੇ ਜਾਂ ਕੁਦਰਤੀ ਮੌਤ ਮਰਦੇ ਤਾਂ ਉਹ ਵੀ ਇਸ ਖਾਤੇ 'ਚ ਲਿਖ ਲਏ ਜਾਂਦੇ ਸਨ। ਉਹਦਾ ਕਾਰਨ ਸੀਗਾ ਜਿਹੜਾ ਉਹ ਦੋ ਪੱਖੀ ਸੀਗਾ। ਦੋ ਪੱਖੀ ਇਸ ਤਰ੍ਹਾਂ ਸੀ ਕਿ ਇੱਕ ਤੇ ਫਿਗਰ ਵੱਧਦਾ ਜਾਂਦਾ ਸੀ ਕਿ ਅੰਮਾ ਦੇ ਵਿਯੋਗ ਦੇ ਵਿੱਚ ਇੰਨੇ ਤੋਂ ਅੱਜ ਇੰਨੇ ਹੋ ਗਏ। ਦੂਜਾ ਇਹ ਕਿ ਜਿਹੜੇ ਉਹਨਾਂ ਦੇ ਨੇੜਲੇ ਹੁੰਦੇ ਸੀ ਉਹਨਾਂ ਨੂੰ ਉਹਨਾਂ ਨੇ 2 ਲੱਖ ਰੁਪਇਆ ਇਸ ਤਰ੍ਹਾਂ ਮੁਆਵਜ਼ਾ ਐਲਾਨ ਦਿੱਤਾ ਕਿ ਜਿਹੜਾ ਵੀ ਅੰਮਾ ਦੇ ਵਿਯੋਗ 'ਚ ਮਰੇਗਾ ਉਹਨੂੰ 2 ਲੱਖ ਰੁਪਈਆ ਦੇਵਾਂਗੇ। ਨਾਲੇ ਇੱਕ ਪਾਸਿਓਂ ਆਪਣੇ ਬੰਦਿਆਂ ਨੂੰ ਫਾਇਦਾ ਦੇ ਕੇ ਹੋਰ ਪੱਕਿਆ ਕਰਿਆ ਜਾ ਰਿਹਾ ਸੀ, ਨਾਲੇ ਦੂਜੇ ਪਾਸੇ ਫਿਗਰ ਵਧਾਇਆ ਜਾ ਰਿਹਾ ਸੀ। ਦੇਸ਼ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਸਾਡੀ ਅੰਮਾ ਜਿਹੜੀ ਉਹ ਇੰਨਾ ਜ਼ਿਆਦਾ ਲੋਕਾਂ ਨਾਲ ਕਰਦੀ ਸੀ ਕਿ ਉਹਦੇ ਵਿਯੋਗ ਦੇ ਵਿੱਚ ਇੰਨੇ ਲੋਕ ਮਰ ਗਏ ਆ। ਇਹ ਪਰ ਭਾਰਤ ਦੇ ਵਿੱਚ ਪਹਿਲੀ ਵਾਰ ਨਹੀਂ ਹੋਇਆ। ਤੁਹਾਨੂੰ ਯਾਦ ਹੋਣਾ ਹੈ, ਸਾਡੇ ਇੱਥੇ ਇੱਕ ਲੀਡਰ ਹੁੰਦਾ ਸੀਗਾ YSR ਰੈਡੀ, ਆਂਧਰਾ ਪ੍ਰਦੇਸ਼ ਦਾ, ਹੈਲੀਕਾਪਟਰ ਹਾਦਸੇ ਦੇ ਵਿੱਚ ਮਾਰਿਆ ਗਿਆ ਸੀ। ਜਦੋਂ ਮਾਰਿਆ ਗਿਆ ਸੀ ਉਹਦਾ ਮੁੰਡਾ ਸੀਗਾ ਜਿਹੜਾ ਗਾ, ਉਹਨੇ ਵੀ ਇਸੇ ਤਰ੍ਹਾਂ ਦੇ ਫਿਗਰ ਜਿਹੜੇ ਅਖਬਾਰਾਂ 'ਚ ਲਿਖਾਏ ਸਨ। ਪਰ ਬਾਅਦ ਦੇ ਵਿੱਚ ਉਹ ਸਾਰਾ ਕੁਝ ਇਹੋ ਜਿਹਾ ਮਸਲਾ ਨਿਕਲਿਆ ਸੀ ਜਿਹੋ ਜਿਹਾ ਮੈਂ ਤੁਹਾਨੂੰ ਦੱਸ ਕੇ ਹਟਿਆ। ਅੱਜ ਜੀ ਇਸ ਤਰ੍ਹਾਂ ਦਾ ਜਿਹੜਾ ਢੋਂਗ ਰਚਨਾ ਉੱਥੇ ਬਹੁਤ ਜ਼ਿਆਦਾ। ਤੇ ਮਿੰਟੂ ਗੁਰਸਰੀਆ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਤੇ ਸਵਾਲਾਂ ਦੇ ਜਵਾਬ ਦਿੱਤੇ। ਸ਼ੁਕਰੀਆ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਇੱਕ ਵਾਰੀ ਫਿਰ ਦੱਸਣਾ ਕਿ ਚੋਣ ਦੰਗਲ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਜੀ ਗੱਲਬਾਤ ਕਰਦੇ ਹਾਂ ਕਿਸੇ ਵੀ ਕੈਂਡੀਡੇਟ ਦੇ ਨਾਲ। ਜੇ ਤੁਹਾਡਾ ਵੀ ਕਿਸੇ ਦੇ ਨਾਲ ਰਾਬਤਾ ਕਾਇਮ ਹੋ ਸਕਿਆ ਜਾਂ ਤੁਸੀਂ ਕਿਸੇ ਦੀ ਵੀ ਇੰਟਰਵਿਊ ਕਰਾਉਣੀ ਚਾਹੁੰਦੇ ਆ, ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਵੀ ਇਲਾਕੇ ਤੋਂ ਹੋਵੇ ਪੰਜਾਬ ਦੇ ਵਿੱਚ, ਤੇ ਤੁਸੀਂ ਉਸ ਦੇ ਨੰਬਰ ਸਾਨੂੰ ਦੇ ਸਕਦੇ ਆ ਤੇ ਅਸੀਂ ਉਸ ਦੀ ਇੰਟਰਵਿਊ ਇੱਥੇ ਕਰਦੇ ਹਾਂ ਜੀ। ਸਾਨੂੰ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਗਾ, ਕੋਈ ਵੀ ਹੋਵੇ, ਪਰ ਉਸ ਨੂੰ ਕੋਸ਼ਿਸ਼ ਕਰਿਓ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਵੇ।
ਤੇ ਇਸੇ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।